ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਜੇਕਰ ਡੈਟ ਕੰਸੋਲੀਡੇਟ ਕਰਨਾ ਆ, ਬੈਂਕਰਪਸੀ ਦਾ ਖਤਰਾ ਬਣਿਆ ਪਿਆ ਹੈ, ਉਸ ਤੋਂ ਬਚਣਾ ਆ, ਤਾਂ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 60% ਤੱਕ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698 ਦੇ ਉੱਤੇ। ਅੱਜ ਟਰਕਿੰਗ ਜਿਹੜਾ ਅੱਜ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਜੋ ਇਮੀਗ੍ਰੇਸ਼ਨ ਦੀ ਨਿਊਜ਼ ਚੱਲ ਰਹੀ ਆ, ਉਸ ਬਾਬਤ ਤੁਹਾਡੇ ਨਾਲ ਜਿਹੜੀ ਉਹ ਸਾਂਝ ਪਾਵਾਂਗੇ। ਅਤੇ ਟਰਕਿੰਗ ਦਾ ਗੱਲ ਤਾਂ ਕਹਿ ਹੋਗੀ ਕਿਉਂਕਿ ਅੱਜ ਇੱਕ ਵਿਸ਼ੇਸ਼ ਜਿਹੜਾ ਇੱਕ ਵਰਕਸ਼ਾਪ ਜਿਸ ਦੇ ਵਿੱਚ ਅਟਰਨੀ ਟਿਰਕੀਆਣਾ ਹੋਣਾ ਨੇ ਵੀ ਮੌਜੂਦ ਹੋਣਾ, ਜੋ ਇੱਥੇ ਫਰੈਜ਼ਨੋ ਦੇ ਵਿੱਚ ਹੋ ਰਹੀ ਹੈ, ਪਰ ਇਹ ਔਨਲਾਈਨ ਵੈਬੀਨਾਰ ਦੇ ਜ਼ਰੀਏ ਉਸ ਦੇ ਵਿੱਚ ਜੁੜੇ ਹੋਣਗੇ। ਖਾਸ ਕਰਕੇ ਜਿਹੜੇ ਨਾਨ ਡੋਮਿਸਾਈਲਡ ਲਾਇਸੈਂਸਿਸ ਨੂੰ ਲੈ ਕੇ ਇੰਡੀਆ ਆਵਨ ਦੇ ਵਿੱਚ ਅੱਜ 11 ਵਜੇ ਉਹ ਹੋਣੀ ਆ। ਸੋ ਉਹਦੇ ਬਾਰੇ ਬਾਅਦ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਜੋ ਉੱਥੇ ਵਾਪਰਿਆ ਉਹ ਬਾਅਦ ਦੇ ਵਿੱਚ ਆਪਾਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਜਿਹੜੇ ਟਰੱਕਰਸ ਖਾਸ ਕਰਕੇ ਨਾਨ ਡੋਮਿਸਾਈਲਡ CDL ਵਾਲੇ ਆ, ਉਹ ਵਿਸ਼ੇਸ਼ ਤੌਰ ਦੇ ਉੱਤੇ ਅੱਜ ਫਰੈਜ਼ਨੋ ਦੇ ਵਿੱਚ ਇੰਡੀਅਨ ਓਵਨ ਦੇ ਵਿੱਚ ਪਹੁੰਚੋ 11 ਵਜੇ, ਜਿੱਥੇ ਟਰੱਕਰਸ ਨੂੰ ਲੈ ਕੇ ਇੱਕ ਵਿਸ਼ੇਸ਼ ਸੈਮੀਨਾਰ ਵਰਕਸ਼ਾਪ ਜਿਹੜੀ ਆ ਉਹ ਲਾਈ ਜਾ ਰਹੀ ਹੈਗੀ ਆ। ਗੱਲਬਾਤ ਦੀ ਸ਼ੁਰੂਆਤ ਅਟਰਨੀ ਟਿਰਕੀਆਣਾ ਜੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਸ਼ੁਰੂ ਕਰਦੇ ਆ। USCIS ਕਹਿੰਦੇ ਵੀ ਨਵਾਂ ਸੈਂਟਰ ਐਸਟੈਬਲਿਸ਼ ਕਰਨ ਜਾ ਰਹੇ ਆ, ਜਿਹਦੇ ਨਾਲ ਕਹਿੰਦੇ ਸਕਰੀਨਿੰਗ ਉਹ ਹੋਰ ਸਖਤ ਕਰਨਗੇ ਤੇ ਜਿਹੜੇ ਬੈਡ ਐਕਟਰਸ ਆ, ਜੋ ਟਾਰਗੇਟ ਉਹਨਾਂ ਨੂੰ ਇਹਨਾਂ ਨੇ ਵਿਸ਼ੇਸ਼ ਨਿਸ਼ਾਨਾ ਬਣਾਉਣਾ ਹੈ ਜੀ। ਸੋ ਅਟਲਾਂਟਾ ਦੇ ਵਿੱਚ ਕਹਿੰਦੇ ਖੋਲ੍ਹਣਾ ਨਵਾਂ ਸੈਂਟਰ, ਤੇ ਜਿਹੜੀ ਇਹ ਹੁਣ ਅਫਗਾਨ ਨੈਸ਼ਨਲ ਨੇ ਜਿਹੜੀ ਸ਼ੂਟਿੰਗ ਕੀਤੀ ਸੀਗੀ, ਉਸ ਤੋਂ ਬਾਅਦ ਇਹਨਾਂ ਨੇ ਜਿੱਦਾਂ ਕਈ ਸਾਰੀਆਂ ਪਾਲਿਸੀਜ਼ ਜਿਹੜੀਆਂ ਇੱਕਦਮ ਹੀ ਹਫ਼ਤੇ 'ਚ ਤੁਸੀਂ ਦੇਖ ਲਓ ਕਿ ਨਵੀਆਂ ਰੋਲ ਕੀਤੀਆਂ। ਉਹ ਆਪਣੀ ਭਾਵੇਂ ਸਕਰੀਨਿੰਗ ਨੂੰ ਲੈ ਕੇ ਹੋ ਗਈ, ਭਾਵੇਂ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਨੂੰ ਲੈ ਕੇ ਹੋ ਗਈ, ਭਾਵੇਂ ਇਹ ਨਵਾਂ ਜਿਹੜਾ ਸੈਂਟਰ ਸੀਗਾ, ਮਤਲਬ ਆਲਮੋਸਟ ਇਹਨਾਂ ਨੂੰ ਵੀ ਕਈ ਜਿੱਦਾਂ ਹੁੰਦੇ ਨਾ ਕਿ ਪ੍ਰਾਈਵੇਸੀ ਦੇ ਕੰਸਰਨ ਆ ਜਾਂਦੇ, ਤੇ ਇਹ ਵੀ ਜਿਹੜਾ ਤੁਸੀਂ ਕਹ ਲਓ ਕਿ ਇਦਾਂ ਲੱਗਦਾ ਕਿ ਇੱਕ ਰੀਜ਼ਨ ਮਿਲ ਗਿਆ ਇਹਨਾਂ ਨੂੰ ਕਿ ਉਹ ਜਿਹੜੀਆਂ ਚੀਜ਼ਾਂ ਕਰਨੀਆਂ ਸੀਗੀਆਂ, ਜਿਹੜੀਆਂ ਹੌਲੀ ਹੌਲੀ ਕਰਕੇ ਇਹਨਾਂ ਨੇ ਇੰਟਰੋਡਿਊਸ ਕਰਨੀਆਂ ਹੁੰਦੀਆਂ, ਉਹ ਬਿਲਕੁਲ ਹੀ ਜਿਹੜਾ ਕਿ ਨੈਸ਼ਨਲ ਸਿਕਿਉਰਿਟੀ ਦੇ ਮਾਮਲੇ 'ਚ ਹੁਣ ਕੋਈ ਬੋਲ ਵੀ ਨਹੀਂ ਸਕਦਾ ਫਿਰ, ਕਿਉਂਕਿ ਇੱਕ ਜਿਹੜਾ ਹਾਦਸਾ ਹੋਇਆ ਤੇ ਇਹਨਾਂ ਨੇ ਚੱਕਤਾ ਕੰਮ। ਇਹ ਕਹਿੰਦੇ ਆ ਕਿ ਇਹ ਜਿਹੜਾ ਅਟਲਾਂਟਾ ਦੇ ਵਿੱਚ ਸੈਂਟਰ ਜਿਹੜਾ ਬਣਾਉਣਾ, ਇਹਦਾ ਸਿਰਫ ਇਹੀ ਪਰਪਸ ਹੋਊਗਾ ਕਿ ਇੱਕ ਤੇ ਇਹ ਫਰਾਡ ਦੀ ਇਨਵੈਸਟੀਗੇਸ਼ਨ ਕਰੂਗਾ। ਸੋ ਦੱਸ ਦਈਏ ਕਿ ਇਹ ਇਦਾਂ ਦਾ ਕੋਈ ਕੰਸੋਲੀਡੇਟਡ ਸੈਂਟਰ ਸੀਗਾ ਨਹੀਂ ਪਹਿਲਾਂ, ਜਿੱਦਾਂ ਸਾਰੇ ਆਪਣੇ ਫੀਲਡ ਆਫਿਸ ਫਰੈਜ਼ਨੋ ਦਾ ਅਲੱਗ, ਸੈਨੋਜ਼ ਦਾ ਅਲੱਗ, ਤੇ ਹੁਣ ਇਹ ਕਹਿੰਦੇ ਆ ਕਿ ਜਿਹੜੇ ਫਰਾਡ ਹੋ ਗਏ, ਕ੍ਰਿਮੀਨਲ ਐਕਟੀਵਿਟੀ ਕੋਈ ਹੋ ਗਈਆਂ, ਕੋਈ ਫੋਰਨ ਦੇ ਵਿੱਚ ਉਹਦਾ ਕੋਈ PO ਕੋਈ ਹੋਇਆ ਹਨ, ਤੇ ਉਹ ਸਾਰੀਆਂ ਜਿਹੜੀਆਂ ਬੈਕਗ੍ਰਾਉਂਡ ਵਗੈਰਾ ਚੁੱਕ ਜਿਹੜੇ ਸਾਰੇ ਹੈਗੇ ਆ, ਉਹ ਇਹ ਸੈਂਟਰ ਨੂੰ ਜਿਹੜਾ ਦੇਣੇ ਉਹਨਾਂ ਨੇ। ਇਹ ਸੈਂਟਰ ਜਿਹੜਾ ਉਹ ਕਹਿੰਦੇ ਆ ਕਿ ਆਪਾਂ ਤਾਂ ਕਰਕੇ ਕਰ ਰਹੇ ਆ ਕਿਉਂਕਿ ਜਿਹੜੀ ਇਹ ਨੈਸ਼ਨਲ ਗਾਰਡ ਸਰਵਿਸ ਮੈਂਬਰ ਉੱਤੇ ਜਿਹੜੀ ਗੋਲੀ ਚੱਲੀ ਸੀ US ਸੋਇਲ ਦੇ ਉੱਤੇ, ਤੇ ਉਹ ਕਹਿੰਦੇ ਜ਼ਿਆਦਾ ਹੋ ਗਿਆ ਇਹ ਆਪਣੇ ਹੁਣ ਘਰ ਦੇ ਵਿੱਚ ਹੀ ਜਿਹੜਾ ਆ ਕੇ ਲੋਕੀ ਹੱਥ ਪਾਉਣ ਲੱਗ ਪਏ ਆ, ਇਹਨਾਂ ਨੂੰ ਠੱਲ ਇਹਨਾਂ ਨੇ ਪਾਣੀ ਹੈ। ਤੇ ਬਾਈਡਨ ਦੀ ਨਿੰਦਿਆ ਕਰਨ ਵੇਲੇ ਇਹ ਝੱਕਦੇ ਨਹੀਂ ਬਿਲਕੁਲ ਵੀ, ਤੇ ਉਹ ਕਹਿੰਦੇ ਆ ਕਿ ਜਿਹੜਾ ਬਾਈਡਨ ਸਰਕਾਰ ਸੀਗੀ ਉਹ ਤੇ ਐਕਸਪੀਡੀਟ ਛੇਤੀ ਦੇ ਦਿਓ ਇਹਨਾਂ ਨੂੰ, ਸਿਟੀਜ਼ਨਸ਼ਿਪ ਛੇਤੀ ਦੇ ਦਿਓ, ਗ੍ਰੀਨ ਕਾਰਡ ਛੇਤੀ ਦੇ ਦਿਓ, ਤੇ ਵਰਕ ਪਰਮਿਟ ਵਗੈਰਾ 5 ਸਾਲ ਦੇ ਵਧਾ ਦਿੱਤੇ ਸੀਗੇ। ਤੇ ਉਹ ਕਹਿੰਦੇ ਆ ਕਿ ਜਿਹੜੀ ਟਰੰਪ ਦੀ ਸਰਕਾਰ ਉਹਦੇ ਥੱਲੇ ਆਪਾਂ ਜਿਹੜਾ ਸੀਗਾ ਇਹਨੂੰ ਸਲੋ ਡਾਊਨ ਕਰਨਾ ਹੁਣ, ਤੇ ਆਪੋਜ਼ਿਟ ਅਪਰੋਚ ਲੈਣੀ ਹੈ। ਤੇ ਇਹ ਜਿਹੜਾ ਸੈਂਟਰ ਆ ਇਹ ਜਦੋਂ ਆਪਰੇਸ਼ਨਲ ਹੋਇਆ, ਇਹਨੇ ਕਲਾਸੀਫਾਈਡ ਜਿਹੜੀ ਇਨਵੈਸਟੀਗੇਸ਼ਨਾਂ ਵੀ ਕਰਨੀਆਂ, ਸਕਰੀਨਿੰਗ ਤੇ ਨਾਨ ਕਲਾਸੀਫਾਈਡ ਵੀ ਕਰਨੀ ਹੈ, ਮਤਲਬ ਗੁਪਤ ਰੂਪ 'ਚ ਵੀ ਜੋ ਇਹਨਾਂ ਨੂੰ ਲੱਗਦਾ ਉਹ ਵੀ ਇਹਨਾਂ ਨੇ ਕਰਨਾ। ਤੇ ਮਤਲਬ ਬੇਸਿਕਲੀ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਇਹਨਾਂ ਦੇ ਸਿਕਿਉਰਿਟੀ ਵਾਲੇ ਸਾਰੇ ਜਿਹੜੇ FBI ਲੈਵਲ ਵਾਲੇ ਸੀਗੇ, ਜਿਹੜੇ ਡੇਟਾਬੇਸ ਵਗੈਰਾ ਜਿਹੜੇ ਸਾਰੇ ਸੀਗੇ, ਉੱਤੇ ਇਹ ਹੁਣ ਆਪਾਂ ਕਹਿੰਦੇ ਆ ਕਿ ਨਵੀਂ ਜਿਹੜੀ ਟੈਕਨੋਲੋਜੀ, ਆਰਟੀਫਿਸ਼ੀਅਲ ਟੈਕਨੋਲੋਜੀ ਉਹ ਯੂਜ਼ ਕਰਨੀ ਹੈ। ਇਹ ਵਾਲਾ ਸੈਂਟਰ ਜਿਹੜਾ ਹੈਗਾ ਉਹ ਕਹਿੰਦੇ ਕਿ ਜਿਹੜੇ ਪੁਰਾਣੇ ਕੇਸ ਆਲਰੇਡੀ ਅਪਰੂਵ ਵੀ ਹੋਏ ਆ, ਉਹਦੇ ਵਿੱਚ ਵੀ ਇਹਨਾਂ ਨੇ ਜਿਹੜਾ ਸੀਗਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਟੈਕਨੋਲੋਜੀ ਜਿਹੜੀ ਯੂਜ਼ ਕਰਕੇ ਦੇਖਣਾ ਕਿ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਜੀ। ਤੇ ਉਸ ਪਰਪਸ ਲਈ ਇਹ ਜਿਹੜਾ ਸੈਂਟਰ ਖੋਲਣ ਜਾ ਰਹੇ ਅਟਲਾਂਟਾ ਦੇ ਵਿੱਚ, ਤੇ ਨਾਲੇ ਆਫ ਕੋਰਸ ਉਹ ਕਹਿੰਦੇ ਇਹਨਾਂ ਜੌਬ ਕ੍ਰੀਏਸ਼ਨ ਹੋਣੀ ਆ, ਅਮਰੀਕਨ ਸਿਟੀਜ਼ਨ ਨੂੰ ਫਾਇਦਾ ਹੋਣਾ ਏਦਾਂ। ਅੱਛਾ, ਸੋ ਮਤਲਬ ਇੱਕ ਵੱਖਰਾ ਹੀ ਸਿਰਫ ਵੈਟਿੰਗ ਨੂੰ ਜ਼ਿਆਦਾ ਜੋ ਜਿਹੜਾ ਕਹਿ ਲਓ ਵੀ ਜ਼ਿਆਦਾ ਵਧੀਆ ਢੰਗ ਦੇ ਨਾਲ ਉਹ ਕਹਿ ਰਹੇ ਆ ਵੀ ਅਸੀਂ ਸਟਰੈਂਥਨ ਜਿਹੜਾ ਉਹ ਕਰ ਰਹੇ, ਤੇ ਉਹ ਅਟਲਾਂਟਾ 'ਚ ਉਹਨਾਂ ਨੇ ਖੋਲ ਦਿੱਤਾ ਹੈ, ਰਾਈਟ?
ਫਿਰ ਹਾਂਜੀ ਜਿੱਦਾਂ ਐਲਏ ਦੇ ਵਿੱਚ ਇਹਨਾਂ ਨੇ ਖੋਲਿਆ ਸੀਗਾ ਨੈਚੁਰਲਾਈਜੇਸ਼ਨ ਵਾਲਾ ਜਿਹੜਾ ਚੈੱਕ ਕਰਨ ਦੇ ਲਈ ਵੀ ਦੇਖੋ ਕਿਸੇ ਨੇ ਨਾਂ ਨੂੰ ਤਾਂ ਨਹੀਂ ਗਲਤ ਬੋਲੇ ਸੀ, ਝੂਠ ਬੋਲੇ ਸੀ, ਉਹ ਵੀ ਚੱਲੀ ਜਾਂਦਾ ਆ। ਇਹ ਸਰਕਾਰ ਦੇ ਥੱਲੇ ਤਾਂ ਪਤਾ ਨਹੀਂ ਹੁਣ ਇਹਨਾਂ ਨੇ ਐਗਜ਼ੈਕਟਲੀ ਕਿਹੜੀ ਪਰ ਇਹ ਹੈ ਕਿ ਫੰਡਿੰਗ ਦੇ ਨਾਲ ਸਾਰਾ ਕੁਝ ਹੁੰਦਾ ਤੇ ਫੰਡਿੰਗ ਇਹਨਾਂ ਕੋ ਅਨਲਿਮਿਟਿਡ ਹੀ ਕਹਿ ਲਓ ਤੁਸੀਂ, ਇੱਕ ਤਰ੍ਹਾਂ ਦੀ ਆ ਗਈ ਆ ਇਮੀਗ੍ਰੇਸ਼ਨ ਪਰਪਸ ਵਾਸਤੇ। ਤੇ ਹੁਣ ਫਿਰ ਆਪਰੇਸ਼ਨਸ ਤੇ ਐਕਸਪੈਂਡ ਹੋਣੀ ਸੀ, ਕੈਪੇਬਿਲਿਟੀ ਜ਼ਿਆਦਾ ਵਧ ਜਾਂਦੀ, ਹਾਇਰਿੰਗ ਜ਼ਿਆਦਾ ਕਰ ਸਕਦੇ ਆ। ਅੱਛਾ, ਇੱਕ ਅੱਜ ਇਹਨਾਂ ਨੇ ਇੱਕ ਹੋਰ ਅਟਾਰਨੀ ਟਿਰਕੇਣਾ ਜੀ ਇਮੀਗ੍ਰੇਸ਼ਨ ਨੂੰ ਲੈ ਕੇ ਗੱਲ ਕੀਤੀ, ਕਹਿੰਦੇ ਵੀ ਜਿਹੜਾ ਬੰਦਾ ਫੜਿਆ ਸੀ ਉਹ ਤੋਂ 5000 ਲਿਆ ਕਰਨਾ ਐਪਰੀਹੈਂਸ਼ਨ ਫੀਸ, ਕਹਿੰਦੇ ਆ ਉਹ ਵੀ ਨਹੀਂ, ਜਿਹੜਾ ਇੱਕ ਤਾਂ ਬਾਉਂਟੀ ਹੰਟਰ ਟਾਈਪ ਆ ਨਾ, ਵੀ ਜੇ ਤੁਸੀਂ ਫੜਦੇ ਆ ਕਿੰਨੇ ਜਾਣੇ ਫੜਦੇ ਆ ਉਹ ਵੱਖਰੇ ਆ, ਐਪਰੀਹੈਂਸ਼ਨ ਫੀਸ ਦੀ ਅੱਜ ਇਹਨਾਂ ਨੇ ਜਿਹੜੀ ਗੱਲ ਨਵੀਂ ਜਿਹੜੀ ਉਹ ਤੋਰੀ ਹੈਗੀ ਆ। ਹਾਂਜੀ, ਹੁਣ ਪੈਸੇ ਹੋ ਗਏ ਨੇ ਤਾਂ ਦਊਗਾ ਕਿੱਦਾਂ ਬੰਦਾ ਫੀਸ? ਉਹ ਤੇ ਗੱਲ ਆ ਨਾ, ਉਹ ਤਾਂ ਵਕੀਲਾਂ ਨੂੰ ਨਹੀਂ ਦਿੰਦੇ ਤੇ ਹੁਣ ਇੱਧਰ ਕਿੱਧਰ ਦੇਣਗੇ, ਗੱਲ ਤੇ ਗੱਲ ਇਹ ਬਣੀ ਪਈ ਆ। ਸੋ ਫੌਕਸ ਨਿਊਜ਼ ਵਾਲੇ ਵੀ ਰਿਪੋਰਟ ਕਰ ਰਹੇ ਆ, ਸਾਰੇ ਹੀ ਕਰ ਰਹੇ ਆ ਵੀ ਜਿਹੜੇ ਡਿਟੇਨਡ ਇਲੀਗਲ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਦੇ ਕੋਲੋਂ ਕਹਿੰਦੇ ਵੀ $5000 ਐਪਰੀਹੈਂਸ਼ਨ ਫੀਸ ਜਿਹੜੀ ਉਹ ਲਿਆ ਕਰਨੀ ਆ। ਬਾਰਡਰ ਪੈਟਰੋਲ ਦੇ ਜਿਹੜੇ ਚੀਫ ਆ ਉਹਨਾਂ ਨੇ ਅਟਾਰਨੀ ਟਿਰਕੇਣਾ ਜੀ ਇਹ ਜਿਹੜੀ ਹੁਣ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਜਿਹੜੇ ਸੋ ਤੁਸੀਂ ਦੇਖੋ ਵੀ ਕਿੰਨੀ ਤੇਜ਼ੀ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਚੇਂਜ ਹੋ ਰਹੀਆਂ ਹੈਗੀਆਂ ਜੀ। ਮਾਈਕਲ ਬੇਕਰ ਜਿਹੜਾ ਹੈਗਾ ਉਹਨੇ ਆਪਣੇ ਮੇਰੇ ਖਿਆਲ ਆਹੀ ਜਿਹੜਾ ਐਕਸ ਪਲੇਟਫਾਰਮ ਹੈਗਾ ਟਵਿੱਟਰ ਜਿਹੜਾ ਹੁੰਦਾ ਸੀ ਉੱਤੇ ਸ਼ੇਅਰ ਕੀਤਾ। ਐਸ ਸੱਚ ਕੋਈ ਰੂਲ ਰੈਗੂਲੇਸ਼ਨ ਤਾਂ ਨਹੀਂ ਆਇਆ, ਹੁਣ ਪਤਾ ਨਹੀਂ ਕਿ ਫੋਕਾ ਫੈਂਟਰ ਆ, ਬਾਕੀ ਤੁਹਾਨੂੰ ਪਤਾ ਨਿਊਜ਼ ਵਾਲੇ ਜਿਹੜੇ ਵੀ ਹੈਗੇ ਉਹ ਵੀ ਅੱਗੇ ਵਧ ਜਾਂਦੇ ਆ, ਕੋਈ ਐਸ ਸੱਚ ਰੈਗੂਲੇਸ਼ਨ ਤਾਂ ਨਹੀਂ ਹੈਗੀ। ਹਾਂ, ਰੈਗੂਲੇਸ਼ਨ ਨਹੀਂ, ਗੱਲ ਉਹਨਾਂ ਨੇ ਚਲਾਤੀ ਆ ਵੀ ਨਵੀਂ ਸ਼ੁਰੂ ਕਰਤੀ ਆ ਇਹ ਗੱਲ, ਵੀ ਕਹਿੰਦੇ ਵੀ ਨਵੀਂ ਪਾਲਿਸੀ ਬਣਾਵਾਂਗੇ, ਪਤਾ ਨਹੀਂ ਬਣੀ ਕਿ ਨਹੀਂ ਬਣੀ, ਉਹ ਅਜੇ ਬਾਅਦ ਚ ਕਨਫਰਮ ਹੋਊਗਾ। ਇਹਨਾਂ ਦਾ ਜਿਹੜਾ $100 ਵਾਲਾ ਵੀ ਸੀਗਾ ਉੱਤੇ ਵੀ ਇਹਨਾਂ ਨੇ ਹੋਲਡ ਲਾਤੀ ਸੀਗੀ ਕੋਰਟ ਨੇ, ਤੁਸੀਂ ਆਪ ਬਾਕੀ ਹਿਸਾਬ ਲਾ ਲਓ ਕਿ $100 ਤਾਂ ਇਕੱਠੇ ਕਰ ਨਹੀਂ ਪਾਏ, ਇਹ 5000 ਕਿੱਦਾਂ ਲੈਣਗੇ, 5000 ਕਿੱਦਾਂ ਲੈਣੇ ਆ। ਤੇ ਦੂਜਾ ਬਿੱਲ ਵੀ ਜਿਹੜਾ ਨਾ ਮੈਕਸੀਕੋ ਨੇ ਕਹਿੰਦਾ ਸੀ ਦੇਣਾ ਵਾ ਬਾਰਡਰ ਵਾਲ ਦਾ, ਉਹ ਵੀ ਅਜੇ ਤੱਕ ਦਿੱਤਾ ਨਹੀਂ ਉਹਨਾਂ ਨੇ, ਤੇ ਬਾਕੀ ਦੇਖਦੇ ਆ ਜਦ ਤੱਕ। ਮੈਂ ਕਿਹਾ ਇਹਨਾਂ ਦੀ ਵੀ ਸਰਕਾਰ ਮੁੱਕ ਜਾਣੀ ਹੈ ਜਦ ਤੱਕ ਇਹਨਾਂ ਨੇ ਰੌਲਾ ਰੱਪਾ ਮੰਗਾ ਕੇ ਹਟਣਾ ਆਪਾਂ। ਹਾਂ, ਸਹੀ। ਅੱਛਾ, ਜਿਹੜੀ ਆਪਾਂ ਹੁਣ ਵੈਟਿੰਗ ਦੀ ਤੁਸੀਂ ਗੱਲ ਕੀਤੀ, ਇਹਦੇ ਨਾਲ ਹੀ ਗੱਲ ਹੁਣ ਹੈਗੀ ਆ। ਇੱਕ ਤਾਂ ਇਹ ਵੀ ਇਹਨਾਂ ਨੇ ਜਿਹੜਾ ਵਰਕ ਪਰਮਿਟ ਆ ਉਹਦੀ ਮਿਆਦ ਨੂੰ ਘਟਾ ਦਿੱਤਾ ਹੈ, ਵੈਲਿਡਿਟੀ ਨੂੰ ਉਹਨਾਂ ਨੇ ਛੋਟੀ ਕਰ ਦਿੱਤਾ ਆ। USCIS ਕਹਿੰਦੇ ਸਕਰੀਨਿੰਗ ਵੈਟਿੰਗ ਜਿਹੜੇ ਏਲੀਅਨਸ ਵਰਕ ਕਰਦੇ ਨੇ US ਦੇ ਵਿੱਚ, ਮੈਨੂੰ ਲੱਗਦਾ ਸਿੱਧਾ H1 H4 ਉਹਦੇ ਉੱਤੇ ਵੀ ਆ, ਤੇ ਨਾਲ EAD ਵਾਲੇ ਆ ਉਹਨਾਂ ਦੇ ਉੱਤੇ ਵੀ ਇਹ ਨਿਸ਼ਾਨਾ ਹੈ। ਸੋ ਉਹ ਵੀ ਕੰਮ ਇਹਨਾਂ ਨੇ ਤਿੱਖਿਆਂ ਕਰਤਾ। ਨਹੀਂ, H1 H4 ਦਾ ਤਾਂ ਨਹੀਂ ਮੈਂ ਸੁਣਿਆ ਹੈਗਾ। ਤੇ ਤੁਸੀਂ ਦੇਖ ਲਓ ਕਿ 5 ਸਾਲ ਦੀ ਜਿਹੜੀ ਸੀਗੀ ਮਿਆਦ, ਜ਼ਿਆਦਾਤਰ ਇਹ ਜਿਹੜਾ ਟਾਰਗੇਟ ਕਰ ਰਹੇ ਆ ਜਿਹੜੇ ਰਿਫਿਊਜੀ ਆਏ ਸੀਗੇ, ਜਿਹਨਾਂ ਨੂੰ ਅਸਾਈਲਮ ਆਲਰੇਡੀ ਮਿਲਿਆ, ਜਿਹਨਾਂ ਨੂੰ ਵਿਦਹੋਲਡਿੰਗ ਮਿਲੀ ਆ, ਤੇ ਜਿਹਨਾਂ ਦੀ ਜ਼ਿਆਦਾ ਪੈਂਡਿੰਗ ਜਿਹੜੀ ਅਸਾਈਲਮ ਦੀ ਐਪਲੀਕੇਸ਼ਨ, ਇਹਦੇ ਵਿੱਚ ਜ਼ਿਆਦਾ ਜਿਹੜੇ ਆਪਣੇ ਕਮਿਊਨਿਟੀ ਦੇ ਲੋਕ ਆ ਜਾਂਦੇ ਆ ਜਿਹਨਾਂ ਦਾ ਅਸਾਈਲਮ ਦੇ ਕੇਸ ਚੱਲਦੇ ਹੁੰਦੇ ਆ, ਤੇ ਜਾਂ ਫਿਰ ਜਿਹਨਾਂ ਨੇ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਫਾਈਲ ਕੀਤੀ ਹੁੰਦੀ ਆ, ਇਹ ਵਾਲੇ ਕੇਸ ਜਿਹੜੇ ਜ਼ਿਆਦਾ ਆ ਜਾਂਦੇ ਆ। ਹੁਣ ਜੇ ਪਹਿਲਾਂ ਇਹ ਘਟਾਉਂਦੇ 5 ਸਾਲ ਤੋਂ, ਇਹਨਾਂ ਨੇ ਕੀਤੀ ਨਹੀਂ ਇੰਨੀ ਚਿਰ, ਕਿਉਂਕਿ ਲਾਅ ਸੂਟ ਹੋ ਜਾਣੇ ਸੀਗੇ, ਫਿਰ ਕੋਰਟ ਨੇ ਕਹਿਣਾ ਸੀਗਾ ਕਿ ਨਹੀਂ ਇਹਨਾਂ ਤੇ US ਸਿਟੀਜ਼ਨ ਡਿਪੈਂਡ ਹੁੰਦੇ ਆ, ਫੈਮਿਲੀ ਮੈਂਬਰ ਡਿਪੈਂਡ ਹੁੰਦੇ ਆ, ਤੁਸੀਂ ਏਦਾਂ ਕਰ ਨਹੀਂ ਸਕਦੇ, ਇਕਨੋਮੀ ਨੂੰ ਫਾਇਦਾ ਹੁੰਦਾ ਹੈ, ਟੈਕਸ ਦਿੰਦੇ ਆ। ਤੇ ਇਹਨਾਂ ਨੇ ਹੁਣ ਜਿਹੜਾ ਦੇਖ ਲਓ ਤੁਸੀਂ ਸ਼ੂਟਿੰਗ ਵਾਲਾ ਜਿਹੜਾ ਬਹਾਨਾ ਸੀਗਾ ਉਹ ਤੋਂ ਕਹਾਣੀ ਬਣਾਈ ਆ ਕਿ ਆਪਾਂ ਦੁਬਾਰਾ ਤੋਂ ਜੇ ਆਪਾਂ ਛੋਟਾ ਕਰਦੇ ਹਾਂ, ਸਾਨੂੰ ਇੱਕ ਵਾਰੀ ਦੁਬਾਰਾ ਉਹਨਾਂ ਨੂੰ ਵੈਟ ਕਰਨ ਦਾ ਮੌਕਾ ਮਿਲ ਜਾਣਾ, ਦੁਬਾਰਾ ਆਪਾਂ ਉਹਨਾਂ ਦੀ ਜਿਹੜੀ ਇੱਕ ਵਾਰੀ ਬੈਕਗ੍ਰਾਉਂਡ ਚੈੱਕ ਜਿਹੜੀ ਕਰ ਸਕਦੇ ਆ। ਤੇ ਤਾਂ ਕਰਕੇ ਜੇ ਆਪਾਂ ਇਹਨੂੰ 18 ਮਹੀਨੇ ਕਰ ਦਈਏ ਤੇ ਸਾਨੂੰ ਹੋਰ ਜ਼ਿਆਦਾ ਜਿਹੜਾ ਟਾਈਮ ਆ ਉਹ ਕੱਟ ਸ਼ਾਰਟ ਹੋ ਜਾਣਾ, ਤੇ US ਦੇ ਬੈਸਟ ਇੰਟਰਸਟ ਚ। ਹੁਣ ਇਹਨੂੰ ਕੋਈ ਜਿਹੜਾ ਸੀਗਾ ਰੌਲਾ ਵੀ ਨਹੀਂ ਪਾਉਂਦਾ, ਤੇ ਜਿਹੜਾ ਸੀਗਾ ਸਟ੍ਰੇਟ ਫਾਰਵਰਡ ਜਿਹੜਾ ਉਹਨਾਂ ਨੇ ਜਿਹੜਾ ਕੱਟ ਸ਼ਾਰਟ ਜਿਹੜਾ ਕਰਤਾ। ਠੀਕ ਹੈ। ਸੋ ਇਹ ਹੁਣ ਮਤਲਬ ਇਹ ਜਿਨ੍ਹਾਂ ਦੇ ਆਲਰੇਡੀ 5 ਸਾਲ ਦੇ ਹੈਗੇ ਉਹ ਤਾਂ ਬਰਕਰਾਰ ਰਹਿਣਗੇ ਕਿ ਉਹਦੇ ਉੱਤੇ ਵੀ ਅਸਰ ਪਊਗਾ? ਕਈ ਜਿਨ੍ਹਾਂ ਨੇ ਸਿਰਫ ਹੁਣ ਨਵੇਂ ਹੀ ਅਪਲਾਈ ਕਰਨੇ ਆ ਜਾਂ ਜਿਨ੍ਹਾਂ ਨੇ ਰੀਨਿਊ ਕਰਨੇ ਆ, ਉਹਨਾਂ ਦਾ ਹੀ ਮਿਆਦ ਘੱਟ ਕੇ ਜਿਹੜੀ 18 ਮਹੀਨੇ ਦੀ ਆਵੇਗੀ। ਉਹ ਤਾਂ ਹੁਣ ਦੇਖੋ ਜੀ, ਕਈਆਂ ਨੇ ਫੀਸ ਦੇ ਕੇ ਬੈਨੀਫਿਟ ਇੱਕ ਲਿਆ, ਉਹ ਜਿਹੜਾ ਸੀਗਾ ਬੈਨੀਫਿਟ ਵਾਪਸ ਲੈਣਾ ਜਿਹੜਾ ਮੁਸ਼ਕਿਲ ਹੁੰਦਾ ਹੈਗਾ, ਤੇ ਉਹ ਰੀਨਿਊ ਵਾਲੇ ਤੇ ਕਰੂਗੇ, ਰੀਨਿਊ ਵਾਲੇ ਤੇ, ਜਾਂ ਜਿਨ੍ਹਾਂ ਨੇ ਨਵੇਂ ਸਿਰ ਤੋਂ ਕਰਨਾ ਹੈ ਕੋਈ। ਹਾਂਜੀ, ਠੀਕ ਆ। ਸੋ ਤੇ ਅੱਜ ਕਾਲਸ ਵੀ ਤੁਹਾਡੀਆਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਰਹੇਗਾ 408-272-5200 4082725200 ਦੇ ਉੱਤੇ ਤੁਸੀਂ ਜਿਹੜੀ ਉਹ ਕਾਲ ਕਰ ਸਕਦੇ ਹੈਗੇ ਆ। ਅਟਾਰਨੀ ਟਿਰਕੇਣਾ ਜੀ, ਤੁਸੀਂ ਇਹਦੇ ਵਿੱਚ ਦੱਸ ਸਕਦੇ ਵੀ ਐਗਜ਼ੈਕਟਲੀ ਕਿਹੜੇ ਲੋਕਾਂ ਦੀਆਂ ਜਿਹੜੀਆਂ ਇਹ ਵੈਲਿਡਿਟੀ ਆ EAD ਦੀ ਜਿਹੜੀ 5 ਸਾਲ ਤੋਂ 18 ਮਹੀਨੇ ਵਾਲੀ ਆ
ਇਕੱਲੇ ਅਸਾਈਲਮ ਵਾਲੇ ਹੀ ਆ, ਰਿਫਿਊਜੀ ਆ, ਵਿਦ ਹੋਲਡਿੰਗ ਵਾਲੇ ਆ, ਡੈਪੂਟੇਸ਼ਨ? ਮਤਲਬ ਤੁਸੀਂ ਦੱਸ ਸਕਦੇ ਵੀ ਕਿੰਨਾ ਦੇ ਉੱਤੇ ਸਿੱਧਾ ਅਸਰ ਹੋਊਗਾ ਇਸ ਦੇ ਵਿੱਚ? ਹਾਂਜੀ, ਜਿਹੜੀ ਆਪਣੀ ਆਡੀਅנס ਜਿਹੜੀ ਸੁਣਦੀ ਹੈ ਜ਼ਿਆਦਾਤਰ ਜਿਹੜੇ ਵੀ ਕੇਸ ਲੋਕੀ ਚੱਲਦੇ ਆ ਜਿਹਨਾਂ ਦੇ ਅਸਾਈਲਮ ਦੇ, ਤੇ ਪਹਿਲਾਂ 5 ਸਾਲ ਦਾ ਰਿਨਿਊ ਹੋ ਜਾਂਦਾ ਸੀਗਾ, ਜਿਹਨਾਂ ਨੇ ਰਿਨਿਊ ਕਰਾਣੇ ਉਹਨਾਂ ਦੇ ਹੁਣ ਕਹਿੰਦੇ 18 ਮਹੀਨਿਆਂ ਦੇ ਕਰਿਆ ਕਰਨੇ ਆ। ਜਿਹਨਾਂ ਦੇ ਕੇਸ ਪਾਸ ਹੈਗੇ ਆ ਉਹਨਾਂ ਦੇ ਵੀ 18 ਮਹੀਨਿਆਂ ਦੇ ਕਰਿਆ ਕਰਨੇ, ਤੇ ਜਿਹਨਾਂ ਨੂੰ ਕੈਂਸਲੇਸ਼ਨ ਆਫ ਰਿਮੂਵਲ ਜਿਹਨਾਂ ਨੂੰ ਗ੍ਰਾਂਟ ਹੋਈ ਸੀ ਜਾਂ ਵਿਦ ਹੋਲਡਿੰਗ, ਉਹਨਾਂ ਦੇ ਜਿਹੜੇ ਸੀਗੇ 18 ਮਹੀਨਿਆਂ ਦੇ ਹੋਣੇ। ਠੀਕ ਆ। ਹੁਣ ਜਿੱਦਾਂ ਕੋਈ 485 ਕਰਦਾ ਹੈ ਦੂਜੇ ਕੇਸਾਂ ਦੇ ਵਿੱਚ, ਐਡਜਸਟਮੈਂਟ ਆਫ ਸਟੇਟਸ ਵਗੈਰਾ ਜਿਨ੍ਹਾਂ ਨੇ ਲਾਇਆ ਹੁੰਦਾ, ਉਹਨਾਂ ਨੂੰ ਵੀ ਕਈ ਵਾਰੀ ਨਾਲ ਹੀ ਮਿਲਦਾ ਹੈ, ਉਹ ਵੀ ਫਿਰ 18 ਮਹੀਨੇ ਦਾ ਹੀ ਮਿਲਿਆ ਕਰੂਗਾ? ਹਾਂਜੀ, ਐਡਜਸਟਮੈਂਟ ਵਾਲਿਆਂ ਨੂੰ ਵੀ 18 ਮਹੀਨੇ ਦਾ ਹੀ ਜਿਹੜਾ ਉਸ ਦੇ ਵਿੱਚ ਆਉਂਦਾ ਹੈ। ਠੀਕ ਹੈ ਜੀ। ਮਿਨੀਐਪੋਲਿਸ ਦੇ ਵਿੱਚ ਇਮੀਗ੍ਰੇਸ਼ਨ ਕ੍ਰੈਕਡਾਊਨ ਅਟਾਰਨੀ ਟਿਰਕੈਨਾ ਜੀ ਤੇਜ਼ ਇਹਨਾਂ ਨੇ ਕੀਤਾ ਆ। ਆਈਸ ਵਾਲਿਆਂ ਨੇ ਕਾਫੀ ਅਰੈਸਟ ਜਿਹੜੀਆਂ ਉਹ ਕੀਤੀਆਂ ਆ। ਟਵਿਨ ਸਿਟੀਜ਼ ਦੇ ਵਿੱਚ ਕਾਫੀ ਰੌਲਾ ਰੱਪਾ ਜਿਹੜਾ ਉਹ ਪਿਆ ਹੋਇਆ। ਕੀ USCIS ਵਾਲੇ ਦੱਸ ਰਹੇ ਆ ਕੀ ਚੱਲ ਰਿਹਾ ਉੱਥੇ ਦੀ? ਸੋ ਇਹਨਾਂ ਨੇ ਜੀ ਹੁਣ ਇੱਕ ਸਕੈਂਡਲ ਮਤਲਬ ਨਿਊਜ਼ ਦੇ ਵਿੱਚ ਜਿਹੜਾ ਆਇਆ ਕਿ $1 ਬਿਲੀਅਨ ਦਾ ਫਰਾਡ ਹੋ ਗਿਆ, ਮਨੀ ਜਿਹੜਾ ਸਾਈਫਨ ਹੋ ਰਿਹਾ ਬਾਹਰ ਟੈਰਰਿਸਟ ਆਰਗੇਨਾਈਜੇਸ਼ਨਾਂ ਨੂੰ। ਤੇ ਇਦਾਂ ਦੀ ਗੱਲਬਾਤ ਜਿਹੜੀ ਆਉਂਦੀ ਹੈ ਕਿ 1 ਬਿਲੀਅਨ, ਤੇ ਉਹਦਾ ਡੈਮੋਕ੍ਰੈਟਿਕ ਜਿਹੜਾ ਸੀਗਾ ਗਵਰਨਰ ਉੱਤੇ ਜ਼ਿਆਦਾ ਬਲੇਮ ਜਿਹੜਾ ਸੁੱਟਦੇ ਆ। ਤੇ ਜਦੋਂ ਤੁਹਾਨੂੰ ਪਤਾ ਪੈਸਿਆਂ ਦਾ ਵੀ ਮੁੱਦਾ ਜਦੋਂ ਆ ਜਾਂਦਾ ਤੇ ਲੋਕੀ ਫਿਰ ਇੰਟਰਸਟਿਡ ਹੋਈ ਜਾਂਦੇ ਆ ਨਿਊਜ਼ ਦੇ ਵਿੱਚ। ਤੇ ਇਹਨਾਂ ਨੇ ਐਕਚੁਅਲੀ ਟਾਰਗੇਟ ਜਿਹੜਾ ਕਰਨਾ ਸੀਗਾ ਉਹ ਪ੍ਰਾਇਮਰੀਲੀ ਕਹਿੰਦੇ ਸਮਾਲੀ ਜਿਹੜੇ ਇਮੀਗ੍ਰੈਂਟ ਉਹਨਾਂ ਨੂੰ ਕਰਨਾ ਸੀਗਾ। ਇਹ ਕਹਿੰਦੇ ਉਹ 'ਚ ਫਰਾਡ ਜਿਹੜਾ ਜ਼ਿਆਦਾ 12 ਬੰਦੇ ਇਹਨਾਂ ਨੇ ਫੜੇ ਸੀਗੇ, ਤੇ ਵਿੱਚੋਂ ਦੀ ਫਿਰ 6 ਜਿਹੜੇ ਸੀਗੇ ਮੈਕਸੀਕਨ ਨਿਕਲੇ, ਤੇ ਸਮਾਲੀਅਨ 5 ਸੀਗੇ, ਤੇ ਇੱਕ ਐਲ ਸੈਲਵਾਡੋਰੀਅਨ ਸੀਗਾ। ਉਹ ਕਹਿੰਦੇ ਤੁਸੀਂ ਕਹਿੰਦੇ ਟਾਰਗੇਟ ਸਮਾਲੀਅਨ ਨੂੰ ਕਰਨਾ, ਪਰ ਤੁਸੀਂ ਫਿਰ ਟਾਰਗੇਟ ਜਿਹੜੇ ਸੀਗੇ ਐਂਡ ਆਫ ਦਾ ਡੇ ਜਿਹੜਾ ਵੀ ਹੱਥ ਲੱਗਦਾ ਇਹਨਾਂ ਦੇ ਉਹਨਾਂ ਨੂੰ ਕਰ ਲੈਂਦੇ ਆ। ਇਹ ਚੀਜ਼ ਜਿਹੜੀ ਥੋੜੀ ਜਿਹੀ ਇੰਪੋਰਟੈਂਟ ਆ ਆਪਣੀ ਕਮਿਊਨਿਟੀ ਦੇ ਲਈ ਵੀ। ਉਹ ਕੀ ਕਹਿੰਦੇ ਆ ਕਿ ਉਹ ਕਹਿੰਦੇ ਕਿ ਇਹ ਬੜੇ ਡੇਂਜਰਸ ਕ੍ਰਿਮੀਨਲ ਹੈਗੇ ਏਦਾਂ ਉਦਾਂ, ਪਰ ਇਹਦੇ ਵਿੱਚ ਉਹਨਾਂ ਨੇ DUI ਵਾਲੇ ਚਾਰਜ ਵੀ ਪਾਏ ਆ, ਡੋਮੈਸਟਿਕ ਵਾਇਲੈਂਸ ਵਾਲੇ ਜਿਹੜੇ ਲੜਾਈ ਝਗੜੇ ਵਾਲੇ ਆ ਚਾਰਜ ਉਹ ਵੀ ਪਾਏ ਆ। ਅੱਛਾ। ਤੇ ਗੱਲਬਾਤ ਹੁਣ ਇੱਧਰ ਆ ਜਾਂਦੀ ਹੈ ਕਿ ਜਦੋਂ ਹੁਣ ਅਰੈਸਟ ਤੁਹਾਡੀ ਹੁੰਦੀ ਹੈ, ਠੀਕ ਹੈ, DUI ਕਰਕੇ, ਪਹਿਲੀ ਗੱਲ ਤਾਂ ਇਮੀਗ੍ਰੇਸ਼ਨ ਦੇ ਰਿਲੇਟਡ ਨਹੀਂ ਹੈਗਾ, ਵੈਸੇ ਹੀ ਨਹੀਂ ਉਹ ਕਰਨਾ ਚਾਹੀਦਾ, ਠੀਕ ਆ। ਸ਼ਰਾਬ ਪੀ ਕੇ ਜਿਹੜਾ ਸੀਗਾ ਆਪਣੀ ਲਾਈਫ ਵੀ ਰਿਸਕ 'ਚ, ਦੂਜਿਆਂ ਦੀ ਵੀ ਰਿਸਕ ਦੇ ਵਿੱਚ। ਪਰ ਹੁਣ ਇਹ ਹੈਗਾ ਕਿ ਉਹਦੇ ਕੌਨਸੀਕੁਐਂਸਿਸ ਬਹੁਤ ਜ਼ਿਆਦਾ। ਉਹ ਸਿਰਫ ਇੱਕ DUI ਟਿਕਟ ਤੱਕ ਨਹੀਂ, ਉਹਨਾਂ ਨੂੰ ਅੱਗੇ ਫਿਰ ਰੈਫਰ ਕਰ ਦਿੰਦੇ ਆ, ਆਈਸ ਵਾਲੇ ਨੂੰ ਸੱਦ ਲੈਂਦੇ ਆ, ਤੇ ਜਿਹੜਾ ਕੇਸ 3 ਸਾਲ ਚੱਲਣਾ ਸੀਗਾ ਉਹੀ ਫਿਰ ਕੱਟ ਸ਼ਾਰਟ ਹੋ ਜਾਂਦਾ। ਤੇ ਦੱਸਦੇ ਜਾਈਏ ਕਿ ਜਿਹੜੀ ਬੌਂਡ ਵਾਲੀ ਵੀ ਇਹਨਾਂ ਨੇ ਗੱਲਬਾਤ ਤੋਰੀ ਹੈ ਅੱਗੇ, ਦੇਣਾ ਕਿ ਨਹੀਂ ਦੇਣਾ, ਜਿਹੜੇ ਜੱਜ ਸਾਹਿਬ ਤੇ ਤੋਰੀ ਆ। ਤੇ ਜੱਜ ਸਾਹਿਬ ਵੀ ਜਿਹੜੇ ਹੈਗੇ ਆ, ਹੁਣ ਜਦੋਂ ਕ੍ਰਿਮੀਨਲ ਵਾਲੇ ਐਲੀਮੈਂਟ ਆ ਜਾਂਦੇ ਆ ਨਾ, ਤੇ ਕੋਰਟਸ ਦੇ ਵੀ ਜਿਹੜੇ ਹੱਥ ਜੱਜਾਂ ਦੇ ਬੰਨੇ ਹੁੰਦੇ ਆ, ਉਹ ਦੁਬਾਰਾ ਜਿਹੜੀ ਸੀਗੀ ਆਪਣਾ ਬੌਂਡ ਵਗੈਰਾ ਵੀ ਜਿਹੜਾ ਦਿੰਦੇ ਨਹੀਂ ਹੈ। ਕੇਸ ਮਤਲਬ ਕਿ ਅੱਗੋਂ ਲੜਨਾ ਪੈਂਦਾ, ਤੇ ਉਹ 2-3 ਮਹੀਨੇ 'ਚ ਜਿਹੜੀ ਫਿਰ ਤਰੀਕ ਜਿਹੜੀ ਭੁਗਤਣੀ ਪੈਂਦੀ ਆ। ਤੇ ਅੱਗੇ ਸਿੰਪਲ ਗੱਲ ਹੋ ਜਾਂਦੀ ਹੈ ਕਿ ਜੇ ਜੱਜ ਦੀ ਰੇਟਿੰਗ ਨਹੀਂ ਵਧੀਆ, ਸਟ੍ਰਿਕਟ ਜੱਜ ਹੁਣ ਬੰਦੇ ਨੂੰ ਮਿਲ ਜਾਵੇ, ਤੇ ਉਹ ਫਿਰ ਕੇਸ ਜਿਹੜਾ ਸੀਗਾ ਖਰਾਬ ਵੀ ਕਈ ਵਾਰੀ ਹੋ ਜਾਂਦਾ। ਕਿ ਮਤਲਬ ਤੁਸੀਂ ਇੱਕ ਦੇਖ ਲਓ ਕਿ ਇੱਕ ਜਿਹੜਾ ਫੈਸਲਾ ਦਾਰੂ ਪੀ ਕੇ ਗੱਡੀ ਚਲਾਉਣ ਵਾਲਾ ਜਾਂ ਡੋਮੈਸਟਿਕ ਵਾਇਲੈਂਸ ਵਾਲਾ, ਲੜਾਈ ਝਗੜੇ ਵਾਲਾ, ਤੇ ਉਹ ਚੀਜ਼ ਦੇ ਵਿੱਚ, ਤੇ ਕਈ ਵਾਰੀ ਇਹਦੇ ਵਿੱਚ ਆਪਾਂ ਏਦਾਂ ਵੀ ਦੇਖੇ ਆ ਕਿ ਇਕੱਠੇ ਬੈਠੇ ਖਾਂਦੇ ਪੀਂਦੇ ਯਾਰਾਂ ਦੋਸਤਾਂ 'ਚ ਲੜਾਈ ਹੋ ਗਈ। ਹਾਂਜੀ। ਤੇ ਉਹਨਾਂ ਦੇ ਵਿੱਚ ਵੀ ਜਿਹੜੇ ਸੀਗੇ ਬੰਦੇ ਕਈ ਉਹਨਾਂ ਨੇ ਚੱਕ ਲਏ, ਕੜੇ ਨਾਲ ਕੋਈ ਕਿਸੇ ਨੂੰ ਮਾਰਨ ਲੱਗਿਆ, ਉਹ ਕਹਿੰਦੇ ਇਹ ਜਿਹੜਾ ਸੀਗਾ ਫੈਲਨੀਅਸ ਅਸੌਲਟ ਕਰਨਾ ਚਾਹੁੰਦਾ ਸੀਗਾ, ਸਿਰ ਪਾੜਨਾ ਚਾਹੁੰਦਾ ਸੀਗਾ, ਏਦਾਂ ਏਦਾਂ। ਤੇ ਉਹ ਚੀਜ਼ਾਂ ਦੇ ਵਿੱਚ ਵੀ ਜਿਹੜੇ ਸੀਗੇ ਲੋਕ ਚੱਕ ਹੋਏ ਆ। ਫਿਰ ਨਾਲ ਹੁਣ ਕ੍ਰਿਮੀਨਲ ਲਾਇਰ ਵੀ ਕਰਨਾ ਪੈਂਦਾ, ਉਹ ਵੀ ਤੁਹਾਨੂੰ ਪਤਾ ਕਾਫੀ ਐਕਸਪੈਂਸਿਵ ਪੈ ਜਾਂਦੇ ਜਦੋਂ ਉਹ ਵੀ ਡਿਫੈਂਡ ਕਰਨੇ ਪੈਂਦੇ ਆ, ਤੇ ਨਾਲ ਇਮੀਗ੍ਰੇਸ਼ਨ ਵਾਲਾ ਵੀ ਪੈ ਜਾਂਦਾ। ਤੇ ਲੈ ਦੇ ਕੇ ਜਿਹੜਾ ਸੀਗਾ ਕੋਈ ਨੈਟ ਮੈਨੂੰ ਲੱਗਿਆ ਨਹੀਂ ਉਹਦੇ ਵਿੱਚ ਕੋਈ ਫਾਇਦਾ ਜਿਹੜਾ, ਪਰ ਇਹ ਹੈ ਕਿ ਯੰਗ ਜਨਤਾ ਜਿਹੜੀ ਜ਼ਿਆਦਾ ਲੜਾਈ ਝਗੜਾ ਵਾਲਾ ਜਿਹੜਾ ਥੋੜਾ ਸੀਗਾ ਉਹ ਅਵੋਇਡ ਕਰੋ। ਸਿਨੈਰੀਓ ਆਪਣੇ ਆਪ ਨੂੰ ਪਾਓ ਨਾ, ਪਹਿਲੀ ਗੱਲ ਉਦਾਂ ਦੇ ਸਿਨੈਰੀਓ 'ਚ 10 ਬੰਦੇ ਬਹਿ ਕੇ ਖੌਰੂ ਪਾਉਣ ਵਾਲੇ ਆ, ਤੇ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ, ਠੀਕ ਹੈ। ਜੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਹੈਗਾ, ਤੇ ਆਹ ਚੀਜ਼ ਨੂੰ ਤੁਸੀਂ ਕੇਅਰਫੁਲ ਰਹੋ। ਬੇਵਕੂਫੀ ਹੈ ਇਸ ਵੇਲੇ, ਕਿਉਂਕਿ ਜਿਹੜੀ ਤੁਸੀਂ ਦੇਖੋ ਕਿ ਸਰਕਾਰ ਦਾ ਐਟੀਟਿਊਡ ਜਿਹੜਾ ਕਿੱਧਰਲੇ ਪਾਸੇ ਨੂੰ ਬਹਾਨਾ ਲੱਭਦੇ ਆ ਕੋਈ ਵੀ, ਤੇ ਕੋਈ ਵੀ ਬੇਸਿਕਲੀ ਕੰਮ ਏਦਾਂ ਦਾ ਨਾ ਕਰੋ ਜਿਹਦੇ ਨਾਲ ਕਿ ਤੁਹਾਡਾ ਕੋਈ ਵੀ ਪੁਲਿਸ ਨਾਲ ਜਿਹੜਾ ਵਾਹ ਪੈ ਸਕਦਾ। ਤੇ ਉਹਦੇ ਵਿੱਚ ਫਿਰ ਏਦਾਂ ਹੈਗਾ, ਕਈ ਵਾਰੀ ਉਹ ਜਦੋਂ ਆਉਂਦੇ ਆ ਤਾਂ ਉਹਨਾਂ ਨੇ ਹੁਣ ਜਿਹੜੇ ਡਿਪੈਂਡਿੰਗ ਤੁਸੀਂ ਕਿਹੜੇ ਇਲਾਕੇ ਦੇ ਵਿੱਚ ਹੈਗੇ ਆ, ਤੇ ਈਵਨ ਤੁਸੀਂ ਦੇਖੋ ਕਿ ਈਵਨ ਸਿੰਪਲ ਟ੍ਰੈਫਿਕ ਸਟਾਪ ਤੇ ਵੀ ਲੋਕੀ ਚੱਕੇ ਆ, ਟਰੱਕ ਸਟਾਪਾਂ ਤੇ ਵੀ ਜਿਹੜੇ ਲੋਕੀ ਚੱਕੇ ਇਹਨਾਂ ਨੇ, ਠੀਕ ਹੈ। ਤੇ ਜਿਹੜਾ ਹੁਣ ਜਿੱਦਾਂ ਦਾ ਮਾਹੌਲ ਆ ਉਹਦੇ ਵਿੱਚ ਇਹੀ ਹੈ ਕਿ ਨਾ ਹੀ ਬੰਦੇ ਦਾ ਕੋਈ ਇਹਨਾਂ ਨਾਲ ਟੱਕਰਾ ਹੋਵੇ ਤਾਂ ਬੈਟਰ। ਹਾਂਜੀ, ਹੁਣ ਤੁਸੀਂ ਦੇਖੋ ਵੀ ਤੁਸੀਂ ਟਰੱਕ ਸਟਾਪਾਂ ਦੀ ਗੱਲ ਕਰਦੇ, ਇੱਥੇ ਗ੍ਰੀਨ ਕਾਰਡ ਦੇ ਇੰਟਰਵਿਊ ਦੇਣਗੇ ਫੌਜੀਆਂ ਦੀਆਂ ਬੀਬੀਆਂ, ਉਹ ਇਹਨਾਂ ਨੇ ਆਈਸ ਵਾਲਿਆਂ ਨੇ ਚੱਕ ਲਈਆਂ ਸੀ, ਫਿਰ ਹੁਣ ਛੱਡਣੀਆਂ ਸ਼ੁਰੂ ਕੀਤੀਆਂ। ਸੋ ਪਤਾ ਨਹੀਂ ਮਤਲਬ ਕੀ ਜਿਹੜਾ ਉਹ ਕਰ ਰਹੇ ਟਰੋਮਾਟਾਈਜ਼ਿੰਗ ਵੀ। ਇੱਕ ਤਾਂ ਵੈਟਰਨ ਦੇ ਤੁਸੀਂ ਘਰ ਵਾਲੀ ਉਹ ਗ੍ਰੀਨ ਕਾਰਡ ਦੇ ਲਈ ਉੱਥੇ ਇੰਟਰਵਿਊ ਦੇਣ ਗਏ, ਸੈਂਡੀਏਗੋ ਦੀ ਖਬਰ ਸੀਗੀ ਕੁਛ ਦਿਨ ਪਹਿਲਾਂ ਦੀ। ਹੁਣ ਕਹਿੰਦੇ ਵੀ
ਕੁਛ ਕੁ ਜਿਹੜੇ ਉਹ ਛੱਡੇ ਆ, ਜਿੱਦਾਂ ਤੁਸੀਂ ਕਿਹਾ ਵੀ ਮਹਿੰਗਾ ਸੌਦਾ ਪੈ ਜਾਂਦਾ। ਉਹ ਦੱਸ ਰਹੇ ਸੀਗੇ ਵੀ ਕਿਸੇ ਨੂੰ 8,000 ਕਿਸੇ ਨੂੰ $12,000 ਜਿਹੜਾ ਐਕਸਟਰਾ ਜਿਹੜਾ ਖੜੇ ਪੈਰ ਜਿਹੜਾ ਉਹ ਲਾਉਣਾ ਪਿਆ ਉਹਨਾਂ ਨੂੰ ਛਡਾਉਣ ਦੇ ਲਈ। ਸੋ ਇਕੱਲਾ ਅੰਦਰ ਹੋਣਾ ਹੀ ਨਹੀਂ, ਫਾਈਨੈਂਸ਼ਲੀ ਵੀ ਬਹੁਤ ਬੰਦਾ ਇਹਨਾਂ ਚੀਜ਼ਾਂ ਦੇ ਕਰਕੇ ਨਾਲ ਹਿੱਟ ਜਿਹੜਾ ਆ ਅਲਟਰਨੇਟਿਵ ਐਨਰਜੀ ਜਿਹੜਾ ਉਹ ਫਿਰ ਹੋ ਜਾਂਦਾ ਹੈਗਾ। ਸੋ ਇੱਥੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹੀ ਪਤਾ ਲੱਗਦਾ ਵੀ ਸਖਤੀ ਕਹਿ ਨਹੀਂ ਰਹੇ, ਅਸਲ 'ਚ ਕਰ ਵੀ ਰਹੇ ਆ ਵੀ ਉਹ ਸਾਰੀਆਂ ਚੀਜ਼ਾਂ। ਇਹਨੇ ਬਿਲਕੁਲ ਕਰ ਰਿਹਾ। ਇੱਕ ਨਿਊਜ਼ ਆਈ ਸੀਗੀ, ਘਰ ਵਾਲੀ ਸਿਟੀਜ਼ਨ ਸੀਗੀ, ਜਵਾਕ ਉਰੇ ਬੋਰਨ ਹੋਏ ਆ ਤੇ ਹਸਬੈਂਡ ਜਿਹੜਾ ਸੀਗਾ ਉਹੀ ਕੱਚਾ ਸੀਗਾ, ਜੇ ਪੱਕੇ ਹੋਣ ਦੇ ਪ੍ਰੋਸੈਸ 'ਚ ਸੀਗਾ। ਉੱਤੇ ਉਹਨਾਂ ਨੇ ਜਿਹੜਾ ਸੀਗਾ K9 ਛੱਡਤਾ ਸੀਗਾ, ਜਿਹੜਾ ਇਹਨਾਂ ਦਾ ਡੌਗ ਹੁੰਦਾ, ਉਹਨੇ ਕਾਫੀ ਵਿਸ਼ੀਅਸਲੀ ਉਹਦੇ ਅਟੈਕ ਕੀਤਾ ਸੀਗਾ ਬੋਡੀ ਤੇ ਜਿਹੜੇ ਲੋਕਾਂ ਨੇ ਫਿਰ ਜਿੱਦਾਂ ਦੱਸਿਆ ਕਿ ਉਹ ਬੰਦਾ ਕੋਈ ਅਰੈਸਟ ਰਜਿਸਟ ਵੀ ਨਹੀਂ ਕਰ ਰਿਹਾ ਸੀਗਾ। ਤੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਇਹ ਆਫੀਸਰ ਹੁਣ ਹੈਗੇ ਆ ਵੀ ਅਨਟ੍ਰੇਨਡ ਆ ਥੋੜੇ ਜਿਹੇ, ਤੇ ਕੋਈ ਜਿਹੜਾ ਸਿੰਪਥੀ ਨਹੀਂ ਜਿਹੜੀ ਰੱਖਦੇ, ਕਾਈਂਡਨੈਸ ਜਿਹੜੀ ਹੋਣੀ ਚਾਹੀਦੀ ਹੈ। ਤੇ ਆਪਾਂ ਵੀਡੀਓ ਦੇਖੀ ਹੀ ਆ, ਕਦੀ ਕਿਸੇ ਨੂੰ ਸੁੱਟਤਾ ਪਾਰਕਿੰਗ ਲੋਟ ਤੇ 5 ਜਣੇ ਪੈ ਗਏ। ਆਲਮੋਸਟ ਜਿਹੜਾ ਕਿਡਨੈਪਿੰਗ ਸਟਾਈਲ ਵਾਲਾ ਜਿਹੜਾ ਚੱਲਦਾ। ਤੇ ਵਿੱਚੋਂ ਹੁਣ ਕਈ ਵਾਰੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ, ਉਹ ਕੁੜੀ ਦੇ ਪਿੱਛੇ ਭੱਜੇ 5-6 ਜਣੇ ਜਿਹੜੇ ਆਉਂਦੇ ਆ ਤੇ ਸਟੈਪ ਡੈਡ ਉਹਦਾ, ਉਹ ਮਤਲਬ ਲੱਗਦਾ ਤਾਂ ਦੇਖਣ ਨੂੰ ਏਦਾਂ ਹੀ ਹੈ ਕਿ ਜਿੱਦਾਂ ਟ੍ਰੈਫਿਕਿੰਗ ਦੇ ਲਈ ਜਿਹੜਾ ਸੀਗਾ ਨਿਆਣਾ ਚੱਕਣ ਆਏ ਹੁੰਦੇ, ਏਦਾਂ ਵੀ ਵਿੱਚ ਜਿਹੜੇ ਸੀਨ ਲੱਗਦੇ ਜਦੋਂ ਹੀ ਉਹ ਬਾਹਰ ਨਿਕਲਦਾ। ਹੁਣ ਅਨਮਾਰਕਡ ਵਹੀਕਲ ਆ ਤੇ ਨਕਾਬ ਨਕੂਬ ਜੇ ਪਾਏ ਹੋਏ ਆ। ਹੁਣ ਮੈਂ ਕਿਹਾ ਉਹ ਚੀਜ਼ ਦਾ ਵੀ ਜਿਹੜਾ ਕ੍ਰਾਈਮ ਵਾਲਾ ਵੀ ਸਿਨੈਰੀਓ ਜਿਹੜਾ ਵਿੱਚ ਜਿਹੜਾ ਬਣਿਆ ਹੋਇਆ ਤੇ ਅੰਡਰ ਦਾ ਅਥਾਰਟੀ ਆਫ ਲਾਅ। ਫਿਰ ਹੁਣ ਮੈਂ ਕਿਹਾ ਜਿਹੜੇ ਪੁੱਠੀਆਂ ਸਿੱਧੀਆਂ ਗੱਲਾਂ ਕਈ ਜਿਹੜੀਆਂ ਹੋ ਜਾਂਦੀਆਂ, ਆਪਾਂ ਵੀਡੀਓ ਜਦੋਂ ਦੇਖਦੇ ਹੀ ਆ। ਤੇ ਆਪਣਾ ਤਾਂ ਜਿਹੜਾ ਸ਼ੋਅ ਇਹਦੇ ਰਾਹੀਂ ਇਹੀ ਆ ਕਿ ਜਿਹੜਾ ਲੜਾਈ ਝਗੜੇ ਤੋਂ ਥੋੜਾ ਜਿਹਾ ਬਚੋ, ਠੀਕ ਆ। ਪੁੱਠੀਆਂ ਸਿੱਧੀਆਂ ਗੱਲਾਂ ਜਿਹੜੀਆਂ ਠੱਲ ਪਾਓ ਉਹਨੂੰ, ਤੇ ਕੰਮਾਂ ਕਾਰਾਂ ਨਾਲ ਆਪਣੇ ਜਿਹੜਾ ਫੋਕਸ ਕਰੋ। ਜਿਹੜਾ ਮਾਹੌਲ ਆ ਸਹੀ ਨਹੀਂ ਚੱਲਦਾ ਪਿਆ ਇਸ ਵੇਲੇ। ਜੀ 19 ਕੰਟਰੀਜ਼ ਆਫ ਕੰਸਰਨ ਦੀ ਇਮੀਗ੍ਰੇਸ਼ਨ ਜਿਹੜੀ ਫਰੀਜ਼ ਆ ਉਹ ਕੀਤੀ ਆ ਕੱਲ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਕੱਤਰ ਕ੍ਰਿਸਟੀ ਨਿਯਮ ਨੇ ਕਿਹਾ ਵੀ ਇਹ ਲਿਸਟ ਹੁਣ 30 ਤੋਂ ਵੱਧ ਮੁਲਕਾਂ ਦੀ ਉਹਨਾਂ ਨੇ ਕਰ ਦਿੱਤੀ। ਉਹ ਨਵੇਂ ਮੁਲਕਾਂ ਦੇ ਨਾਮ ਤਾਂ ਉਹਨਾਂ ਨੇ ਅਜੇ ਤੱਕ ਨਹੀਂ ਦੱਸੇ, ਪਰ ਉਹ ਆਪਣੇ ਮੂੰਹੋਂ ਜਿਹੜੇ ਉਹ ਦੱਸ ਰਹੇ ਸੀਗੇ ਇੱਕ ਨਿਊਜ਼ ਚੈਨਲ ਦੇ ਉੱਤੇ ਜਿਹੜਾ ਉਹ ਆ ਕੇ। ਸੋ ਇਹ ਰਿਵਿਊ ਕਰਨਾ, ਫਰੀਜ਼ ਕਰਨਾ ਇਮੀਗ੍ਰੇਸ਼ਨ ਐਪਲੀਕੇਸ਼ਨਸ, ਇਹਦਾ ਵੀ ਕਾਫੀ ਅਸਰ ਪੈ ਰਿਹਾ ਹੋਊਗਾ ਓਬਵੀਅਸਲੀ ਉਹਨਾਂ ਲੋਕਾਂ ਦੇ ਉੱਤੇ, ਖਾਸ ਕਰਕੇ ਜਿਹੜੇ ਵਿਚਾਰੇ ਸਿਟੀਜ਼ਨ ਦੀ ਸਹੁੰ ਚੱਕਣ ਗਏ ਸੀ ਉਹਨਾਂ ਨੂੰ ਕੈਂਸਲੇਸ਼ਨ ਦੇ ਨੋਟਿਸ ਜਿਹੜੇ ਉਹ ਆ ਗਏ। ਹਾਂਜੀ, ਜਿੱਦਾਂ ਦੱਸਿਆ ਕਿ ਇੱਕ ਬਹਾਨਾ ਜਿਹਾ ਚਾਹੀਦਾ ਸੀਗਾ ਉਹਨਾਂ ਨੂੰ। ਤੇ ਕਿ ਜਿੱਦਾਂ ਹੁਣ 3 ਟਰੱਕ ਐਕਸੀਡੈਂਟਾਂ ਕਰਕੇ ਸਾਰਿਆਂ ਤੇ ਪ੍ਰੋਬਲਮ ਪਾਤੀ। ਸੇਮ ਥਿੰਗ ਜਿਹੜੀ ਆ ਜਿਹੜੇ ਬੰਦੇ ਨੇ ਏਦਾਂ ਕੀਤਾ ਤੇ ਸਾਰੇ ਜਿਹੜੇ ਅਫਗਾਨੀ ਸੀਗੇ ਸਾਰਿਆਂ ਤੇ ਪ੍ਰੋਬਲਮ ਪਾਤੀ। ਨਾਲ ਜਿਹੜੇ 18 ਦੇਸ਼ ਹੋਰ ਐਡ ਕਰ ਲਏ ਪਹਿਲਾਂ, ਹੁਣ ਉਹਨੂੰ ਵਧਾਤਾ। ਤੁਸੀਂ ਦੇਖ ਲਓ ਕਿ ਕੀਤਾ ਕਿਸੇ ਨੇ, ਫਲ ਜਿਹੜਾ ਉਹਦਾ ਕਿਸੇ ਨੂੰ ਭੁਗਤਣਾ ਪੈ ਰਿਹਾ। ਤੇ ਇਹਦੇ ਨਾਲ ਨਾਲ ਦੱਸਦੇ ਜਾਈਏ ਕਿ ਜਿਹੜੀ ਅਸਾਈਲਮ ਦੀਆਂ ਐਪਲੀਕੇਸ਼ਨਾਂ ਸੀਗੀਆਂ ਆਪਣੀਆਂ 589, ਉਹ ਕਹਿੰਦੇ ਕਿ ਇਰਰਿਸਪੈਕਟਿਵ ਆਫ ਕਿਹੜੀ ਨੈਸ਼ਨੈਲਿਟੀ ਦੇ ਤੁਸੀਂ ਹੈਗੇ, ਇਹਦੇ ਵਿੱਚ ਆਪਣੇ ਇੰਡੀਅਨ ਕੇਸ ਵੀ ਆ ਜਾਂਦੇ ਆ। ਅੱਛਾ। ਤੇ ਉਹ ਕਹਿੰਦੇ ਸਾਰਿਆਂ ਤੇ ਜਿਹੜੀ ਫ੍ਰੀ USCIS ਵਾਲਿਆਂ ਨੇ ਜਿਹੜੀ ਸੀਗੀ ਉਹ ਫਰੀਜ਼ ਲਾਤੀ। ਆਪਾਂ ਕਈ ਜਿਹੜੀ ਇੰਟਰਵਿਊ ਅਟੈਂਡ ਕਰਨ ਗਏ ਸੀਗੇ, ਅਸਾਈਲਮ ਅਫਸਰ ਕਹਿੰਦਾ ਕਿ ਹੁਣ ਆਪਾਂ ਇਹਨੂੰ ਐਡਜੂਡੀਕੇਟ ਨਹੀਂ ਕਰ ਸਕਦੇ ਇਸ ਵੇਲੇ। ਤੇ ਉਧਰ ਨੂੰ ਉਹਨਾਂ ਨੇ ਇਸ਼ਾਰਾ ਕੀਤਾ ਕਿ ਹੁਣ ਜਿਹੜੀ, ਤੇ ਇਹਦਾ ਹੁਣ ਪਤਾ ਨਹੀਂ, ਕਈ ਲੋਕੀ ਇਹ ਵੀ ਸੋਚੂਗੇ ਕਿ ਇਹਦਾ ਫਾਇਦਾ ਵਾ ਕਿ ਉਹਨਾਂ ਨੂੰ ਟਾਈਮ ਜ਼ਿਆਦਾ ਮਿਲ ਜਾਂਦਾ ਉਰੇ ਰਹਿਣ ਲਈ, ਕਿ ਉਹਨਾਂ ਨੇ ਫੈਸਲਾ ਨਹੀਂ ਜਿਹੜਾ ਦੇਣਾ, ਵੈਟ ਜ਼ਿਆਦਾ ਜਿਹੜੇ ਕਰਨੇ ਆ ਸਲੋ ਡਾਊਨ ਕਰਤਾ। ਓਕੇ। ਤੇ ਦੋਨੋਂ ਪਾਸੇ ਖਬਰ ਨੂੰ ਲਿਆ ਜਾ ਸਕਦਾ। ਕਈ ਜਿਹੜਾ ਨੂੰ ਹੁਣ ਜਲਦੀ ਸੀਗੀ ਉਹਨਾਂ ਨੂੰ ਉਹਨਾਂ ਨੇ ਬੇਸਿਕਲੀ, ਪਰ ਉਹ ਇਹ ਕਹਿ ਰਿਹਾ ਕਿ ਜੇ ਤੁਹਾਨੂੰ ਪ੍ਰੋਬਲਮ ਆ, ਆਪਾਂ ਤੁਹਾਨੂੰ ਇੱਥੇ ਰਹਿਣ ਲਈ ਜਿਹੜੀ ਸੀਗੀ ਪਰਮਿਸ਼ਨ ਦਿੱਤੀ ਆ। ਤੇ ਟਾਈਮ ਜਿਹੜਾ ਹੈਗਾ ਕਿ ਜੇ ਡਿਲੇ ਹੁੰਦਾ ਉਹ ਤੁਹਾਡੇ ਫੇਵਰ 'ਚ ਹੀ ਉਹ ਕਾਊਂਟ ਕਰਦੇ ਆ, ਕਿ ਤੁਹਾਨੂੰ ਇੱਕ ਤਰ੍ਹਾਂ ਸ਼ਰਨ ਜਿਹੜੀ ਦਿੱਤੀ ਆ। ਤੇ ਕਈ ਲੋਕੀ ਇਹਨੂੰ ਵਧੀਆ ਸਮਝਦੇ ਆ ਖਬਰ, ਠੀਕ ਆ। ਜੇ ਆਪਣਾ ਇੰਟਰਵਿਊ ਹੋ ਗਈ ਤੇ ਨਹੀਂ ਵੀ ਫੈਸਲਾ ਦਿੱਤਾ ਤੇ ਵਰਕ ਪਰਮਿਟ ਵਗੈਰਾ ਰਹਿਣ ਨੂੰ ਜਿਹੜਾ ਉਹ ਮਿਲ ਜਾਂਦਾ ਉਰੇ। ਸੋ ਇਹ ਥੋੜਾ ਜਿਹਾ ਐਕਸਪਲੇਨ ਕਰ ਦਿਓ, ਥੋੜਾ ਹੋਰ ਜੇ ਡਿਟੇਲ ਦੇ ਵਿੱਚ ਤੁਸੀਂ ਥੋੜਾ ਦੱਸ ਸਕਦੇ ਹੋ ਵੀ 589 ਵਾਲਿਆਂ ਦਾ ਮਤਲਬ ਹੁਣ ਇਹ ਆ ਵੀ ਪੈਂਡਿੰਗ ਦੇ ਵਿੱਚ ਆ ਗਏ ਉਹ ਇਸ ਟਾਈਮ, ਉਹਨਾਂ ਨੂੰ ਕੋਈ ਫੈਸਲਾ ਜਿਹੜਾ ਉਹ ਨਹੀਂ ਸੁਣਾਇਆ ਜਾਊਗਾ, ਕੋਈ ਦੱਸਿਆ ਨਹੀਂ ਜਾਊਗਾ। ਕੋਰਟ, ਇਮੀਗ੍ਰੇਸ਼ਨ ਕੋਰਟ ਵਾਲਿਆਂ ਨੂੰ ਨਹੀਂ, ਜਿਹੜੇ USCIS ਵਾਲੇ ਸੀਗੇ ਨਾ, ਅਸਾਈਲਮ ਆਫਿਸ 'ਚ ਇਹਨਾਂ ਦਾ ਕੇਸ ਲੱਗਾ ਹੁੰਦਾ, ਉਹਨਾਂ ਨੂੰ ਉਹ ਕਹਿ ਰਹੇ ਆ ਕਿ ਆਪਾਂ ਇਹਨਾਂ ਦੀ ਜਿਹੜੀ ਸੀਗੀ ਹੋਲਡ ਤੇ ਪਾਤੇ ਆ, ਤੇ ਜੇ ਇੰਟਰਵਿਊਜ਼ ਉਹ ਲੈ ਰਹੇ ਆ, ਪਰ ਉਹ ਕੇਸ ਜਿਹੜਾ ਸੀਗਾ ਫੈਸਲਾ ਨਹੀਂ ਦੇ ਰਹੇ। ਤੇ ਇਮੀਗ੍ਰੇਸ਼ਨ ਕੋਰਟ ਦੇ ਉਹਦੇ ਫੈਸਲੇ ਤਾਂ ਉਸੇ ਤਰੀਕੇ ਦੇ ਨਾਲ ਚੱਲ ਰਹੇ, ਉਹਦੇ ਤੇ ਕੋਈ ਅਸਰ ਨਹੀਂ। ਹਾਂਜੀ, ਕਿਉਂਕਿ ਕੋਰਟ ਦਾ ਤੁਹਾਡਾ ਡਿਫੈਂਸਿਵ ਐਪਲੀਕੇਸ਼ਨ ਹੁੰਦੀ ਆ, ਤੁਸੀਂ ਪ੍ਰੋਸੀਡਿੰਗ 'ਚ ਹੁੰਨੇ ਆ ਤੇ ਉਹਨਾਂ ਨੇ ਤੁਹਾਨੂੰ ਡਿਪੋਰਟ ਕਰਨਾ ਹੁੰਦਾ, ਤੁਹਾਨੂੰ ਉਹਨੂੰ ਬਚਣ ਲਈ ਜਿਹੜਾ ਸੀਗਾ ਤੁਸੀਂ ਪਾਣੇ ਆ। ਓਬਵੀਅਸਲੀ ਉਹ ਤਾਂ ਜੇ ਹੁਣ ਕੋਰਟ ਦੇ ਵੀ ਹੋਲਡ ਤੇ ਪਾ ਦੇਣ, ਉਹ ਵੀ ਲੋਕਾਂ ਨੂੰ ਫਾਇਦਾ ਹੀ ਹੈ। ਜੇ ਬੌਂਡ ਦੇ ਦੇਣ ਤੇ ਕੋਰਟ ਦੇ ਪਾ ਦੇਣ ਤਾਂ
ਹਾਂਜੀ ਕੋਰਟ ਵਾਲੇ ਨਹੀਂ ਇਹਨਾਂ ਨੇ, ਕਿਉਂਕਿ ਉਹ ਰਿਮੂਵਲ ਪ੍ਰੋਸੀਡਿੰਗ ਵਿੱਚ ਤੁਸੀਂ ਐਜ਼ ਅ ਡਿਫੈਂਸ ਅਸਾਈਲਮ ਕਲੇਮ ਕਰ ਰਹੇ ਆ, ਹਾਂ ਹਾਂ ਉਹ ਹਾਂ ਇਹਨਾਂ ਨੇ ਉਹ ਨਹੀਂ ਇਹਨਾਂ ਨੇ ਹੋਲਡ ਤੇ ਪਾਣੇ। ਜਿਹੜੇ ਯੂਐਸਸੀਐਸ ਵਾਲੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਜਾ ਕੇ ਅਫਰਮੇਟਿਵ ਕਿ ਮੈਨੂੰ ਅਸਾਈਲਮ ਦਿਓ, ਉਹ ਵਾਲੇ ਇਹਨਾਂ ਨੇ ਹੋਲਡ ਤੇ ਪਾਏ। ਠੀਕ ਆ, ਉਹ ਕੱਢਣ ਨੂੰ ਤਾਂ ਕਾਹਲੇ ਆ, ਰੱਖਣ ਨੂੰ ਹੀ ਲੇਟ ਕਰਦੇ ਆ। ਉਹ ਚੀਜ਼ ਜਿਹੜੀ ਇਹਨਾਂ ਦੀ ਹਾਂਜੀ ਬਣੀ ਪਈ ਹੈ ਜੀ। ਫੇਸ਼ੀਅਲ ਰੈਕੋਗਨੀਸ਼ਨ ਜਿਹੜੀ ਆ ਰਿਕੁਆਇਰਮੈਂਟ ਤੇ ਬਾਇਓਮੈਟ੍ਰਿਕ ਰਿਕੁਆਇਰਮੈਂਟਸ ਆ, ਉਹਨਾਂ ਨੂੰ ਯੂਐਸ ਬਾਰਡਰਸ ਦੇ ਉੱਤੇ ਹੋਰ ਐਕਸਪੈਂਡ ਕੀਤਾ ਜਾ ਰਿਹਾ ਹੈ। ਹਾਂਜੀ ਪਹਿਲਾਂ ਜਿੱਦਾਂ ਸੀਗਾ ਕਿ 14 ਸਾਲ ਤੋਂ ਘੱਟ ਜਿਹੜੇ ਜਵਾਕ ਸੀਗੇ ਉਹਨਾਂ ਦੇ ਨਹੀਂ ਫਿੰਗਰਪ੍ਰਿੰਟ ਲੈਂਦੇ ਸੀ, ਜਾਂ ਜਿਹੜੇ 79 ਇਅਰਸ ਤੋਂ ਜ਼ਿਆਦਾ ਉਮਰ ਵਾਲੇ ਸੀ ਉਹਨਾਂ ਦੇ ਨਹੀਂ ਲੈਂਦੇ ਸੀਗੇ। ਤੇ ਹੁਣ ਉਹ ਕਹਿੰਦੇ ਕਿ ਸਾਰਿਆਂ ਦੇ ਜਿਹੜੀ ਨਵੀਂ ਟੈਕਨੋਲੋਜੀ ਜਿਹੜੀ ਹੈਗੀ ਆ, ਜਿਹਦੇ ਵਿੱਚ ਕਿ ਫੋਟੋ ਇਹਨਾਂ ਨੇ ਕਰਨੀ, ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ, ਫਿੰਗਰਪ੍ਰਿੰਟਸ ਵਗੈਰਾ ਸਾਰਾ ਜਿਹੜਾ ਸੀਗਾ, ਰੈਟਨਾ ਸਕੈਨ, ਉਹ ਹੁਣ ਇਹ ਕਹਿੰਦੇ ਆ ਕਿ ਦਸੰਬਰ 26 2025 ਤੋਂ ਸ਼ੁਰੂ ਹੋ ਜਾਣਾ। ਤੇ ਇਹਦੇ ਵਿੱਚ ਸਾਰੇ ਨਾਨ ਸਿਟੀਜ਼ਨ ਆ ਜਾਣੇ ਆ, ਤੇ ਈਵਨ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਉਹ ਵੀ ਕਹਿੰਦੇ ਆਪਾਂ ਇਹ ਡੇਟਾਬੇਸ ਦੇ ਥੱਲੇ ਪਾਣੇ। ਹਾਂਜੀ, ਸੋ ਇਹ ਚੇਂਜਸ ਆ ਰਹੇ ਆ ਤੇ ਠੀਕ ਹੈ ਜੀ। ਸੋ ਓਵਰਆਲ ਆਪਾਂ ਦੇਖ ਰਹੇ ਹਾਂ ਵੀ ਕਰੰਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਦੇ ਦੌਰਾਨ ਚਾਹੇ ਲੀਗਲੀ ਕੋਈ ਇੱਥੇ ਆ ਰਿਹਾ ਵੀਜ਼ਾ ਰਿਕੁਆਇਰਮੈਂਟ ਆ, ਚਾਹੇ ਕੋਈ ਈਵਨ ਬਾਰਡਰ ਕ੍ਰਾਸ ਕਰਕੇ ਆਇਆ ਸੀ ਜਿਹਨੇ ਅਸਾਈਲਮ ਦੇ ਲਈ ਅਪਲਾਈ ਕੀਤਾ, ਰਿਫਿਊਜੀ ਵਾਲਾ ਜਿਹੜਾ ਸੀਗਾ, ਕੋਈ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਸੀਗੇ। ਸੋ ਐਵਰੀਵੇਅਰ ਆਪਾਂ ਦੇਖ ਰਹੇ ਹਾਂ ਵੀ ਇਮੀਗ੍ਰੇਸ਼ਨ ਦੇ ਉੱਤੇ ਕ੍ਰੈਕਡਾਊਨ ਬਹੁਤ ਤੇਜ਼ੀ ਦੇ ਨਾਲ ਤੇ ਬਹੁਤ ਸਖਤੀ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈ। ਸੋ ਕੀ ਤੁਹਾਨੂੰ ਇਹ ਨਜ਼ਰ ਆ ਰਿਹਾ ਆ ਤੁਹਾਡੀ ਕਮਿਊਨਿਟੀ ਦੇ ਵਿੱਚ, ਖਾਸ ਕਰਕੇ ਜਿਹੜੀ ਇਮੀਗ੍ਰੇਸ਼ਨ ਕਾਨੂੰਨ ਦੇ ਨਾਲ ਸਿੱਝਦੀ ਆ, ਤੁਸੀਂ ਅਦਾਲਤਾਂ 'ਚ ਜਾਂਦੇ ਆ, ਲੋਕਾਂ ਦੇ ਨਾਲ ਵਾਹ ਵਾਸਤਾ ਆ, ਪ੍ਰਸ਼ਾਸਨ ਦੇ ਨਾਲ ਵਾਹ ਵਾਸਤਾ ਆ, ਕੀ ਨਜ਼ਰ ਆ ਰਿਹਾ ਹੈ, ਕੀ ਚੇਂਜਸ ਨਜ਼ਰ ਆ ਰਹੇ ਆ ਤੁਹਾਨੂੰ? ਦੇਖੋ ਜੀ ਮਾਹੌਲ ਹੁਣ ਕੀ ਬਣਿਆ ਪਿਆ, ਜਿਹੜੀ ਸਰਕਾਰ ਆ ਉਹਨੇ ਆਪਣਾ ਇੱਕ ਸਟੈਂਸ ਲਾ ਲਿਆ ਕਿ ਇਮੀਗ੍ਰੈਂਟਾਂ ਨੂੰ ਜਿਹੜਾ ਸੀਗਾ ਤੰਗ ਪਰੇਸ਼ਾਨ ਕਰਨਾ। ਠੀਕ ਹੈ, ਇਮੀਗ੍ਰੈਂਟਾਂ ਦੀ ਹੁਣ ਕੀ ਸਿਚੁਏਸ਼ਨ ਬਣ ਗਈ ਆ, ਉਹਦੇ ਵਿੱਚ ਤੁਸੀਂ ਦੇਖੋ ਕਿ ਕਈ ਜਿਹੜੇ ਸੀਗੇ, ਜਦੋਂ ਬਾਰਡਰ ਪੂਰਾ ਖੁੱਲਾ ਸੀਗਾ, ਕਈ ਕ੍ਰਿਮੀਨਲ ਐਲੀਮੈਂਟ ਵੀ ਆਏ ਆ। ਠੀਕ ਹੈ, ਆਪਣੀ ਕਮਿਊਨਿਟੀ ਦੇ ਵਿੱਚ ਵੀ ਆਏ ਆ, ਕਮਿਊਨਿਟੀ ਨੂੰ ਵੀ ਪਤਾ ਵਾ। ਤੇ ਜਿੰਨੀ ਮਰਜ਼ੀ ਹੁਣ ਆਪਾਂ ਗੱਲ ਜਿੱਧਰ ਨੂੰ ਮਰਜ਼ੀ ਕਰ ਲਈਏ, ਪਤਾ ਸਾਰਿਆਂ ਨੂੰ। ਠੀਕ ਹੈ, ਭਾਵੇਂ ਚੈਟ ਸੁਣ ਰਿਹਾ, ਭਾਵੇਂ ਮਤਲਬ ਸੋਸ਼ਲ ਮੀਡੀਆ ਤੇ ਵੈਸੇ ਟ੍ਰੋਲ ਕਮੈਂਟ ਕਰ ਰਹੇ ਆ, ਪਤਾ ਸਾਰਿਆਂ ਨੂੰ ਹੀ ਹੈ ਕਿ ਕੀ ਆ ਮਾਹੌਲ ਜਿਹੜਾ ਸੀਗਾ, ਉਹ ਜਿਹੜਾ ਸੀਗਾ ਹੁਣ ਪਹਿਲਾਂ ਵਾਂਗ ਉਹ ਨਹੀਂ ਰਿਹਾ। ਜਿਹੜੇ ਪਿਛਲੇ 2 ਸਾਲ ਪਹਿਲਾਂ ਜਿਹੜਾ ਸੀਗਾ ਕਿ ਸਾਰੇ ਬੰਦੇ ਹਾਰਡ ਵਰਕਿੰਗ ਆ ਉਹਦੇ ਵਿੱਚ, ਹੁਣ ਜਿਹੜਾ ਇਹ ਵਾਲੀ ਜਿਹੜੀ ਸੈਗਮੈਂਟ ਜਿਹੜੀ ਹੈਗੀ ਆ 2022 ਤੇ 23 ਦੇ, ਇਹ ਹੁਣ ਖੁੱਲ ਕੇ ਨਹੀਂ ਕਿਸੇ ਨੇ ਕਹਿਣਾ, ਬਸ ਆਪਾਂ ਇਦਾਂ ਕਿ ਖੁੱਲ ਕੇ ਕਹਿ ਦੇਈਦਾ ਤੇ ਉਹ ਥੋੜਾ ਜਿਹਾ ਬੁਰਾ ਵੀ ਕਈ ਮਨਾ ਜਾਂਦੇ ਆ। ਇਹਦੇ ਵਿੱਚ ਹੁਣ ਕੀ ਆ ਕਿ ਆ ਜਿਹੜਾ ਹੈਗਾ ਰੀਅਲਿਸਟਿਕ ਸਿਨੈਰੀਓ ਹੈਗਾ, ਇਹਦੇ ਨਾਲ ਹੁਣ ਕੀ ਸੀਗਾ ਕਿ ਇਦਾਂ ਨਹੀਂ ਹੈਗਾ ਕਿ ਹਰੇਕ ਬੰਦਾ ਟਰੱਕ ਨਹੀਂ ਚਲਾਉਣਾ ਜਾਣਦਾ, ਜਾਂ ਹਰੇਕ ਬੰਦੇ ਨੂੰ ਜਿਹੜੀ ਸੀਗੀ ਨੌਲੇਜ ਨਹੀਂ ਹੈਗੀ, ਪਰ ਜਿਹੜਾ ਕੀ ਸੀਗਾ ਕਿ ਸਾਰਿਆਂ ਨੂੰ ਉਹਨਾਂ ਨੇ ਇੱਕੋ ਤਰਾਜੂ ਤੇ ਤੋਲਤਾ ਕਿ ਨਹੀਂ ਬਈ ਤੁਹਾਡੇ ਸਾਰਿਆਂ ਦੇ ਆਪਾਂ ਸਸਪੈਂਡ ਕਰਨੇ ਆ। ਹੁਣ ਇਹਦੇ ਵਿੱਚ ਤੁਸੀਂ ਲਾ ਲਓ ਕਿ ਉੱਤਰ ਗਿਆ ਪੈਰਾਲੀਗਲ ਸਾਹਿਬ, ਜਿਹਨਾਂ ਕੋਲ ਲਾਇਸੈਂਸ ਨਹੀਂ ਹੈਗਾ। ਠੀਕ ਹੈ, ਪੈਰਾਲੀਗਲ ਦੇ ਨਾਲ ਥੋੜੇ ਜਿਹੇ ਵਿੱਚ ਗੇਮ ਦੇ ਉੱਤਰ ਗਏ ਜਿਹੜੇ ਆਪਣੇ ਆਹੀ ਲੋਕਾਂ ਦੇ ਜਿਹੜਾ ਸਕੇ ਬੰਨੇ, ਕਹਿੰਦੇ ਜੀ ਵਕੀਲ ਸਾਹਿਬ ਤੁਸੀਂ ਏਦਾਂ ਕਰਦੇ। ਮੈਂ ਹੁਣ ਵੀ ਜਿੱਦਾਂ ਚਲਾ ਰਿਹਾ ਨਾ ਸੋਸ਼ਲ ਮੀਡੀਆ ਤੇ, ਵਕੀਲ ਸਾਹਿਬ ਤੁਸੀਂ ਜੀ ਮੁੰਡਿਆਂ ਨੂੰ ਏਦਾਂ ਕਰਤਾ ਓਦਾਂ ਕਰਤਾ, ਉਦਾਂ ਹੀ ਏਦਾਂ ਵਿੱਚ ਤੂੰ ਕੌਣ ਮੈਂ ਖਾਮ ਖਾਲਾ ਹਿਸਾਬ ਕਿਤਾਬ। ਉਹ ਇੰਨੀ ਕੁ ਕਨਫਿਊਜ਼ਨ ਜਿਹੜੀ ਕ੍ਰੀਏਟ ਹੋਈ ਆ। ਹੁਣ ਆਪਣਾ ਕੀ ਹੈਗਾ, ਸ਼ੋਅ ਦਾ ਕੰਮ ਹੈਗਾ ਕਿ ਆਪਾਂ ਰੂਲ ਦੱਸਣੇ, ਆਹ ਰੂਲ ਆ ਗਿਆ, ਆਹ ਕੇਸ ਲਾਅ ਆ ਗਿਆ, 9th ਸਰਕਿਟ ਦਾ ਆ ਗਿਆ। ਹੁਣ ਐਗਜ਼ਾਮਪਲ ਦਿੰਦਾ, ਫੋਰ ਐਗਜ਼ਾਮਪਲ 9th ਸਰਕਿਟ ਦਾ ਕੇਸ ਲਾਅ ਆਇਆ ਸੀਗਾ ਇਸੇ ਪਿਛਲੇ ਹਫਤੇ। ਹਾਂਜੀ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਆਹੀ ਆਪਣੇ ਮਾਨ ਪਾਰਟੀ ਦੇ ਕੇਸਾਂ ਨੂੰ ਰਿਲੇਟਡ ਜਿੱਦਾਂ ਪੂਰਾ ਡਿਟੇਲ ਦੇ ਵਿੱਚ ਦੱਸੀ ਸੀਗੀ ਕਿ ਕਿਹੜੇ ਲੋਕੀ ਪਾਸਟ ਪ੍ਰੋਸੀਕਿਊਸ਼ਨ ਦੇ ਵਿੱਚ ਨਹੀਂ ਆਉਂਦੇ। ਸੋ ਬੇਸਿਕਲੀ ਉਹਨਾਂ ਨੇ ਸਾਰਾ ਜਿਹੜਾ ਇੱਕ ਫੈਕਟ ਪੈਟਰਨ ਸੀਗਾ ਚੱਕ ਕੇ ਦੱਸਦਾ ਕਿ ਆਲੇ ਲੋਕੀ ਜਿਹੜੇ ਨਹੀਂ ਆਉਂਦੇ। ਹੁਣ ਜਿਹੜਾ ਸਹੀ ਇਨਫੋਰਮੇਸ਼ਨ ਤੇ ਹੈ ਕਿ ਆਪਾਂ ਹੁਣ ਜਿੱਦਾਂ ਸ਼ੋਅ ਕਰਦੇ ਆ, ਚਲੋ ਹੋਰ ਜਿਹੜੇ ਵਕੀਲ ਸੋਸ਼ਲ ਮੀਡੀਆ ਤੇ ਆਉਂਦੇ, ਇੱਥੋਂ ਹੀ ਜਿਹੜਾ ਸੀਗਾ ਪਤਾ ਲੱਗਦਾ ਨਾ ਲੋਕਾਂ ਨੂੰ, ਹੋਰ ਤਾਂ ਨਹੀਂ ਕੋਈ ਹੈਗਾ ਕਿ ਆਪ ਜਾ ਕੇ ਕੋਈ ਫੈਡਰਲ ਰਜਿਸਟਰ ਤੇ ਨਹੀਂ ਕੋਈ ਪੜ੍ਹਦਾ ਹੈਗਾ। ਪਰ ਰਾਜਕਰਨ ਜੀ ਹੁਣ ਫੀਲਡ ਦੇ ਵਿੱਚ ਕੀ ਹੋਇਆ ਕਿ ਕਈ ਲੋਕਾਂ ਨੇ ਜਿਹੜਾ ਧਿਆ ਲਿਆ ਕਿ ਵਾਪਸ ਜਾਣਾ ਵਾ, ਉਹਨਾਂ ਨੂੰ ਫਿਰ ਇਹ ਕਿ ਵਾਪਸ ਜੇ ਜਾਣਾ ਵਾ ਤੇ ਆਪਾਂ ਜਿਹੜਾ ਸੀਗਾ ਕੇਸ ਵੱਲ ਕਿਉਂ ਫੋਕਸ ਕਰੀਏ। ਸਿੱਧੀ ਜਿਹੜੀ ਗੱਲ ਹੈਗੀ, ਉਹ ਦੋ ਚੀਜ਼ਾਂ ਨਹੀਂ ਹੋ ਸਕਦੀਆਂ, ਤੁਸੀਂ ਕੇਸ ਵੱਲ ਫੋਕਸ ਕਰਦੇ ਆ ਨਹੀਂ ਕਰਦੇ। ਸੋ ਉਹਦੇ ਵਿੱਚ ਕੀ ਹੁੰਦਾ ਕਿ ਜੇ ਹੁਣ 5 ਬੰਦੇ ਬੈਠੇ ਆ, ਉਹਨਾਂ ਚੋਂ ਇੱਕ ਜਣੇ ਦੀ ਜੇ ਤਰੀਕ ਆ, ਉਹ 4 ਨੇ ਕਹਿਣਾ ਕਿ ਤੂੰ ਏਦਾਂ ਕਰ ਲਾ ਓਦਾਂ ਕਰ ਲਾ। ਬਾਹਰ ਵਾਲੀ ਸਲਾਹ ਹੈ ਐਕਸਪੈਰੀਮੈਂਟੇਸ਼ਨ। ਮੈਂ ਉਹੀ ਮੁੰਡਿਆਂ ਨੂੰ ਕਹਿਣਾ ਹੁੰਦਾ ਕਿ ਮੈਂ ਕਿ ਕਦੀ ਕਿਸੇ ਦੇ ਕਰਕੇ ਨਾ ਆਖੇ ਲੱਗ ਕੇ ਆਪਣਾ ਨਾ ਕਰਿਆ ਕਰੋ। ਜਦੋਂ ਇਹਨਾਂ ਦੀ ਆਪ ਦੀ ਵਾਰੀ ਆਣੀ, ਇਹਨਾਂ ਨੇ ਬੜੇ ਡਿਫਰੈਂਟ ਤਰੀਕੇ ਨਾਲ ਕਰਨਾ, ਉਹਨਾਂ ਨੇ ਆਪਣੇ ਵਕੀਲ ਦੇ ਹਿਸਾਬ ਨਾਲ ਚੱਲਣਾ। ਸਹੀ ਗੱਲ ਆ। ਹੁਣ ਆਪਾਂ ਕੀ ਦੇਖਿਆ ਕਿ ਆਪਾਂ ਹੁਣ ਸਾਡਾ ਜਿਹੜਾ ਸੋਸ਼ਲ ਮੀਡੀਆ, ਜਿੰਨੇ ਕੁ ਬੰਦੇ ਵੀਡੀਓ ਬਣਾਉਣ ਲਈ ਰਾਜੀ ਹੁੰਦੇ, ਆਪਾਂ ਉਹਨਾਂ ਨੂੰ ਸਾਹਮਣੇ ਦੱਸ ਦੇਈਦਾ
ਉਹਦੇ ਵਿੱਚ ਉਹਦੀ ਤੁਸੀਂ ਦੇਖੋ ਕਿ ਡਿਟੈਂਸ਼ਨ ਸੈਂਟਰ 'ਚ ਔਖੇ ਤੋਂ ਔਖੇ ਡਿਟੈਂਸ਼ਨ ਸੈਂਟਰ 'ਚੋਂ ਮੁੰਡੇ ਬਾਹਰ ਵੀ ਨਿਕਲੇ ਆ ਕੇਸ ਲੜ ਕੇ। ਕਈਆਂ ਦੇ ਜਿਹੜੇ ਸੀਗੇ ਕ੍ਰਿਮੀਨਲ ਵਾਲੇ ਮੁੱਦੇ ਸੀਗੇ, ਐਕਸੀਡੈਂਟ ਵਾਲੇ ਮੁੱਦੇ ਸੀਗੇ, ਉਹ ਵੀ ਜੇ ਉਹਨਾਂ ਨੇ ਸੀਰੀਅਸਲੀ ਲਿਆ, ਰਿਸਪੈਕਟਫੁਲੀ ਚੱਲੇ ਆ, ਆਪਣਾ ਪੂਰਾ ਕੰਮ ਕੀਤਾ, ਉਹ ਬਾਹਰ ਵੀ ਨਿਕਲੇ ਆ ਕਿ ਜਿਹੜੇ ਕਿਸੇ ਮਤਲਬ ਕਿਸੇ ਦੇ ਪਿੱਛੇ ਨਹੀਂ ਲੱਗੇ। ਕੇਸ ਉਹਦੇ ਵਿੱਚ ਏਦਾਂ ਦੇ ਵੀ ਸੀਗੇ ਜਿਹਦੇ ਵਿੱਚ ਕਈ ਪੈਰਾਲੀਗਲ ਪੈ ਗਏ, ਉਹਨਾਂ ਨੇ ਕਦੀ ਮੈਡੀਕਲ ਪਾਤੇ ਨਕਲੀ ਕਿ ਨਹੀਂ ਜੀ ਇਹਨੇ ਤਰੀਕ ਤੇ ਨਹੀਂ ਜਾਣਾ, ਤੇ ਉਹ ਇਦਾਂ ਦਾ ਮਤਲਬ ਬੜਾ ਡਰਾਮਾ ਜਿਹੜਾ ਹੁੰਦਾ ਕਿ ਨਹੀਂ ਕਿ ਤਰੀਕ ਤੇ ਵੀ ਨਹੀਂ ਜਾਣਾ, ਕੇਸ ਵੀ ਨਹੀਂ ਲੜਨਾ, ਇਹ ਵੀ ਕਈਆਂ ਨੇ ਧਿਆਇਆ ਹੋਇਆ ਏਦਾਂ। ਸ਼ੋਅ ਵੀ ਸੁਣ ਰਹੇ ਆਪਣਾ, ਸੁਣਨਾ ਸੀਗਾ, ਸੁਣਨਾ ਹੈਗਾ ਉਹਨਾਂ ਨੇ ਅੱਗੇ ਤੋਂ, ਪਰ ਇਹ ਹੈਗਾ ਕਿ ਜਿਹੜੀ ਗੱਲ ਕਰਨੀ ਉਹ ਇਹ ਹੈਗਾ ਕਿ ਚਲਾਕੀ, ਨਹੀਂ ਮੈਂ ਜਾਣਾ ਨਹੀਂ, ਜੱਜ ਮਾੜਾ ਟੱਕਰ ਗਿਆ, ਮੈਂ ਜਾਣਾ ਨਹੀਂ, ਮੈਂ ਵਕੀਲ ਦੇ ਉੱਤੇ ਸੁੱਟ ਦਿੰਨਾ। ਇਸ ਚੀਜ਼ ਦੇ ਵਿੱਚ ਕੀ ਹੈਗਾ ਕਿ ਜਿਹੜੀ ਇੱਕ ਬਾਹਰਲੇ ਜਿਹੜੇ ਹੁਣ ਨਵੇਂ 2-4 ਜਿਹੜੇ ਪੈਰਾਲੀਗਲ ਆਇਆ, ਉਹ ਬਹੁਤ ਕੰਮ ਜਿਹੜਾ ਖਰਾਬ ਕਰ ਰਹੇ ਆ, ਕਮਿਊਨਿਟੀ ਦਾ ਜਿਹੜਾ ਨੁਕਸਾਨ ਕਰ ਰਹੇ ਆ। ਅਲਟੀਮੇਟਲੀ ਜਿਹੜਾ ਕੀ ਹੁੰਦਾ ਕਿ ਕੇਸ ਤਾਂ ਐਂਡ ਆਫ ਦਾ ਡੇ ਕੀ ਹੈ ਕਿ ਕੇਸ ਵਕੀਲ ਨੇ ਲੜਨਾ ਹੁੰਦਾ। ਵਕੀਲ ਕਿੰਨੇ ਹੋਣੇ ਲੈ ਦੇ ਕੇ ਤੁਸੀਂ ਲਾ ਲਓ ਕਿ 50 ਤੋਂ ਜ਼ਿਆਦਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਵਕੀਲ ਹੋਣੇ ਆ ਕਿ ਜਿਹੜੇ ਟੋਟਲ ਜਿਹੜਾ ਤੁਸੀਂ ਕਹਿ ਲਓ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੇ ਐਕਟਿਵ ਹੈਗੇ। ਹਾਂਜੀ, ਠੀਕ ਆ। ਤੇ ਉਹ ਇਹ ਹੈਗਾ ਕਿ ਹੁਣ ਜਦੋਂ ਇੱਕ ਬੰਦੇ ਦਾ 3 ਸਾਲ ਦਾ ਸਕੈਜੂਲ ਸੀਗਾ ਕਿ 3 ਸਾਲ ਬਾਅਦ ਉਹਦੀ ਤਰੀਕ ਪੈਣੀ ਆ, ਉਹਨਾਂ ਨੇ ਹੁਣ ਲੋਕੀ ਫੜ ਲਏ। ਉਹ 3 ਸਾਲ ਵਾਲਾ ਤੁਸੀਂ ਦੇਖ ਲਓ ਕਿ ਉਹਨਾਂ ਨੇ ਕਿਹਾ ਕਿ ਨਹੀਂ 2 ਮਹੀਨੇ 'ਚ ਤਰੀਕ ਪੈਣੀ। ਤੁਸੀਂ ਇਹ ਦੇਖੋ ਕਿ ਉਹਦੇ ਵਿੱਚ ਜਿਹੜੇ ਵੀ ਲਾਅ ਆਫਿਸਿਸ ਹੈਗੇ ਆ, ਜਿੰਨੇ ਵੀ ਹੈਗੇ ਆ, ਇਹਨਾਂ ਨੂੰ ਆਰਗੇਨਾਈਜ਼ ਕਰਨਾ ਪੈਣਾ ਆਪਣਾ ਸਕੈਜੂਲ ਡਿਫਰੈਂਟ। ਜਿਹੜਾ ਉਹਨੇ 3 ਸਾਲ ਦੀ ਪਲੈਨਿੰਗ ਸੀ ਉਹਨਾਂ ਨੂੰ 2 ਮਹੀਨੇ 'ਚ 3 ਮਹੀਨੇ 'ਚ ਕਰਨੀ ਪੈਣੀ। ਇੱਕਦਮ ਵੀ ਤੁਸੀਂ ਕਹਿ ਲਓ ਕਿ ਅਨਐਂਟੀਸਪੇਟਡ ਕੰਮ ਜਿਹੜਾ ਵੱਧ ਜਾਣਾ ਬਹੁਤ ਜ਼ਿਆਦਾ। ਇਹਦੀ ਸਿੰਪਲ ਐਗਜ਼ਾਮਪਲ, ਸਿੰਪਲ ਮੀਨਿੰਗ ਦੇ ਵਿੱਚ ਕੀ ਹੈਗਾ ਕਿ ਫੋਰ ਐਗਜ਼ਾਮਪਲ ਜੇ ਇੱਕ ਰੈਸਟੋਰੈਂਟ ਚੱਲ ਰਿਹਾ, ਉਹਦੇ ਵਿੱਚ ਇੱਕ ਸਿੰਪਲ ਕਸਟਮਰ ਆ ਰਿਹਾ ਕਿ ਮੰਨ ਲਓ ਕਿ ਬਹੁਤ ਵੱਡਾ ਪਾਰਟੀ ਦਾ ਇੱਕ ਆਰਡਰ ਆ ਜਾਂਦਾ ਕਿ 50 ਬੰਦੇ ਇੱਕਦਮ ਹੀ ਆ ਗਏ, ਤੇ ਬੰਦਾ ਕਹਿੰਦਾ ਯਾਰ ਇਹਨੂੰ ਮੈਂ ਕਿਤੇ ਐਂਟਰਟੇਨ ਕਰੂੰਗਾ, ਕਹਿੰਦਾ ਚੱਲ ਮੈਨੂੰ ਔਖੇ ਸੌਖੇ ਹੋ ਕੇ ਉਹਨੇ ਆਪਣੇ ਸਟਾਫ ਨੂੰ ਕਹਿਣਾ ਕਿ ਆਪਾਂ ਕਰ ਲੈਂਦੇ ਹਾਂ। ਉਹ ਜਦੋਂ ਮੈਨੇਜ ਕਰ ਹੀ ਰਹੇ ਸੀ, ਫਿਰ ਦੁਬਾਰਾ ਹੋਰ ਉਹਨਾਂ ਨੇ 50 ਬੰਦਿਆਂ ਦਾ ਆਰਡਰ ਆ ਗਿਆ ਰਾਈਟ ਵੇ। ਸੋਨੇ ਦੇ ਵਿੱਚ ਕੀ ਚੀਜ਼ ਸੀਗੀ ਕਿ ਉਹ ਚੀਜ਼ ਹੋ ਰਹੀ ਹੈ ਕਿ ਬੌਂਡ ਪੈ ਗਏ, ਇੱਕਦਮ ਹੀ ਰੁਕ ਗਏ ਬੌਂਡ, ਹੇਬੀਅਸ ਦਾ ਕੰਮ ਆ ਗਿਆ। ਸੋ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਮੋਰ ਘੜੋੜ ਜਿਹੜੇ ਕਈ ਸਾਰੇ ਇਹਦੇ ਵਿੱਚ ਜਿਹੜੇ ਚੱਲਦੇ ਪਏ ਆ, ਇੰਨੀ ਕੁ ਸਪੀਡ ਦੇ ਨਾਲ ਤੁਸੀਂ ਦੇਖੋ ਕਿ ਖਬਰਾਂ ਦੇ ਹਿਸਾਬ ਨਾਲ ਕਿ ਕਿੱਦਾਂ ਜਿਹੜੀ ਚੀਜ਼ਾਂ ਜਿਹੜੀਆਂ ਚੇਂਜ ਜਿਹੜੀਆਂ ਹੋ ਰਹੀਆਂ। ਸਲਾਹ ਇਹਦੇ ਵਿੱਚ ਸਾਰੀ ਇਹੀ ਹੈ ਕਿ ਜਿਹੜਾ ਵੀ ਤੁਹਾਡਾ ਵਕੀਲ ਹੈਗਾ, ਠੀਕ ਆ, ਕੋਈ ਵੀ ਉਹ ਹੈਗਾ, ਉਹਦੀ ਗੱਲ ਸੁਣੋ। ਜਿਹੜੇ ਹੈਗੇ ਸੱਜਣ ਮਿੱਤਰ, ਸਟਰੀਟ ਵਾਲੀ ਸਲਾਹ, ਉਹ ਤੁਸੀਂ ਆਪ ਹਿਸਾਬ ਲਾਉਣਾ ਨੂੰ ਕਿੱਥੋਂ ਆਣੀ। ਉਹ ਜ਼ਿਆਦਾ ਸ਼ੋਅ ਤੋਂ ਸੁਣੂਗੇ ਜਾਂ ਕਿਤੇ ਟਿਕਟੌਕ ਤੋਂ ਸੁਣੀ ਹੋਣੀ, ਹੋਰ ਤੋਂ ਜ਼ਿਆਦਾ ਕਿੱਥੇ ਜਾਣਾ ਉਹਨੇ। ਤੇ ਉਹ ਸਲਾਹ ਤੁਸੀਂ ਮੈਨੂੰ ਦੱਸੋਗੇ ਜੇ ਤੁਹਾਡਾ ਜਿਹੜਾ ਵੀ ਵਕੀਲ ਹੈਗਾ, ਠੀਕ ਹੈ, ਮੈਂ ਆਪਣੀ ਨਹੀਂ ਗੱਲ ਕਰਾਂਗੀ, ਜਿਹੜਾ ਵੀ ਤੁਹਾਡਾ ਵਕੀਲ ਹੈਗਾ, ਉਹ ਜਿਹੜਾ ਬੰਦਾ ਤੁਹਾਨੂੰ ਉੱਤੇ ਥੋੜੇ ਨਾ ਸਲਾਹ ਦਊਗਾ। ਉਹ ਐਕਸਪੈਰੀਮੈਂਟੇਸ਼ਨ 'ਚ ਕਈ ਵਾਰੀ ਜਿਹੜੇ ਕਈਆਂ ਦਾ, ਜਿੱਦਾਂ ਹੁਣ ਆਪਾਂ ਦੇਖਿਆ ਆਪਣੀ ਅੱਖੀ ਕਿ 5 ਜਾਣੇ ਆ, ਉਹਨਾਂ ਨੇ 1 ਜਾਣੇ ਦਾ ਕੰਮ ਖਰਾਬ ਕਰਤਾ। ਜਦੋਂ ਉਹਦਾ ਕੰਮ ਖਰਾਬ ਹੋ ਗਿਆ, ਜਿਹੜੇ ਬਾਅਦ 'ਚ 4 ਜਾਣੇ ਸੀਗੇ, ਉਹਨਾਂ ਨੇ ਟੋਟਲੀ ਡਿਫਰੈਂਟ ਅਪਰੋਚ ਲਾ ਲਈ। ਉਹ ਸੇਮ ਬੰਦਾ ਆ ਕੇ ਕਹਿ ਰਿਹਾ, ਕਹਿੰਦਾ ਯਾਰ ਭਾਜੀ ਏਦਾਂ ਕਰਤਾ। ਮੈਂ ਕਿਹਾ ਤੈਨੂੰ ਮੈਂ ਕਿਹਾ ਸੀਗਾ ਕਿ ਪਹਿਲਾਂ ਲਾਅ ਦੇ ਹਿਸਾਬ ਨਾਲ ਚੱਲ, ਬੜੀ ਛੇਤੀ ਜਿਹੜੀ ਚੇਂਜ ਹੋ ਰਹੀ ਆ। ਜਿਹੜੀ ਚੀਜ਼ 2 ਮਹੀਨੇ ਪਹਿਲਾਂ ਫਾਰਮੂਲਾ ਵਰਕਆਊਟ ਕਰਦਾ ਸੀਗਾ, ਉਹ ਨਹੀਂ ਕੰਮ ਕਰ ਰਿਹਾ। ਤੁਸੀਂ ਦੇਖੋ ਕਿ ਹੁਣ ਜਿਹੜਾ ਇਹਨਾਂ ਨੇ ਬੌਂਡ ਪਹਿਲਾਂ ਬੰਦ ਕਰਤੇ, ਫਿਰ ਇਹਨਾਂ ਨੇ ਕਿਹਾ ਕਿ ਹੇਬੀਅਸ ਦੇ ਨਾਲ ਤੁਸੀਂ ਬੌਂਡ ਲਓ, ਫਿਰ ਆਪਾਂ ਹੇਬੀਅਸ ਦੇ ਨਾਲ ਬੌਂਡ ਦਵਾਏ। ਫਿਰ ਇਹਨਾਂ ਨੇ ਜਿਹੜੀ ਕਲਾਸ ਐਕਸ਼ਨ ਪਾਸ ਕਰਤੀ ਕਿ ਆਪਾਂ ਬੌਂਡ ਜਿਹੜੇ ਦੇਣੇ ਆ। ਆਪਣੇ 2 ਹਫ਼ਤੇ ਦੀਆਂ ਮੈਂ ਖਬਰਾਂ ਦੱਸਦਾ, ਉਹਦੇ ਵਿੱਚੋਂ ਬੰਦੇ ਬਾਹਰ ਆਏ। ਹੁਣ ਜਿਹੜੇ ਕੋਰਟ ਸੀਗੇ ਉਹ ਪੁਸ਼ ਬੈਕ ਕਰ ਰਹੇ ਕਿ ਕਲਾਸ ਐਕਸ਼ਨ ਨੂੰ ਆਪਾਂ ਮੰਨਦੇ ਨਹੀਂ, ਕਈ ਉਸ ਪਾਸੇ ਨੂੰ ਵੀ ਜਿਹੜੇ ਤੁਰੇ ਆ। ਤੇ ਤੁਸੀਂ ਹਫ਼ਤੇ 'ਚ ਦੇਖਿਓ ਕਿ ਬੌਂਡ ਦਾ ਮਿਲਨੇ ਨਹੀਂ ਮਿਲਨੇ, ਕਿ ਇੰਨੀ ਕਿ ਛੇਤੀ ਜਿਹੜਾ ਸਿਨੈਰੀਓ ਜਿਹੜਾ ਚੇਂਜ ਹੋ ਰਿਹਾ ਹੈਗਾ। ਤੇ ਤੁਹਾਨੂੰ ਉਹ ਹੈਗੀ ਆ ਕਿ ਬਿਲਕੁਲ ਜਿਹੜਾ ਲਾਅ ਦੇ ਮਤਲਬ ਔਨ ਟੌਪ ਜਿਹੜਾ ਰਹਿਣਾ ਪੈਂਦਾ ਹੈ, ਕਿੱਦਾਂ ਕੀ ਚੀਜ਼ ਜਿਹੜੀ ਚੇਂਜ ਹੋ ਰਹੀ ਆ। ਤੇ ਆਪਦੇ ਜਿਹੜੀ ਵਕੀਲ ਦੀ ਪਲੀਜ਼ ਸਾਰੇ ਜਣੇ ਗੱਲ ਸੁਣੋ, ਠੀਕ ਆ। ਇਹਦੇ ਵਿੱਚ ਜਿਹੜਾ ਕਈ ਵਾਰੀ ਤਰੀਕ ਅੱਗੇ ਵਧਾਉਣ ਲਈ ਜਿਹੜਾ ਸੀਗਾ ਪੈਰਾਲੀਗਲ, ਉਹ ਉਹਨਾਂ ਦੇ ਅਕਾਊਂਟ ਚੋਂ, ਕਲਾਇੰਟਾਂ ਦੇ ਜਿਹੜੇ ਆਨਲਾਈਨ ਅਕਾਊਂਟ ਹੁੰਦੇ ਆ, ਉਹਦੇ ਵਿੱਚ ਏਦਾਂ ਦੇ ਡਾਕੂਮੈਂਟ ਅਪਲੋਡ ਕਰ ਦਿੰਦੇ ਆ। ਤੁਸੀਂ ਉਹਨਾਂ ਨੂੰ ਆਪਣਾ ਕਿਸੇ ਨੂੰ ਵੀ ਐਕਸੈਸ ਨਹੀਂ ਉਸ ਚੀਜ਼ ਦਾ ਦੇਣਾ। ਕੈਸ਼ ਉਹਨੂੰ ਸਿਸਟਮ ਨੂੰ ਕਹਿੰਦੇ ਆ। ਤੇ ਉਹਦੇ ਵਿੱਚ ਪੁੱਠੇ ਸਿੱਧੇ ਡਾਕੂਮੈਂਟ ਜਿਹੜੇ ਕਰ ਦਿੰਦੇ ਆ। ਬਾਅਦ 'ਚ ਪੈਰਾਲੀਗਲ ਗੈਪ ਵੀ ਕਈਆਂ ਦੇ ਹੋ ਜਾਂਦੇ ਆ। ਤੇ ਮੁੜ ਕੇ ਜਦੋਂ ਕੋਰਟ ਦੇ ਵਿੱਚ ਉਹਨਾਂ ਦੇ ਵਕੀਲ ਜਾ ਰਹੇ ਆ ਲੈ ਕੇ, ਤੇ ਉਹ ਵਿੱਚ ਦੇਖਦੇ ਆ ਕਿ ਕੁਝ ਹੋਰ ਹੀ ਵਿੱਚ ਨਿਕਲਿਆ ਹੁੰਦਾ। ਤੇ ਇਹਦੇ ਵਿੱਚ ਜ਼ਿਆਦਾਤਰ ਹਰਿਆਣੇ ਕਈਆਂ ਨੇ ਆਫਿਸ ਬਣਾਏ ਆ, ਤੇ ਕਈਆਂ ਨੇ ਜਿੱਦਾਂ ਪੈਰਾਲੀਗਲ ਨੇ ਉਰੇ ਵੀ ਟਿਕਟੌਕ ਜਿਹੜੀਆਂ ਚਲਾਈਆਂ, ਠੀਕ ਆ। ਤੇ ਉਹ ਜਿਹੜਾ ਪਲੀਜ਼ ਥੋੜਾ ਜਿਹਾ ਬਚ ਕੇ ਜਿਹੜਾ ਰਿਹਾ, ਤੁਹਾਨੂੰ ਕਈ ਵਾਰੀ ਜਿਹੜਾ ਕਿਹਾ, ਠੀਕ ਆ, ਉਹਦੇ ਵਿੱਚ ਪੈਰਾਲੀਗਲ ਆਪ ਨਹੀਂ ਜਾ ਸਕਦਾ ਹੁੰਦਾ। ਤੇ ਉਹ ਜਿਹੜਾ ਅੱਗੇ ਜਾਂਦਾ ਉਹਨੇ ਕੋਈ ਵਕੀਲ ਰੱਖਿਆ ਹੋਣਾ, ਉਹਨੂੰ ਉਹ ਕਹਿੰਦੇ ਕਲਾਇੰਟ ਦਾ ਅੱਗੇ ਯਾਰ, ਕਹਿੰਦੇ ਭਾਜੀ ਕਈ ਵਾਰੀ ਕਹਿੰਦੇ ਨਾਮ ਵੀ ਨਹੀਂ ਪਤਾ ਹੁੰਦਾ, ਨਾਲ ਸਾਡੇ ਕਹਿੰਦਾ ਕੁਰਸੀ ਦੇ ਆ ਕੇ ਬਹਿੰਦੇ, ਨਾਮ ਵੀ ਨਹੀਂ ਪਤਾ ਹੁੰਦਾ ਹੈਗਾ ਕੌਣ। ਤੇ ਉਹ ਚੀਜ਼ ਦਾ ਜਿਹੜਾ ਥੋੜਾ ਜਿਹਾ ਧਿਆਨ ਰੱਖਿਓ, ਠੀਕ ਆ। ਨਾਲੇ ਕਾਪੀ ਪੇਸਟ ਵਾਲੇ ਕੰਮ ਆ, ਕੋਈ ਲਾਅ ਲੂ ਇਹਨਾਂ ਨੂੰ ਸਮਝ ਨਹੀਂ ਹੁੰਦੀ। ਕੋਸ਼ਿਸ਼ ਕਰਦੇ ਦੱਸਣ ਦੀ ਕਿ ਤੁਹਾਨੂੰ ਜ਼ਿਆਦਾ ਕਿਤੇ ਹੈਲਪ ਹੋ ਜਾਣੀ ਹੈ, ਕੁਝ ਨਹੀਂ ਹੈਗਾ। ਇਹਨਾਂ ਨੇ ਵਕੀਲਾਂ ਤੋਂ ਹੀ ਜਿਹੜਾ ਸੁਣਨਾ ਹੁੰਦਾ, ਜਾਂ ਇੱਧਰੋਂ ਸੁਣ ਲਿਆ ਚੈਨਲ ਤੋਂ, ਉੱਧਰੋਂ ਸੁਣ ਲਿਆ, ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਦਾ ਪਤਾ ਵਾ।
ਤੇ ਬਿਲਕੁਲ ਹੁਣ ਜਿਹੜਾ ਬੰਦਾ ਆਪ ਹੀ ਕਿਸੇ ਨੂੰ ਕਾਪੀ ਕਰਕੇ ਸਿੱਖ ਰਿਹਾ ਵਾ, ਉਹਨੂੰ ਤੁਸੀਂ ਆਪ ਦੇਖੋ ਕਿ ਉਹਨੂੰ ਕਿੰਨੀ ਕੁ ਨੌਲੇਜ ਜਿਹੜੀ ਹੋਣੀ ਆ, ਤੇ ਉਹ ਚੀਜ਼ ਦਾ ਬਹੁਤ ਜ਼ਿਆਦਾ ਜਿਹੜਾ ਸੀਗਾ ਕੋਟਾ ਮੋਰੇ ਜਿਹੜਾ ਨੁਕਸਾਨ ਹੋ ਰਿਹਾ, ਕਿਉਂਕਿ ਇਹ 2 ਕੁ 3 ਮਹੀਨੇ ਜਿਹੜੇ ਪਿੱਛੇ ਚੱਲਣ ਦੇ ਹੁੰਦੇ ਆ ਪੈਰਾਲੀਗਲ ਨੂੰ, ਪੇਪਰ ਪੂਪਰ ਵਰਕ ਦਾ ਨਹੀਂ ਪਤਾ ਹੈਗਾ ਕਿ ਅੰਦਰ ਕੀ ਚੀਜ਼ ਆ, ਕਿਹੜਾ 9th ਸਰਕਟ ਦਾ ਲਾਅ ਆ ਗਿਆ, ਤੇ ਲੋਕਾਂ ਨੂੰ ਥੋੜਾ ਜਿਹਾ ਐਂ ਲੱਗਦਾ ਕਿ ਯਾਰ ਇਹਨਾਂ ਦੀ ਬੋਲਬਾਣੀ ਜਿਹੜੀ ਜ਼ਿਆਦਾ ਮਿੱਠੀ ਆ, ਉਹਦੇ ਕਰਕੇ ਆਪਣਾ ਜਿਹੜਾ ਕੰਮ ਲੋਕੀ ਕਈ ਖਰਾਬ ਕਰਾ ਲੈਂਦੇ ਆ। ਠੀਕ ਹੈ। ਜਿੱਦਾਂ ਹੁਣ ਤੁਸੀਂ ਵਿੱਚ ਕਿਹਾ ਵੀ ਉਹ ਸਿਸਟਮ ਦੇ ਵਿੱਚ ਪੁੱਠੇ ਸਿੱਧੇ ਡਾਕੂਮੈਂਟ ਪਾ ਦਿੰਦੇ, ਕਿੱਦਾਂ ਦੇ ਪੁੱਠੇ ਸਿੱਧੇ ਡਾਕੂਮੈਂਟ ਦੀ ਤੁਸੀਂ ਗੱਲ ਕਰ ਰਹੇ ਵੀ ਜਿਹਦੇ ਨਾਲ ਫਿਰ ਕੇਸ ਦੇ ਵਿੱਚ ਪੁੱਠਾ ਅਸਰ ਪੈਂਦਾ ਹੈ? ਕਿੱਦਾਂ ਦੇ ਮਤਲਬ ਕੋਈ ਮਤਲਬ ਜਿੱਦਾਂ ਦੀ ਲੋੜ ਨਹੀਂ ਡਾਕੂਮੈਂਟ ਦੀ ਉਹੀ ਅਪਲੋਡ ਕਰੀ ਜਾਂਦੇ? ਮੈਂ ਜੀ ਤੁਹਾਨੂੰ ਐਗਜ਼ੈਕਟਲੀ ਦੱਸ ਦਿੰਦਾ, ਇਹਦੇ ਵਿੱਚ ਜਿਹੜੇ ਸੁਣਦੇ ਇਹਨਾਂ ਨੇ 1000 ਵਾਰੀ ਸੁਣਿਆ ਵੀ ਹੋਣਾ, ਪਤਾ ਵੀ ਹੋਣਾ, ਬਸ ਇਹ ਉਹੀ ਗੱਲ ਆ ਜਾਂਦੀ ਕਿ ਗੱਲ ਕੋਈ ਕਰਦਾ ਨਹੀਂ। ਸੋ ਪਹਿਲੀ ਚੀਜ਼ ਕੀ ਆ ਜਾਂਦੀ ਹੈ ਕਿ ਹੁਣ ਕਈਆਂ ਨੂੰ ਸਟ੍ਰਿਕਟ ਕੋਡ ਮਿਲ ਗਏ ਆ, ਠੀਕ ਹੈ, ਸੈਂਟਾ ਇਹਨਾਂ ਦਾ ਕੋਈ ਕੋਡ ਮਿਲ ਗਿਆ, ਉਹਦੇ ਵਿੱਚ ਜੀ ਜੱਜ ਉਹਨੂੰ ਜਿਹੜਾ ਸੀਗਾ ਮੋਸ਼ਨ ਟੂ ਟ੍ਰਾਂਸਫਰ ਵੈਨਿਊ ਕਰਨ ਨਹੀਂ ਦੇ ਰਿਹਾ ਕਿ ਤੂੰ ਚੇਂਜ ਨਹੀਂ ਕਰ ਸਕਦੇ। ਹੁਣ ਜਿੱਦਾਂ ਐਜ਼ ਅ ਲਾਇਰ ਆਪਾਂ ਨੂੰ ਪਤਾ ਕਿ ਇਹ ਨਹੀਂ ਹੋਣਾ, ਠੀਕ ਆ, ਤੇ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਕੇਸ ਲੱਗਣਾ, ਇਹ ਫੈਕਟ। ਇਹ ਜਿਹੜੇ ਜੱਜ ਇਹਨਾਂ ਨੇ ਪਹਿਲਾਂ ਹੀ ਇਹ ਚੀਜ਼ਾਂ ਜਿਹੜੀਆਂ ਦੇਖ ਲਈਆਂ, ਤੇ ਬੰਦਾ ਜਦੋਂ ਲਾਸਟ ਮਿੰਟ ਚੇਂਜ ਕਰਦਾ, ਉਹ ਜੱਜ ਨੇ ਜਿਹੜਾ ਥੋੜੇ ਜਿਹੇ ਚਾਂਸ ਹੁੰਦੇ ਵੀ ਹੈ ਕਿ ਕੇਸ ਪਾਸ ਕਰ ਦੇਣਾ, ਉਹ ਖਰਾਬ ਹੋ ਜਾਂਦੇ ਆ। ਕਿਉਂ? ਕਿਉਂਕਿ ਬੰਦਾ ਪੈਰਾਲੀਗਲ, ਹੁਣ ਵਕੀਲ ਕਹਿੰਦਾ ਕਿ ਨਹੀਂ ਇਹ ਚੀਜ਼ ਹੋ ਸਕਦੀ, ਉਹ ਪੈਰਾਲੀਗਲ ਕੋ ਜਾਂਦਾ, ਪੈਰਾਲੀਗਲ ਜਿਹੜਾ ਕਿ ਡਾਕੂਮੈਂਟ ਦਾ ਹੇਰ ਫੇਰ ਜਿਹਾ ਕਰਕੇ ਕਿ ਇਹ ਕਿਸੇ ਹੋਰ ਐਡਰੈਸ ਤੇ ਰਹਿ ਰਿਹਾ ਸ਼ੋ ਕਰਕੇ ਉਹਦਾ ਚੇਂਜ ਆਫ ਵੈਨਿਊ ਕਰ ਦਿੰਦਾ। ਉਹ ਚੀਜ਼ ਬੰਦੇ ਤੇ ਬਿਗ ਟਾਈਮ ਇੱਕ ਤਾਂ ਬੈਕਫਾਇਰ ਕਰਦੀ ਹੈ। ਅੱਛਾ। ਕਈ ਲੋਕਾਂ ਨੂੰ ਉਹਨਾਂ ਨੇ, ਸੱਜਣ ਮਿੱਤਰ ਨੇ ਕਨਵਿੰਸ ਕਰ ਲਿਆ ਕਿ ਜੱਜ ਬਹੁਤ ਸਟ੍ਰਿਕਟ ਆ, ਤੂੰ ਜਾਣਾ, ਤੇਰਾ ਕੇਸ ਫੇਲ ਹੀ ਹੋਣਾ। ਜੇ ਜ਼ਿਆਦਾਤਰ ਮੈਂ ਗੱਲ ਕਰ ਰਿਹਾ ਸੈਂਟਾਨਾ ਕੋਰਟ ਦੀ, ਉਹਦੇ ਵਿੱਚ ਕੀ ਆ ਕਿ ਕਈ ਲੋਕਾਂ ਨੂੰ ਉਹਨਾਂ ਨੇ, ਸੱਜਣ ਮਿੱਤਰ ਨੇ ਪੂਰਾ ਪੰਪ ਦਿੱਤਾ ਹੋਣਾ ਕਿ ਤੂੰ ਆਈਸ ਦੇ ਨਹੀਂ ਜਾਣਾ, ਤੂੰ ਤਰੀਕ ਤੇ ਨਹੀਂ ਜਾਣਾ। ਪਹਿਲੀ ਗੱਲ ਇਹ ਆ ਜਾਂਦੀ ਹੈ ਕਿ ਇੱਥੇ ਆਫ ਦਾ ਗ੍ਰਿਡ ਤਾਂ ਬੰਦਾ ਰਹਿ ਹੀ ਨਹੀਂ ਸਕਦਾ ਬਿਨਾਂ ਕ੍ਰੈਡਿਟ ਕਾਰਡ ਤੋਂ, ਸੋਸ਼ਲ ਸਿਕਿਉਰਿਟੀ ਤੋਂ, ਸਾਰਾ ਕੁਝ ਉਹਨਾਂ ਨੇ ਮੈਪ ਕੀਤਾ ਪਿਆ। ਉਹ ਤਾਂ ਕਹਿੰਦੇ ਗ੍ਰੀਨ ਕਾਰਡ ਵਾਲਿਆਂ ਦੇ ਵੀ ਫੇਸ਼ੀਅਲ ਰੈਕੋਗਨੀਸ਼ਨ ਜਿਹੜੀ ਉਹ ਕਰਨੀ ਹੈ, ਰਾਈਟ। ਸੋ ਉਹ ਕੀ ਹੈਗਾ ਕਿ ਜ਼ੋਰ ਲਾਇਆ ਹੁੰਦਾ ਕਿ ਬੰਦਾ ਤਰੀਕ ਤੇ ਨਾ ਜਾਵੇ, ਆਪਾਂ ਦੇਖਦੇ ਹਾਂ ਕੀ ਹੋਣਾ। ਸਵਾਦ ਲੈਣ ਨੂੰ ਮਤਲਬ ਆਪਣੀ ਤਰੀਕ ਆਈ ਹੋਵੇ, ਆਪ ਉਹਨਾਂ ਨੇ ਜਾਣਾ ਵਾ, ਪਰ ਉਹਨਾਂ ਨੇ ਜਿਹੜਾ ਇੱਕ ਗਿਨੀ ਪਿਗ ਕਹਿ ਲਓ ਜਿੱਦਾਂ ਤਿਆਰ ਕਰਨਾ ਕਿ ਇਹਨੂੰ ਦੇਖਦੇ ਆ ਕਹਿ ਕੇ ਪੁੱਠੀ ਸਲਾਹ ਦੇ ਕੇ ਕੀ ਹੁੰਦਾ ਵੀ ਇੱਥੇ ਟੈਸਟ ਕਰੀਏ, ਇੱਥੇ ਟੈਸਟ ਕਰ ਲੈਂਦੇ, ਕਈ ਫੂਕ ਛਕ ਜਾਂਦੇ ਆ ਉਹ। ਕਈ ਜਿਹੜੇ ਸਮਝਦਾਰ ਆ ਕਹਿੰਦਾ ਨਹੀਂ ਮੈਂ ਜਾਣੀ ਜਾਣਾ ਆਪਣਾ। ਹੁਣ ਸੈਂਟਾਨਾ ਦਾ ਕੇਸ ਪਾਸ ਹੋਇਆ ਸੀਗਾ, ਮੁੰਡੇ ਨੇ ਵੀਡੀਓ ਵੀ ਪਾਈ ਹੈ, ਸੇਮ ਥਿੰਗ ਉਹ ਵੀਡੀਓ 'ਚ ਕਹਿ ਰਿਹਾ, ਕਹਿੰਦਾ ਮੈਨੂੰ ਸਾਰੇ ਸੱਜਣ ਮਿੱਤਰਾਂ ਨੇ ਕਿਹਾ ਸੀਗਾ ਕਿ ਨਹੀਂ ਜਾਣਾ, ਤੂੰ ਨਹੀਂ ਜਾਣਾ, ਗਿਆ ਕੇਸ ਪਾਸ ਕਰਾ ਕੇ ਆ ਗਿਆ, ਕਹਿੰਦਾ ਸਾਰੇ ਜਣੇ ਚੁੱਪ, ਕਹਿੰਦਾ। ਤੇ ਅਗਲੇ ਨੇ 2 ਮਹੀਨੇ 3 ਮਹੀਨੇ ਜਿਹੜੇ ਮਿਲਦੇ ਆ ਪੂਰਾ ਫੁੱਲ ਜਿਹੜਾ ਕੰਮ ਕੀਤਾ ਸੀਗਾ ਆਪਣੇ ਕੇਸ ਤੇ। ਅੱਛਾ ਜੀ, ਹੁਣ ਇਹਦੇ ਵਿੱਚ ਕੀ ਆ ਗਿਆ ਜੀ, ਬੰਦੇ ਨੇ ਜੀ ਕਨਵਿੰਸ ਹੋ ਗਿਆ ਕਿ ਮੇਰਾ ਕੇਸ ਜਾਂ ਤਾਂ ਫੇਲ ਹੋਣਾ, ਮੈਂ ਨਹੀਂ ਜਾਣਾ, 50-50 ਤੇ ਆ ਗਿਆ, ਠੀਕ ਆ। ਉਹਦੀ ਜਿਹੜੇ ਹਿਸਾਬ ਨਾਲ ਮਰਜ਼ੀ ਤੁਸੀਂ ਲਾ ਲਓ ਮਾਨਸਿਕਤਾ ਬਣੀ, ਉਹਨੇ ਫਿਰ ਬਹਾਨੇ ਜੇ ਲੱਭਣ ਲੱਗ ਪੈਣਾ ਕਿ ਨਹੀਂ ਫਲਾਨੀ ਪ੍ਰੋਬਲਮ ਆ ਗਈ ਆ, ਮੈਂ ਕਰ ਨਹੀਂ ਸਕਦਾ ਜੀ, ਮੇਰਾ ਅੱਗੇ ਕੇਸ ਕਰੋ, ਮੈਂ ਤਰੀਕ ਤੇ ਜਾਣਾ ਨਹੀਂ। ਮਤਲਬ ਕਿ ਤਰੀਕ ਪੈਣੀ ਹੈ, ਸਾਰਿਆਂ ਨੂੰ ਪਤਾ, ਵਕੀਲ ਨੂੰ ਵੀ ਪਤਾ ਪੈਣੀ ਹੈ, ਕਲਾਇੰਟ ਨੂੰ ਵੀ ਪਤਾ ਪੈਣੀ ਹੈ, ਪਤਾ ਸੱਜਣ ਮਿੱਤਰ ਨੂੰ ਵੀ ਪੈਣੀ ਹੈ। ਟਾਈਮ ਨਿਕਲੀ ਜਾਣਾ ਆਲਤੂ ਫਾਲਤੂ ਗਿਰੀ ਦੇ ਵਿੱਚ ਕਿ ਏਦਾਂ ਨਹੀਂ ਹੋਇਆ, ਪੈਸੇ ਦੀ ਪ੍ਰੋਬਲਮ ਪੈ ਗਈ, ਆਹ ਹੋ ਗਿਆ, ਉਹ ਹੋ ਗਿਆ, ਉੱਥੇ ਇੰਡੀਆ ਦੇ ਵਿੱਚ ਪ੍ਰੋਬਲਮ ਪੈ ਗਈ। ਅੱਛਾ, ਜਦੋਂ ਬਿਲਕੁਲ ਕਲੋਜ਼ ਜੇ ਆਉਂਦੇ ਆ ਨਾ, ਉਦੋਂ ਫਿਰ ਆਹੀ ਪੈਰਾਲੀਗਲ ਸਾਹਿਬ ਜਾਗ ਜਾਂਦੇ ਇੱਕ ਵਿੱਚ। ਉਹ ਕੀ ਕਰਦੇ ਆ, ਉਹਨਾਂ ਨੇ ਝੂਠੇ ਮੈਡੀਕਲ ਪਾ ਕੇ ਕਿ ਇੰਡੀਆ 'ਚ ਬੰਦੇ ਦੀ ਹਾਲਤ ਖਰਾਬ ਆ, ਜਾਂ ਉਰਿਓਂ ਜਿਹੜੇ ਕਈ 2 ਇੰਡੀਅਨ ਕਲੀਨਿਕ ਹੈਗੇ ਆ, ਜਿਹੜੇ ਡਾਕਟਰ ਵੀ ਨਹੀਂ ਜਿਹੜੇ ਹੈਗੇ, ਉਹ ਜਦੋਂ ਮੈਨੂੰ ਪੁੱਛਦੇ ਨਾ ਮੈਂ ਕਿਹੜਾ ਹਸਪਤਾਲ, ਆਪਾਂ ਕਿਹੜੇ ਹਸਪਤਾਲ ਦੀ ਗੱਲ ਕਰ ਰਹੇ, ਉਹ ਕਹਿੰਦਾ ਉਹਨਾਂ ਨੇ ਨਾ ਪੈਰਾਲੀਗਲ ਨੇ ਡਾਕੂਮੈਂਟ ਜਿਹੜੇ ਬਣਾ ਕੇ ਕਿ ਉਹ ਬੰਦਾ ਤਰੀਕ ਤੇ ਪੇਸ਼ ਨਹੀਂ ਹੋ ਸਕਦਾ, ਜੱਜ ਉਹਨੂੰ ਡਿਸਰਿਗਾਰਡ ਕਰ ਦਿੰਦਾ ਕਿ ਨਹੀਂ ਤੁਸੀਂ ਤਰੀਕ ਦੇ ਉੱਤੇ ਆਓ। ਜੱਜ ਕੀ ਕਹਿੰਦਾ, ਕਹਿੰਦਾ ਤੂੰ 2 ਸਾਲ ਇੱਥੇ ਸੀਗਾ, ਕਹਿੰਦਾ ਜਿਹੜੀ ਤਾਂ ਬਿਮਾਰੀ ਦਾ ਜਿਹੜਾ ਉਹ ਬਹਾਨਾ ਲਾਇਆ ਵਾ ਉਹ ਤਾਂ ਹੈਗਾ ਪਿਛਲੇ 15 ਦਿਨਾਂ ਦਾ, ਤੈਨੂੰ ਉਹ ਤੋਂ ਪਹਿਲਾਂ ਜਮ੍ਹਾਂ ਕਰਨੇ ਚਾਹੀਦੇ ਸੀ। ਉਹ ਕਹਿੰਦਾ ਤਰੀਕ ਅੱਗੇ ਨਹੀਂ ਵਧਣੀ, ਸਾਰਾ ਨੁਕਸਾਨ ਕਰਾ ਲੈਂਦੇ ਆ, ਤਰੀਕ ਅੱਗੇ ਨਹੀਂ ਵੱਧਦੀ, ਪੂਰਾ ਜਿਹੜਾ ਜਿੰਨੇ ਕੁ ਡਾਕੂਮੈਂਟ ਲਾਏ ਹੁੰਦੇ ਆ ਉਹਦੇ ਬੇਸ ਤੇ ਹੀ ਫੈਸਲਾ ਹੁੰਦਾ। ਕਈਆਂ ਨੂੰ ਉਹਦੇ ਵਿੱਚ ਕੀ ਲੱਗਦਾ ਕਿ ਜਦੋਂ ਜੱਜ ਆ ਫਿਰ ਵੀ ਪੂਰੀ ਸੁਣਵਾਈ ਦਿੰਦਾ ਕਿ ਕੀ ਹੋਇਆ, ਹੱਡ ਬੀਤੀ ਸੁਣਦਾ। ਜੱਜ ਕਈ ਵਾਰੀ ਲਿਖ ਵੀ ਦਿੰਦਾ ਕਿ ਇਹ ਕੇਸ ਪਾਸ ਹੋ ਸਕਦਾ ਹੈਗਾ ਜੇ ਨਾਲ ਕਰੈਬੋਰੇਟਿਵ ਐਵੀਡੈਂਸ ਹੁੰਦਾ। ਅੱਛਾ, ਤੇ ਉਹ ਐਵੀਡੈਂਸ ਹੀ ਮਿਸਿੰਗ ਹੁੰਦਾ। ਉਹਨੂੰ ਫਿਰ ਮੈਂ ਬਾਹਰ ਆ ਕੇ ਬੰਦੇ ਨੂੰ ਕਹਿਣਾ ਕਿ ਭਾਈ ਹੁਣ ਤੇਰਾ ਤੱਤ ਕੀ ਨਿਕਲਦਾ ਹੈਗਾ, ਤੇਰੇ ਫੈਸਲੇ 'ਚ ਉਹਨੇ ਲਿਖਿਆ ਕਿ ਬੰਦਾ ਕ੍ਰੈਡੀਬਲ ਆ, ਇਹਨੇ ਬਿਆਨ ਸਾਰੇ ਸਹੀ ਦਿੱਤੇ ਆ, ਇਹਨੇ ਡਾਕੂਮੈਂਟ ਕੋਈ ਨਹੀਂ ਲਾਇਆ। ਕਈ ਹੁਣ ਲੋਕੀ ਕੀ ਇਹਦੇ ਵਿੱਚ ਕਰ ਰਹੇ ਆ ਕਿ ਉਹ ਇੱਕ ਨਵੀਂ ਚੀਜ਼ ਜਿਹੜੀ ਚੱਲੀ ਹੋਈ ਹੈ, ਨਹੀਂ ਛੱਡੋ ਵਕੀਲਾਂ ਵਕੂਲਾਂ ਨੂੰ, ਪੈਰਾਲੀਗਲ ਜਿਹੜੇ ਹਰਿਆਣੇ ਦੇ ਲਾਗੇ ਛਾਗੇ ਦੁਕਾਨਾਂ ਬਹੁਤ ਤਿਆਰ ਹੋਈਆਂ, 2-4 ਜਾਣੇ ਹੋਰੇ ਵੀ ਆ, ਠੀਕ ਹੈ। ਉਹਨਾਂ ਨੇ ਕੀ ਕੀਤਾ ਕਿ ਬਣਾਈਆਂ ਹੋਈਆਂ ਫੈਕਟਰੀਆਂ ਉੱਥੇ ਇੰਡੀਆ ਦੇ ਵਿੱਚ, ਜੇ ਸਿੱਧੇ ਸਿੰਪਲ ਸ਼ਬਦਾਂ ਦੇ ਵਿੱਚ ਗੱਲ ਕਰੀਏ, ਤੇ ਉਹ ਹੈਗੀ ਤੇ ਇਲੀਗਲ ਪ੍ਰੈਕਟਿਸ ਆਫ ਲਾਅ। ਉਹ ਜਿੱਦਾਂ ਸਿੱਧਾ ਤੁਸੀਂ ਕਹਿ ਲਓ ਕਿ ਪੈਕੇਜ ਡੀਲ ਉਹਨਾਂ ਨੇ ਰੱਖੀ ਹੋਈ ਆ। ਬਸ ਮੈਟਰ ਇਹ ਕਰਦਾ ਕਿ ਬਸਟ ਕਿਉਂ ਨਹੀਂ ਹੋਏ ਉਦੋਂ, ਠੀਕ ਆ। ਤੇ ਉਹਨਾਂ ਨੇ ਕੀ ਕੀਤਾ ਹੋਇਆ ਕਿ ਭਾਜੀ ਉਹਨਾਂ ਨੇ ਇੱਕ ਬੰਦਾ ਦੂਜਾ ਬੰਦਾ ਆਹ ਫੜ ਪੈਕੇਟ ਆਪਣੇ ਵਕੀਲ ਨੂੰ ਲਿਆ ਕੇ ਦੇ ਦੇ। ਹੁਣ ਜਿਹੜਾ ਸਾਡਾ ਆਫਿਸ ਆ
ਆਪਾਂ ਨਹੀਂ ਜਮ੍ਹਾਂ ਕਰਦੇ ਉਹਦੇ ਕੋਈ, ਬੰਦੇ ਨੂੰ ਆ ਕੇ ਬਹਿ ਕੇ ਆਪਣੇ ਦੱਸਣੇ ਪੈਂਦੇ ਆ। ਉੱਥੇ ਠੀਕ ਹੁਣ ਹੈ। ਕੀ ਹੈਗਾ, ਉੱਥੇ ਪੈਰਾਲੀਗਲ ਦੀ ਹਵਾ ਖਰਾਬ ਹੋ ਗਈ ਕਿ ਲੈ ਯਾਰ ਇਹ ਤਾਂ ਚੱਲਣ ਹੀ ਨਹੀਂ ਦਿੰਦਾ ਕੰਮ ਸਾਡਾ, ਹੂੰ ਠੀਕ ਹੂੰ ਹੈ। ਤੇ ਜਿਹੜੇ ਦੂਜੇ ਵੀ ਵਕੀਲ ਆ ਉਹ ਕਹਿੰਦੇ ਯਾਰ ਏਦਾਂ ਪ੍ਰੋਬਲਮ ਆ ਗਈ। ਮੈਂ ਕਿਹਾ ਪ੍ਰੋਬਲਮ ਤਾਂ ਹੀ ਕਿ ਤੁਸੀਂ ਇਹਨਾਂ ਦੇ ਪੈਕਟ ਅੱਗੇ ਲਾਣੇ ਆ, ਤੁਹਾਨੂੰ ਪੈਕਟ ਲਾਣੇ ਨਹੀਂ ਚਾਹੀਦੇ ਇਦਾਂ ਦੇ, ਕਿਉਂਕਿ ਉਹ ਇੱਕ ਦੂਜੇ ਤੋਂ ਕਾਪੀ ਪੇਸਟ ਆਰਕੇਕੇ ਵਾਲਾ, ਠੀਕ ਹੈ, ਕਿਸੇ ਦਾ ਕੁਛ ਲਿਖਿਆ, ਕਿਸੇ ਦੇ ਘਰਦਿਆਂ ਦੇ ਨਾਂ ਗਲਤ, ਕਿਸੇ ਦਾ ਕੁਛ, ਕਿਉਂਕਿ ਉਹਨਾਂ ਨੇ ਇੰਡੀਆ ਸ਼ਾਪਾਂ ਬਣਾਈਆਂ ਹੋਈਆਂ। ਸੋ ਇਹ ਚੀਜ਼ ਹੈ, ਜਿਹੜੇ ਜੱਜ ਵੀ ਇਹ ਦੇਖਦੇ ਆ, ਕੌਂਕੜ ਵਾਲੇ ਜੱਜ ਤਾਂ ਕਈ ਵਾਰੀ ਰਿਟਨ ਡਿਸੀਜਨ ਦੇ ਵਿੱਚ ਆਪਣਾ ਪਾ ਦਿੰਦੇ ਆ ਕਿ ਇਹ ਪੈਕੇਜ ਨਹੀਂ ਆਇਆ ਹੋਣਾ ਇੰਡੀਆ ਤੋਂ। ਇੰਨੇ ਮਾੜੇ ਜਿਹੜੇ ਹਾਲਾਤ ਜਿਹੜੇ ਹੈਗੇ ਆ। ਹੁਣ ਕੀ ਸੀਗਾ ਕਿ ਪਹਿਲਾਂ ਜਿਹੜੀ ਮੈਂ ਉਹੀ 22-23 ਵਾਲੀ ਗੱਲ ਜਿਹੜੀ ਕਰਦਾ ਨਾ, ਪਹਿਲਾਂ ਜਿਹੜੇ ਵਿਅਕਤੀ ਜਿਹੜੇ ਆਏ ਸੀ ਡੋਂਕੀ ਡੂੰਕੀ ਲਾ ਕੇ ਆਏ ਸੀਗੇ, ਡਾਇਰੈਕਟ ਫਲਾਈਟਾਂ ਤੋਂ ਨਹੀਂ ਆਏ ਸੀਗੇ, ਜੇਲ੍ਹਾਂ ਦੇ ਵਿੱਚ ਵੀ ਰਹਿ ਕੇ ਆਏ ਸੀਗੇ, ਬਿਆਨ ਵੀ ਦੇ ਕੇ ਆਏ ਸੀਗੇ ਆਪਣਾ, ਉਹਨਾਂ ਨੂੰ ਹੁਣ ਤੁਸੀਂ ਉਹ ਮਟੀਰੀਅਲ ਹੀ ਹੋਰ ਹੈ ਜੀ। ਉਹ ਬੰਦੇ ਜਿਹੜੀ ਥਿਕ ਸਕਿਨ ਵਾਲੇ ਬੰਦੇ ਆ, ਉਹ ਕਿਤੇ ਛੋਟੀ ਮੋਟੀ ਚੀਜ਼ ਤੋਂ ਘਾਬਰਦੇ ਨਹੀਂ। ਹੁਣ ਜਿਹੜੇ ਡਾਇਰੈਕਟ ਫਲਾਈਟ ਵਾਲੀ ਜਿਹੜੀ ਚੀਜ਼ ਆ, ਆਹ ਪੈਰਾਲੀਗ, ਆਹ ਸਾਰਾ ਤੁਸੀਂ ਢਾਂਚਾ ਵਿੱਚ ਜਿਹੜਾ ਮਿਕਸ ਕਰ ਲਓ, ਇਹ ਤਾਂ ਕਰਕੇ ਨਾ ਗੱਲਾਂ ਥੋੜੀਆਂ ਜਿਹੀਆਂ ਕੌੜੀਆਂ ਲੱਗਦੀਆਂ ਕਿ ਆਪਾਂ ਸਿੱਧੀਆਂ ਜਿਹੜੀਆਂ ਕਰ ਦਿੰਦੇ ਆ ਕੇ ਉਹਦੇ। ਸਾਰਿਆਂ ਨੂੰ ਪਤਾ, ਸਾਰਿਆਂ ਨੂੰ ਹੈਗਾ ਇਹਨਾਂ ਨੂੰ ਸੁਣਨਾ, ਹਰੇਕ ਬੰਦੇ ਨੂੰ ਇਹ ਚੀਜ਼ ਜਿਹੜੀ ਪਤਾ ਹੈਗੀ ਆ। ਤੇ ਇਹਦੇ ਵਿੱਚ ਜਿਹੜਾ ਪਹਿਲੀ ਗੱਲ ਤੇ ਜਿਹੜਾ ਹੁਣ ਪੈਰਾਲੀਗਲ ਟਿਕਟੌਕ ਤੇ ਸਿੱਧੀ ਜਿਹੜੀ ਦੁਕਾਨਚਾਰ ਆ ਰਿਹਾ, ਸਿੱਧੇ ਅਨਆਥੋਰਾਈਜ਼ਡ ਪ੍ਰੈਕਟਿਸ ਆਫ ਜਿਹੜੀ ਲਾਅ ਹੈਗੀ ਆ। ਮਤਲਬ ਸਿੰਪਲ ਇੱਕ ਬਾਰ ਕੰਪਲੇਂਟ ਤੁਸੀਂ ਕਹ ਲਓ ਇਹ ਹੈਗੇ ਆ, ਇਮੀਗ੍ਰੇਸ਼ਨ ਨੇ ਆ ਕੇ ਉੱਥੇ ਸ਼ਟ ਡਾਊਨ ਕਰ ਦੇਣਾ। ਉਹ ਕਹਿ ਕੇ ਹਟ ਗਏ ਕਿ ਭਾਈ ਆਪਾਂ AI ਟੈਕਨੋਲੋਜੀ ਜਿਹੜੀ ਲਗਾਣੀ ਆ। AI ਟੈਕਨੋਲੋਜੀ ਨੇ ਕੀ, ਉਹ ਚ ਤਾਂ ਸਿੱਧਾ ਹੀ ਪਤਾ ਲੱਗ ਜਾਣਾ ਕਿ ਕਿਹੜੀਆਂ ਚੀਜ਼ਾਂ ਦੇ ਢਾਂਚੇ ਜਿਹੜੇ ਮਿਲਦੇ ਆ, 10 ਕੇਸ ਉਹਨਾਂ ਨੇ ਪਾਣੇ ਆ, ਉਹ ਤਾਂ ਰਾਈਟ ਵੇ ਜਿਹੜਾ ਆ ਜਾਣਾ। ਤੇ ਤੁਹਾਡੇ ਜੇ ਕੇਸ ਪਾਸ ਵੀ ਹੋ ਜਾਂਦਾ ਇਦਾਂ ਦਾ, ਉਹ ਤੁਸੀਂ ਉਹਨਾਂ ਕਿੱਡੀ ਕੁ ਗਾਂ ਤੱਕ ਜਿਹੜਾ ਜਾਓਗੇ ਤੁਸੀਂ ਉੱਥੇ ਗ੍ਰੀਨ ਕਾਰਡ ਦੇ ਟਾਈਮ ਤੇ। ਉਹ ਤਾਂ ਕਹਿੰਦੇ ਵੈਟਿੰਗ ਜਿਹੜੀ ਕਰਨੀ ਹੈ, ਗ੍ਰੀਨ ਕਾਰਡ ਦੇਣੇ ਹੀ ਨਹੀਂ ਕਿਸੇ ਨੂੰ ਹੈਗੇ। ਉਹਨਾਂ ਨੇ ਪਹਿਲਾਂ ਹੀ ਆਰਕੇਕੇ ਦੇ ਵਿੱਚ ਰੱਖਿਆ ਹੈਗਾ 50 ਹਸਪਤਾਲਾਂ ਦੇ ਢਾਂਚੇ ਜਿਹੜੇ ਰਲਦੇ ਆ, ਇਹਦੇ ਵਿੱਚ ਡਾਕਟਰ ਨਕਲੀ ਆ। ਤੇ ਇਹ ਚੀਜ਼ ਜਿਹੜੀ ਹੈਗੀ ਆ, ਹੁਣ ਕਮਿਊਨਿਟੀ ਨੂੰ ਜਿਹੜੀ ਮੱਤ ਦੇਣ ਵਾਲੀ ਜਿਹੜੀ ਗੱਲ ਹੋਈ ਆ ਕਿ ਆਹ ਜਿਹੜਾ ਢਾਂਚਾ ਜਿਹੜਾ ਹੈਗਾ ਨਾ, ਪਲੀਜ਼ ਇਹ ਤੋਂ ਦੂਰ ਰਹੋ, ਠੀਕ ਆ, ਪੁੱਠੇ ਪੰਗਿਆਂ 'ਚ ਨਾ ਪਾਓ। ਤੇ ਜਿਹਦਾ ਫਿਰ ਅਸਲੀ ਵੀ ਕੇਸ ਆ, ਉਹ ਵੀ ਆਪਣਾ ਜਿਹੜਾ ਸੀਗਾ ਨੁਕਸਾਨ ਕਰਾਊਗਾ। ਖੁਦ ਜਿਹੜਾ ਸੀਗਾ ਡਾਇਰੈਕਟਲੀ ਜਿਹੜਾ ਕੰਮ ਕਰੂ। ਤੁਹਾਨੂੰ ਹੁਣ ਆਹ ਚੀਜ਼ ਡਾਇਰੈਕਟਲੀ ਹੁਣ ਦੱਸਦੇ ਆ, ਠੀਕ ਆ। ਇਹਦਾ ਹੁਣ ਕੀ ਸੀਗਾ ਕਿ ਹੁਣ ਆਪਣਾ ਜਿਹੜਾ ਸ਼ੋਅ ਸੀਗਾ, ਆਪਾਂ ਆ ਕੇ ਠੱਲ ਪਾ ਦੇਦੀ ਕਿ ਏਦਾਂ। ਹੁਣ ਇਹਨਾਂ ਨੂੰ ਕਈ ਜਣੇ ਨੇ ਸੁਣਨਾ, ਉਹਨੇ ਕਹਿਣਾ ਯਾਰ ਆਹੋ ਸਹੀ ਕਹਿ ਰਹੇ, ਏਦਾਂ ਪ੍ਰੋਬਲਮ ਆ, ਠੀਕ ਹੈ। ਓਬਵੀਅਸਲੀ ਜਿਹੜਾ ਹੁਣ ਪੈਰਾਲੀਗਲ ਪੂਰਾ ਲੀਗਲ, ਹੁਣ ਜਦੋਂ ਸੁਣਦੇ ਉਹਨਾਂ ਨੂੰ ਤਕਲੀਫ ਤਾਂ ਹੋਣੀ ਹੈ ਨਾ। ਹੁਣ ਜਿਹੜੇ ਕਈ ਵਕੀਲ ਜਿਹੜੇ ਢਾਂਚੇ ਵਾਲੇ, ਉਹਨਾਂ ਨੂੰ ਹੁਣ ਪ੍ਰੋਬਲਮ ਤਾਂ ਹੋਣੀ ਹੈ ਨਾ। ਉਹ ਫਿਰ ਤਾਂ ਕਰਕੇ ਜਿਹੜੀ ਨਿੰਦਿਆ ਨੁੰਦਿਆ ਚ ਆਪਣੀ ਨਿੰਦਿਆ ਦੇ ਵਿੱਚ ਲੱਗ ਜਾਂਦੇ ਆ। ਪਰ ਜਦੋਂ ਮੈਂ ਫਿਰ ਦੁਬਾਰਾ ਆਪਣੇ ਟਿਕਟੌਕ ਤੇ ਜਦੋਂ ਕੇਸ ਹੁੰਦੇ, ਜਦੋਂ ਪਾਉਂਦਾ, ਉਹ ਕਹਿੰਦੇ ਯਾਰ ਇਹ ਤਾਂ ਇਹਦੇ ਬਾਰੇ ਪੁੱਠਾ ਬੋਲਦੇ ਆ, ਪਰ ਇਹ ਤਾਂ ਬੰਦੇ ਬਾਹਰ ਕਢਾਈ ਜਾਂਦਾ, ਇਹ ਤਾਂ ਕੈਂਪ ਵਾਲੇ ਕੇਸ ਕਰਾਈ ਜਾਂਦਾ, ਇਹਨੇ ਤਾਂ ਆਰਕੇਕੇ ਕਰਤਾ, ਇਹਨੇ ਹੇਬੀਅਸ ਵਾਲਾ ਕਰਤਾ, ਇਹਨੇ ਬੌਂਡ ਵਾਲਾ ਕਰਤਾ। ਉਹ ਹਵਾ ਜਿਹੜੀ ਸੀਗੀ ਕਦੀ ਇੱਧਰ ਨੂੰ ਚੱਲਦੀ, ਕਦੀ ਇੱਧਰ ਨੂੰ ਚੱਲਦੀ। ਤੇ ਇਹ ਹੈਗਾ ਆਪਾਂ ਜਿਹੜੀ ਵੀ ਚੀਜ਼ ਹੈ ਨਾ ਤੁਹਾਡੇ ਸਾਹਮਣੇ ਲੈ ਕੇ ਆਈ ਦੀ। ਜਿਹੜਾ ਕਲਾਇੰਟ ਹੁੰਦਾ, ਠੀਕ ਆ, ਜਿਹਦੇ ਚ ਜਿਗਰਾ ਕਿ ਮੈਂ ਵੀਡੀਓ ਬਣਾਉਂਗਾ, ਉਹ ਵੀ ਤੁਹਾਡੇ ਮੂਹਰੇ ਜਿਹੜਾ ਪੇਸ਼ ਕਰੀਦਾ। ਸੋ ਕੁੱਲ ਮਿਲਾ ਕੇ ਆ ਜਿਹੜੀ ਚੀਜ਼ ਆ, ਸਰਕਾਰ ਨਾਲ ਸਾਡੀ ਜੱਦੋਜਹਿਦ ਜਿਹੜੀ ਰਹਿਣੀ ਹੈ। ਤੁਸੀਂ ਆਪਣਾ ਬੰਦਾ ਪਿਕ ਕਰੋ, ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਪੈਰਾਲੀਗਲ ਨੇ ਬਚਾ ਲੈਣਾ, ਸਹੀ ਹੋਗੇ ਤੁਸੀਂ, ਠੀਕ ਆ। ਪਰ ਤੁਹਾਨੂੰ ਮੈਂ ਇਹ ਗੱਲ ਦੱਸ ਦੇਣਾ, ਉਹ ਕੋਰਟ ਚ ਨਹੀਂ ਜਾ ਸਕਦਾ, ਤੇ ਸੱਜਣ ਮਿੱਤਰ ਕੋਰਟ ਚ ਨਹੀਂ ਜਾ ਸਕਦਾ। ਉੱਥੇ ਤੁਹਾਡੇ ਨਾਲ ਵਕੀਲ ਜਾਂ ਉਹਦਾ ਸਟਾਫ ਹੀ ਖੜਾ ਸਿਰਫ। ਜੀ ਬਿਲਕੁਲ ਬਿਲਕੁਲ। ਤੇ ਟਰਨੀ ਟੇਕ ਕਹਿਣਾ ਜੀ, ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤੇ ਹੁਣ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਰਹੇਗਾ 408-272-52 4082725200। ਮਿਲਦੇ ਹਾਂ ਸਾਰਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਰਮੀਤ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਟਕੈਣਾ ਜੀ। ਅਟਾਰਨੀ ਟਿਟਕੈਣਾ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ। ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਕਾਲਸ ਤੁਹਾਡੀਆਂ ਜਿਹੜੀਆਂ ਉਹ ਆਪਾਂ ਲਵਾਂਗੇ ਅੱਜ। ਜਿਹੜਾ ਪ੍ਰੋਗਰਾਮ ਦੇ ਵਿੱਚ ਤਕਰੀਬਨ ਅੱਧਾ ਕੁ ਘੰਟਾ ਜਿਹੜੀਆਂ ਅਸੀਂ ਕਾਲ ਹੋਣ ਤੋਂ ਪੌਣੇ 11 ਵਜੇ ਤੱਕ ਜਿਹੜੀਆਂ ਲੈਣੀਆਂ, ਫਿਰ 11 ਵਜੇ ਅਟਾਰਨੀ ਟਿਟਕੈਣਾ ਜੀ ਨੇ ਉਸ ਸੈਮੀਨਾਰ ਵਰਕਸ਼ਾਪ ਦੇ ਵਿੱਚ ਜਿਹੜੀ ਟਰੱਕਰਸ ਦੇ ਲਈ ਆ ਉਹਦੇ ਵਿੱਚ ਜੁਆਇਨ ਕਰਨਾ ਹੈ। ਸੋ ਟਰਾਈ ਕਰਿਓ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਹੋਲਡ ਤੇ ਆ ਉਹ ਜਲਦ ਤੋਂ ਜਲਦ ਜਿਹੜਾ ਆਪਣਾ ਸਵਾਲ ਆ ਉਹ ਪੁੱਛਣ। ਤੇ ਸ਼ੁਰੂਆਤ ਕਰਦੇ ਹਾਂ, ਪਹਿਲੇ ਕਾਲਰ ਨੇ। ਹਾਂਜੀ ਸੁਖਵੀਰ ਜੀ, ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ? ਸਤਿ ਸ੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ। ਜੀ ਜੀ ਟਰਕੀਨਰ ਸਾਹਿਬ, ਮੇਰਾ ਕੁਐਸਚਨ ਹੈ ਜੀ। ਮੈਂ K1 ਤੇ ਅਮਰੀਕਾ ਦੇ ਵਿੱਚ ਆਇਆ ਸੀਗਾ ਤੇ ਉਸ ਤੋਂ ਜੀ। ਬਾਅਦ ਮੇਰਾ ਡਿਵੋਰਸ ਹੋ ਗਿਆ, ਵਿਆਹ ਹੋਇਆ, ਡਿਵੋਰਸ ਹੋ ਗਿਆ, ਪਰ ਮੈਨੂੰ ਗ੍ਰੀਨ ਕਾਰਡ ਨਹੀਂ ਮਿਲਿਆ। ਕਾਫੀ ਸਾਲ ਹੋ ਗਏ ਤੇ ਹੁਣ ਮੇਰਾ I-130 ਵੀ ਅਪਰੂਵ ਹੋ ਗਿਆ ਤੇ I-601 ਵੇਵਰ ਉਹ ਵੀ ਅਪਰੂਵ ਹੋ ਗਿਆ ਤੇ 212 ਦੀ ਮੈਨੂੰ ਜ਼ਰੂਰਤ ਹੈਗੀ ਆ ਜਾਂ ਨਹੀਂ? 212 ਦੀ ਉਹਨੂੰ ਜ਼ਰੂਰਤ ਹੁੰਦੀ ਹੈ ਜੇ ਤੇ ਡਿਪੋਰਟੇਸ਼ਨ ਜਿਹੜੀ ਲੱਗੀ ਹੁੰਦੀ ਹੈ। ਓਕੇ ਜੀ, ਮੇਰੇ ਤੇ ਡਿਪੋਰਟੇਸ਼ਨ ਨਹੀਂ ਕੋਈ ਲੱਗੀ, ਪਰ ਓਵਰਸਟੇ ਮੈਂ ਹੈਗਾ। ਹਾਂਜੀ 601 ਏ ਨਾਲ ਤੁਹਾਡਾ ਕੰਮ ਜਿਹੜਾ ਬਣ ਜਾਣਾ। ਧੰਨਵਾਦ ਜੀ। ਇਹਨਾਂ ਨੂੰ ਮੁਲਕ ਤਾਂ ਨਹੀਂ ਛੱਡ ਕੇ ਜਾਣਾ ਪਊਗਾ? ਜਾਣਾ ਪਊਗਾ। ਜਿਹੜਾ K1 ਜਿਹੜਾ ਫਿਆਂਸੇ ਵੀਜ਼ੇ ਤੇ ਆਂਦਾ ਨਾ, ਉਹ ਬਾਅਦ ਚ ਸਿਟੀਜ਼ਨ ਨਾਲ ਵਿਆਹ ਕਰਕੇ ਪੱਕਾ ਨਹੀਂ ਹੋ ਸਕਦਾ ਔਰ ਇਹਨੂੰ ਮੁਲਕ ਛੱਡ ਕੇ ਜਾਣਾ ਪੈਂਦਾ। ਜਿਹੜਾ ਫਿਆਂਸੇ ਵੀਜ਼ਾ ਹੈਗਾ ਉਹਦੀ ਉਹਨਾਂ ਨੇ ਐਕਸੈਪਸ਼ਨ ਰੱਖੀ ਹੈ। ਜੀ ਜੀ, ਠੀਕ ਹੈ ਜੀ, ਧੰਨਵਾਦ ਜੀ। ਥੈਂਕ ਯੂ ਜੀ। ਅਵਤਾਰ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ 2019 ਦੇ ਵਿੱਚ ਆਇਆ ਸੀ ਤੇ ਬੌਂਡ ਤੇ ਬਾਹਰ ਆਇਆ ਸੀ, $23,000 ਪਿਆ ਸੀ ਤੇ ਮੇਰੇ ਲਾਸਟ ਈਅਰ ਫਾਈਨਲ ਤਰੀਕ ਸੀ। ਹਾਂਜੀ ਹਾਂਜੀ ਬੋਲੋ। ਮੇਰਾ ਨਾ ਹਾਂਜੀ ਮੇਰਾ ਕੇਸ ਨਹੀਂ ਅਪਰੂਵ ਹੋਇਆ ਸੀ। ਮੇਰਾ ਜੱਜ ਨੇ ਐਡਮਿਨਿਸਟਰ ਕਲੋਜ਼ਰ ਦੇ ਵਿੱਚ ਕਰਤਾ ਵਾ ਕੇਸ। ਤੇ ਜਿਹੜੀ ਮੇਰਾ ਵਿਆਹ ਮੈਰਿਜ ਹੋਈ ਹੈ, ਮੇਰੀ ਵਾਈਫ ਸਿਟੀਜ਼ਨ ਹੈ USA ਦੀ। ਜੀ। ਤੇ ਮੈਨੂੰ ਦੱਸੋਗੇ ਮੈਂ ਅੱਗੇ ਕੀ ਕਰਾਂ? ਮੇਰਾ ਜਿੱਦਾਂ I-130 ਪੈਂਡਿੰਗ ਦੇ ਵਿੱਚ ਪਿਆ ਵਾ ਤੇ ਅਸੈਲਮ ਦਾ ਕੇਸ ਐਡਮਿਨਿਸਟਰ ਕਲੋਜ਼ਰ ਆ ਤੇ ਮੇਰਾ ਵਰਕ ਪਰਮਿਟ ਆਇਆ ਹੋਇਆ 5 ਸਾਲ ਦਾ। ਇਹ ਜਦੋਂ ਤੁਹਾਡਾ ਭਾਜੀ ਕੇਸ ਜਿਹੜਾ ਅਪਰੂਵ ਹੋ ਗਿਆ ਨਾ, ਉਸ ਤੋਂ ਬਾਅਦ ਤੁਹਾਨੂੰ 601A ਵੇਵਰ ਕਰਨਾ ਪੈਣਾ। ਉਸ ਵੇਲੇ ਸਰਕਾਰ ਦੀ ਕੀ ਪਾਲਿਸੀ ਚੱਲਦੀ ਹੈ ਕਿ ਉਹ 601A ਐਡਮਿਨ ਕਲੋਜ਼ਰ ਤੇ ਗ੍ਰਾਂਟ ਕਰ ਰਹੇ ਆ ਕਿ ਐਡਮਿਨ ਕਲੋਜ਼ਰ ਵਾਲਿਆਂ ਨੂੰ ਖਿਲਾ ਕੇ ਬੰਦ ਕਰਾਉਣਾ ਪੈਣਾ। ਉਹ ਚੀਜ਼ ਤੁਹਾਨੂੰ ਕਰਨੀ ਪੈਣੀ ਹੈ ਤੇ ਅਲਟੀਮੇਟਲੀ ਤੁਹਾਨੂੰ ਕੀ ਕਰਨਾ ਪੈਣਾ ਕਿ 601A ਵੇਵਰ ਜਿਹੜਾ ਤੁਹਾਨੂੰ ਕਰਾ ਕੇ ਅਪਰੂਵ ਤੇ ਕੰਟਰੀ ਆਊਟ ਕਰਕੇ ਤੇ ਕੇਸ ਜਿਹੜਾ ਟਰਮੀਨੇਟ ਕਰਾ ਕੇ ਬੰਦ ਕਰਾ ਕੇ ਤੇ ਵੀਜ਼ਾ ਸਟੈਂਪ ਲੈ ਕੇ ਆਉਣਾ ਪੈਣਾ। ਤੇ ਇਹਦੇ ਵਿੱਚ ਤੁਸੀਂ ਇੱਕ ਆਪਣੇ ਵਕੀਲ ਤੋਂ ਇਹ ਵੀ ਪੁੱਛਣਾ ਆਪਣੇ ਅਸਾਈਲਮ ਐਪਲੀਕੇਸ਼ਨ ਦੀ ਟਾਈਮਲਾਈਨ ਦੇ ਹਿਸਾਬ ਨਾਲ ਕਿ ਕੀ ਤੁਹਾਨੂੰ 601A ਦੀ ਲੋੜ ਹੈਗੀ ਆ ਕਿ ਨਹੀਂ ਹੈਗੀ, ਇਹ ਵੀ ਪੁੱਛਣਾ। ਕਿਉਂਕਿ ਕਾਨੂੰਨ ਇਹ ਵੀ ਕਹਿੰਦਾ ਕਿ ਜਦੋਂ ਅਸਾਈਲਮ ਤੁਸੀਂ ਟਾਈਮ ਸਿਰ ਜਦੋਂ ਫਾਈਲ ਕਰ ਦਿੰਦੇ ਆ ਤੇ ਤੁਹਾਡੀ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਨਹੀਂ ਹੁੰਦੀ ਹੈ, ਸੋ ਉਹ ਹੁਣ ਬਿਨਾਂ 601A ਦੇ ਜਾਣਾ ਕਿ 601A ਲੈ ਕੇ ਜਾਣਾ, ਉਹ ਤੁਸੀਂ ਆਪਣੇ ਵਕੀਲ ਨਾਲ ਮਸ਼ਵਰਾ ਜਿਹੜਾ ਕਰਨਾ। ਪਰ ਅਜੇ ਤੁਸੀਂ ਉਹਲੇ ਮੁੜ ਤੇ ਪਹੁੰਚੇ ਨਹੀਂ ਅਜੇ ਤੁਹਾਡਾ, ਕਿਉਂਕਿ I-130 ਪੈਂਡਿੰਗ ਹੈ। ਤੇ ਤੁਸੀਂ I-130 ਤੋਂ ਬਾਅਦ ਜਦੋਂ ਤੁਹਾਡਾ ਅਪਰੂਵ ਹੋ ਜਾਂਦਾ ਤੇ ਉਦੋਂ ਕੀ ਮਾਹੌਲ ਚੱਲਦਾ ਉਹਦੇ ਹਿਸਾਬ ਨਾਲ ਫੈਸਲਾ ਕਰਿਓ। ਤੇ ਜੇ ਲੋੜ ਪਈ ਸਾਨੂੰ ਕੰਟੈਕਟ ਕਰ ਲਿਓ ਤੇ ਉਦੋਂ ਫਿਰ ਆਪਾਂ ਦੇਖ ਸਕਦੇ ਹਾਂ ਕਿ 601A ਕਰਨ ਦੀ ਲੋੜ ਹੈਗੀ ਕਿ ਨਹੀਂ ਹੈਗੀ। ਠੀਕ ਹੈ ਜੀ, ਠੀਕ ਹੈ ਵੀ। ਜਿੱਦਾਂ ਮੇਰਾ ਨਾ ਕੇਸ ਨੂੰ 18 ਮਹੀਨੇ ਹੋ ਗਏ ਭਾਈ, ਜਿੱਦਾਂ ਮੇਰੇ ਕੇਸ ਨੂੰ ਜਿਹੜਾ ਪੈਂਡਿੰਗ ਦੇ ਵਿੱਚ ਆ 130। ਹਾਂਜੀ, ਤੇ ਇਹ ਇੰਨਾ ਟਾਈਮ ਲੱਗ ਜਾਂਦਾ ਹੁੰਦਾ ਵਾ 2 ਸਾਲ ਤੋਂ ਉੱਪਰ ਕਿ ਨਹੀਂ? ਜਿੱਦਾਂ ਇਹਨੂੰ 3.5 ਸਾਲ ਜਿਹੜੇ ਲੱਗਦੇ ਆ ਅੱਜ ਕੱਲ ਐਵਰੇਜ। ਜਿਹੜਾ ਬੰਦਾ ਰਿਮੂਵਲ ਪ੍ਰੋਸੀਡਿੰਗ ਚ ਹੈਗਾ ਉਹਨੂੰ ਜ਼ਿਆਦਾ ਟਾਈਮ ਲੱਗਦਾ। ਤੇ ਇਹਦੇ ਵਿੱਚ ਇੱਕ ਚੀਜ਼ ਵੇਖ ਲਈ ਮੇਰੇ ਵੀਰ, ਆਪਣਾ ਜਿਹੜਾ ਬੋਨਾਫਾਈਡ ਜਿਹੜਾ ਐਗਜ਼ੈਂਪਸ਼ਨ ਉਹਦੇ ਨਾਲ I-130 ਫਾਈਲ ਹੋਣਾ ਚਾਹੀਦਾ, ਨਹੀਂ ਤਾਂ ਉਹ ਡਿਨਾਈ ਕਰ ਦਿੰਦੇ ਆ। ਠੀਕ ਹੈ ਜੀ। ਓਕੇ ਜੀ। ਨਿਰਮਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈਗਾ ਕਿ ਸਾਡਾ ਸਨ ਇਨ ਲਾ ਆਇਆ ਸੀ ਮੈਰਿਜ ਬੇਸ ਤੇ ਉਹਦਾ 2 ਸਾਲ ਦਾ ਗ੍ਰੀਨ ਕਾਰਡ ਐਕਸਪਾਇਰ ਹੋ ਗਿਆ ਸੀ। ਉਸ ਤੋਂ ਬਾਅਦ ਅਸੀਂ I-751 ਅਪਲਾਈ ਕੀਤਾ, ਪਰ ਨਵੰਬਰ ਲਾਸਟ ਈਅਰ ਕੀਤਾ ਸੀਗਾ। ਹਜੇ ਕੁਛ ਨਹੀਂ ਆਇਆ। ਜਦੋਂ ਆਨਲਾਈਨ ਚੈੱਕ ਕਰਦੇ ਹਾਂ ਤੇ ਅੰਡਰ ਪ੍ਰੋਸੈਸ ਆਉਂਦਾ ਆ ਉਹ ਜੀ ਕਈ ਵਾਰੀ ਤਾਂ 4-4 ਸਾਲ ਵੀ ਉਹਨੂੰ ਲੱਗ ਜਾਂਦੇ। ਆਮ ਹੀ ਗੱਲ, ਉਹਦਾ ਟਾਈਮ ਉਹਦਾ ਜ਼ਿਆਦਾ ਪ੍ਰੋਸੈਸਿੰਗ। ਅੱਛਾ ਜੀ। ਹਾਂਜੀ
ਤੇ ਉਹ ਤਾਂ ਗ੍ਰੀਨ ਕਾਰਡ ਐਕਸਟੈਂਸ਼ਨ ਦੇਈ ਜਾਂਦੇ ਆ ਨਾਲੋਂ ਨਾਲ, ਉਹ ਤਾਂ ਦੁਬਾਰਾ ਉਹਨਾਂ ਨੇ ਰਿਨਿਊ ਕਰੀ ਜਾਣਾ। ਚਿੱਠੀ ਜਿਹੜੀ ਉਹ ਘੱਲਦੇ ਰਹਿੰਦੇ ਆ। ਚਿੱਠੀ ਵੀ ਨਹੀਂ ਕੋਈ ਆਈ ਹੈਗੀ ਗ੍ਰੀਨ ਕਾਰਡ ਦੇ ਉਹਦੇ ਬਹੁਤ ਤੋਂ ਬਾਅਦ? ਨਹੀਂ, ਰਿਸੀਟ ਨੋਟਿਸ ਤੇ ਲਿਖਿਆ ਹੁੰਦਾ ਕਿੰਨੀ ਦੇਰ ਉਹਨਾਂ ਨੇ ਐਕਸਟੈਂਡ ਕਰਨਾ, ਜਿਹੜੀ ਤੁਹਾਨੂੰ ਆਈ ਸੀ। ਉਹ ਤੇ ਕਿੰਨੇ ਦੇਰ ਲਿਖਿਆ ਸੀਗਾ ਐਕਸਟੈਂਡ ਹੋ ਸਕਦਾ? ਉਹ ਉਹ ਤਾਂ ਤੁਹਾਨੂੰ ਹੀ ਪਤਾ ਹੋਣਾ। ਇਹ ਤਾਂ ਹੁਣ ਉਹਦੇ ਤੇ ਲਿਖਿਆ ਹੋਣਾ, ਉਹ ਤੁਹਾਨੂੰ ਹੀ ਪੜ੍ਹਨਾ ਪੈਣਾ ਨਾ। ਚਲੋ ਉਹ ਤੁਸੀਂ ਬਸ ਇਹੀ ਸੀਗਾ ਜਵਾਬ ਜੀ ਦਾ। ਜੀ ਠੀਕ ਹੈ ਜੀ। ਹਰਵਿੰਦਰ ਜੀ। ਹਾਂਜੀ ਹਰਵਿੰਦਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਸਰ ਜੀ। ਹਾਂਜੀ ਬੋਲੋ ਜੀ। ਬ੍ਰਦਰ, ਹਾਂਜੀ ਪੁੱਛੋ ਸਵਾਲ। ਮੇਰਾ ਬ੍ਰਦਰ ਨਾ 2021 ਦੇ ਵਿੱਚ ਅਮਰੀਕਾ ਆਇਆ ਸੀ ਬਾਰਡਰ ਕ੍ਰੋਸ ਕਰਕੇ, ਤੇ ਲਾਸਟ ਟਾਈਮ ਉਹ ਨਾ ਅਗਸਤ 11 ਦੇ ਵਿੱਚ ਗਿਆ ਸੀ, ਮਤਲਬ ਕਿ ਅਸਾਲਮ ਆਫਰ ਦੇ ਵਿੱਚ ਉਹਨਾਂ ਨੂੰ ਨਾ ਆਈਸ ਨੇ ਡਿਟੇਨ ਕਰ ਲਿਆ ਸੀ। ਤੇ ਉਹਨਾਂ ਨੂੰ ਕੋਈ ਮਤਲਬ ਕਿ ਉਸ ਤੋਂ ਬਾਅਦ ਉਹਦਾ ਬੌਂਡ ਹੋ ਗਿਆ ਸੀ ਬੰਦ, ਤੇ ਉਹਨਾਂ ਨੂੰ ਕੁਛ ਦਿਵਾਉਣ ਦਾ ਕੋਈ ਤਰੀਕਾ ਹੈਗਾ ਕਿ ਨਹੀਂ ਹੈਗਾ ਸਰ ਜੀ? ਸੌਰੀ ਤੁਹਾਡੀ ਆਵਾਜ਼ ਮਿਊਟ ਹੋ ਗਈ ਸੀ, ਦੁਬਾਰਾ ਦੱਸਿਓ ਕੀ ਕਹਿ ਰਹੇ ਸੀ। ਮੈਂ ਕਿਹਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈਗਾ ਕੋਈ? ਨਹੀਂ ਸਰ ਜੀ, ਕੋਈ ਕ੍ਰਿਮੀਨਲ। ਹਾਂਜੀ, ਹੁਣ ਜਿਹੜਾ ਕਲਾਸ ਐਕਸ਼ਨ ਵਾਲਾ ਜਿਹੜਾ ਆਇਆ ਨਾ, ਉਹਦੇ ਬੇਸ ਤੇ ਆਪਾਂ ਬੌਂਡ ਦੁਬਾਰਾ ਟਰਾਈ ਕਰ ਸਕਦੇ ਹਾਂ। 100% ਗਰੰਟੀ ਨਹੀਂ ਹੈਗਾ। ਕਈ ਜਿਹੜੇ ਜੱਜ ਸੀਗੇ ਉਹ ਕਲਾਸ ਐਕਸ਼ਨ ਨੂੰ ਨਹੀਂ ਰੈਕੋਗਨਾਈਜ਼ ਕਰ ਰਹੇ, ਤੇ ਕਈ ਉਹਨੂੰ ਜਿਹੜਾ ਸੀਗਾ ਰੈਕੋਗਨਾਈਜ਼ ਜਿਹੜੇ ਕਰ ਰਹੇ ਆ। ਤੇ ਹੁਣ ਜਿਹੜੀ ਸਾਡੀ ਅਗਲੀ ਬੌਂਡ ਵਾਲੀ ਜਿਹੜੀ ਤਰੀਕ ਹੈ ਕਲਾਸ ਐਕਸ਼ਨ ਵਾਲੇ ਦੇ ਬੇਸ ਤੇ 9 ਤਰੀਕ ਨੂੰ ਆ, ਤੇ ਤੁਹਾਨੂੰ 9 ਤਰੀਕ ਨੂੰ ਜਾਂ 10 ਤਰੀਕ ਨੂੰ ਮੈਂ ਦੱਸ ਦਊਂਗਾ ਸਾਰਿਆਂ ਨੂੰ ਆਪਣੇ ਚੈਨਲ ਰਾਹੀਂ ਕੀ ਜਿਹੜਾ ਲੇਟੈਸਟ ਚੱਲਦਾ ਪਿਆ। ਠੀਕ ਹੈ ਜੀ, ਜੇ ਬੰਦਾ ਮੰਨ ਗਿਆ ਵੀਡੀਓ ਪਾਉਣ ਲਈ। ਠੀਕ ਹੈ ਜੀ। ਅਮਨਦੀਪ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਹੈ ਜੀ, ਮੇਰਾ ਗ੍ਰੀਨ ਕਾਰਡ ਆ ਭਾਜੀ, ਤੇ ਮੈਂ ਸਿਟੀਜ਼ਨ ਅਪਲਾਈ ਕਰਨੀ, ਟਾਈਮ ਹੋ ਗਿਆ ਆ, ਤੇ ਉਹ ਕਿੱਦਾਂ ਭਾਜੀ, ਕੀ ਪ੍ਰੋਸੈਸ ਆ ਉਹਦਾ ਭਾਜੀ, ਪੂਰਿਆ ਆ ਸਹੀ ਜਾਂ ਮੈਨੂੰ ਵੇਟ ਕਰਨੀ ਚਾਹੀਦੀ ਹੈ? ਨਹੀਂ, ਸਿਟੀਜ਼ਨ ਦਾ ਤਾਂ ਭਾਜੀ ਸਟ੍ਰੇਟ ਫਾਰਵਰਡ ਹੀ ਪ੍ਰੋਸੈਸ ਹੈਗਾ, ਤੁਸੀਂ ਫਾਈਲ ਕਰ ਸਕਦੇ ਆ। ਤੇ ਬਾਕੀ ਅਨਲੈਸ ਤੁਹਾਨੂੰ ਲੱਗਦਾ ਕੋਈ ਤੁਹਾਡੇ ਕੇਸ ਦੇ ਵਿੱਚ ਕੰਪਲਿਕੇਸ਼ਨ ਸੀਗੀ ਜਿਹਦੇ ਕਰਕੇ ਤੁਹਾਨੂੰ ਲੱਗਦਾ ਨਹੀਂ ਫਾਈਲ ਕਰਨੀ ਚਾਹੀਦੀ, ਤੇ ਅਲੱਗ ਗੱਲ ਆ। ਬਾਕੀ ਇਹਦੇ ਵਿੱਚ ਇਹ ਹੈ ਕਿ ਆਪਣੀ ਫਾਈਲ ਕਢਾ ਕੇ ਸਾਰੀ ਪੜ੍ਹੋ ਇੱਕ ਵਾਰੀ, ਕੀ ਸੀਗਾ ਕਿੱਦਾਂ ਸੀਗਾ, ਪੂਰੀ ਹਿਸਟਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਤੇ ਜਿਹੜੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਉਹ ਸਹੀ ਜਿਹੜੀ ਫਾਈਲ ਹੋਣੀ ਚਾਹੀਦੀ ਹੈ, ਉਹਦੇ ਵਿੱਚ ਕੋਈ ਗੜਬੜ ਨਾ ਹੋਵੇ, ਕੋਈ ਚੀਜ਼ ਜਿਹੜੀ ਰਹਿ ਨਾ ਜਾਵੇ। ਤੇ ਜ਼ਿਆਦਾਤਰ ਇਹਦੇ ਵਿੱਚ ਮੈਂ ਲੋਕਾਂ ਨੂੰ ਇਹੀ ਦੱਸਦਾ ਹੁੰਦਾ ਕਿ ਅੱਜ ਕੱਲ ਜਿਹੜਾ ਮਾਹੌਲ ਜਿਹੜਾ ਹੈਗਾ ਉਹ ਪੈਰਾਲੀਗਲਾਂ ਕੋਲ ਸਿਟੀਜ਼ਨਸ਼ਿਪ ਫਾਈਲ ਕਰਾਉਣ ਵਾਲਾ ਹੈ ਨਹੀਂਗਾ, ਕਿਉਂਕਿ ਇਹ ਫਾਰਮ ਫਿਲਰ ਹੈਗੇ ਐਂਡ ਆਫ ਦਾ ਡੇ। ਠੀਕ ਆ। ਤੇ ਇਹਨਾਂ ਨੇ ਕੀ ਸੀਗਾ ਕਿ ਜਦੋਂ ਹੁਣ ਇਹਨਾਂ ਨੇ ਕਿਹਾ ਕਿ ਵੈਟਿੰਗ ਕਰਨੀ ਆ, ਅਸਾਲਮ ਦੇ ਉੱਤੇ ਵੀ ਵੈਟਿੰਗ ਕਰਨੀ ਆ, ਜਿਹਨਾਂ ਦੇ ਕੇਸ ਪਾਸ ਜਿਹੜੇ ਹੋਏ ਆ, ਇਹ ਲੋਕੀ ਕੀ ਆ ਕਿ ਪੈਰਾਲੀਗਲ ਇਹ ਗਲਤੀਆਂ ਕਰ ਦਿੰਦੇ ਆ। ਇਹ ਕਦੀ ਪਾਰਟੀ ਦਾ ਨਾਂ ਛੱਡ ਦਿੰਦੇ ਆ, ਅਸਾਲਮ ਦੇ ਵਿੱਚ ਜੋ ਤੁਹਾਡੇ ਨਾਲ ਹਾਦਸੇ ਜਾਂ ਕਿ ਅਰੈਸਟ ਜਾਂ ਡਿਟੈਂਸ਼ਨ ਹੋਈ ਹੁੰਦੀ ਆ ਉਹਨੂੰ ਕਈ ਵਾਰੀ ਛੱਡ ਦਿੰਦੇ ਆ। ਤੇ ਕਈਆਂ ਦੇ ਜਿਹੜੇ ਸੀਗੇ ਕੇਸ ਵੀ ਜਿਹੜੇ ਰੀਓਪਨ ਜਿਹੜੇ ਹੋਏ ਆ ਅਸਾਲਮ ਦੇ, ਸਿਰਫ ਇਸ ਕਰਕੇ ਜਿਹੜੇ ਉਹਨਾਂ ਨੇ ਗ੍ਰੀਨ ਕਾਰਡ ਦੇ ਇੱਕ ਤੁਸੀਂ ਅਸਾਲਮ ਐਪਲੀਕੇਸ਼ਨ ਚ ਏਦਾਂ ਕੀਤਾ ਸੀਗਾ। ਤੇ ਇਹ ਜਿਹੜੇ ਫਾਰਮ ਫਿਲਰ ਦੇ ਜਿਹੜੇ ਥੋੜੇ ਹੁੰਦੇ ਆ ਕਿ ਹੁਣ ਗੱਲਾਂ ਜਿਹੜੀਆਂ ਉਸ ਤੋਂ ਬਾਹਰ ਜਿਹੜੀਆਂ ਚੱਲ ਗਈਆਂ ਥੋੜੀਆਂ ਜਿਹੀਆਂ, ਤੇ ਇਹ ਚੀਜ਼ ਨੂੰ ਜਿਹੜਾ ਥੋੜਾ ਜਿਹਾ ਧਿਆਨ ਨਾਲ, ਜਿਹੜਾ ਥੋੜਾ ਸੀਰੀਅਸਲੀ ਸਾਰੇ ਜਣੇ ਸੋਚੋ ਇੱਕ ਵਾਰੀ ਕਿ ਮੈਂ ਕੀ ਗੱਲ ਜਿਹੜੀ ਕਹਿ ਰਿਹਾ। ਇਹ ਫਿਰ ਇਹਨਾਂ ਦੀ ਦੂਜੀ ਚੀਜ਼ ਇਹ ਹੋ ਜਾਂਦੀ ਹੈ ਕਿ ਸੁਣਵਾਈ ਕੋਈ ਨਹੀਂ, ਗਲਤੀ ਭਾਵੇਂ ਇਹ ਕਰ ਦੇਣ, ਤੇ ਕਿਉਂਕਿ ਨਾਂ ਨੂੰ ਤਾਂ ਇਹਨਾਂ ਨੇ ਕੋਈ ਸਾਈਨ ਕੀਤਾ ਨਹੀਂ ਹੁੰਦਾ, ਨਾ ਹੀ ਇਹ ਵਕੀਲ ਨੇ, ਤੇ ਉਹ ਗਲਤੀ ਜਿਹੜੀ ਸੀਗੀ ਉਹ ਕਲਾਇੰਟ ਦੇ ਪੱਲੇ ਜਿਹੜੀ ਪੈ ਜਾਂਦੀ ਹੈ ਕਿ ਤੁਸੀਂ ਜਾਣ ਕੇ ਗਲਤ ਲਿਖਿਆ, ਤੁਸੀਂ ਦੱਸਣਾ ਨਹੀਂ ਸਾਨੂੰ ਚਾਹੁੰਦੇ ਸੀਗੇ। ਤੇ ਉਹ ਫਿਰ ਜਿਹੜਾ ਸੀਗਾ ਪ੍ਰੋਬਲਮ ਜਿਹੜੀ ਵੱਧ ਜਾਂਦੀ ਆ। ਤੇ ਤੁਸੀਂ ਇਹ ਦੇਖੋ ਆਪਣੇ ਫੈਕਟਸ ਦੇ ਹਿਸਾਬ ਨਾਲ ਕਿ ਤੁਹਾਡਾ ਜਿਹੜਾ ਤੁਹਾਨੂੰ ਸਿਟੀਜ਼ਨਸ਼ਿਪ ਫਾਈਲ ਕਰਨੀ ਚਾਹੀਦੀ ਹੈ ਕਿ ਨਹੀਂ ਫਾਈਲ ਕਰਨੀ ਚਾਹੀਦੀ ਹੈ। ਹੁਣ ਮੈਨੂੰ ਪੂਰਾ ਨਹੀਂ ਪਤਾ ਇਹਦੇ ਵਿੱਚ ਕੀ ਚੀਜ਼ ਜਿਹੜੀ ਹੈਗੀ ਆ। ਤੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਨੇ ਪੈਰਾਲੀਗਲ ਯੂਜ਼ ਕੀਤਾ ਹੋਵੇ, ਭਾਵੇਂ ਅਸਾਈਲਮ ਦੇ ਕੇਸ ਦੇ ਵਿੱਚ ਵੀ, ਉਹ ਹੁਣ ਜਿਹੜਾ ਡਾਊਨ ਦਾ ਰੋਡ ਕਿਤੇ ਨਾ ਕਿਤੇ ਉਹਨੇ ਡੰਗ ਜਿਹੜਾ ਤੁਹਾਨੂੰ ਮਾਰਨਾ ਹੀ ਮਾਰਨਾ ਵਾ, ਕਿਉਂਕਿ ਉਹ ਅਗਲੇ ਕਹਿ ਰਹੇ ਆ ਕਿ AI ਟੈਕਨੋਲੋਜੀ ਦੇ ਨਾਲ ਆਪਾਂ ਜਿਹੜਾ ਢਾਂਚੇ ਢੂੰਚੇ ਉਹਨਾਂ ਨੇ ਦੇਖਣੇ ਆ ਕਿ ਕਿੱਥੇ ਫਰਾਡ ਹੋਇਆ ਨਹੀਂ ਹੋਇਆ ਉਹ ਚੀਜ਼ਾਂ। ਠੀਕ ਹੈ ਜੀ। ਸਨੀ। ਹਾਂਜੀ ਸਨੀ। ਅਟਾਰਨੀ ਟਿਕਾਣਾ ਜੀ, ਤੁਹਾਡੀ ਵੀਡੀਓ ਨੂੰ ਮੈਨੂੰ ਲੱਗਦਾ ਜੀ ਪ੍ਰੋਬਲਮ ਆ ਗਈ ਆ। ਹਾਂਜੀ ਮੈਂ ਕਰ ਦਿੰਦਾ ਜੀ। ਆਪਾਂ ਉਨੀ ਦੇਰ ਤੱਕ ਅਗਲੇ ਕਾਲਰ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਤੇ ਇਸ ਉੱਤੇ ਕਾਲ ਕਰਨ ਦੇ ਲਈ ਨੰਬਰ ਹੈ 408-272 5200 4082725200 ਦੇ ਉੱਤੇ ਤੁਸੀਂ ਜਿਹੜੀ ਉਹ ਕਾਲ ਕਰ ਸਕਦੇ ਆ। ਤੇ ਆਪਣੇ ਅਗਲੇ ਕਾਲਰ ਨੇ ਸੰਦੀਪ।
ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰੇ 2 ਕੁਐਸਚਨ ਹੈਗੇ ਛੋਟੇ-ਛੋਟੇ। ਪੁੱਛੋ ਇੱਕ ਜੀ। ਤਾਂ ਭਾਜੀ ਮੈਨੂੰ ਸਰ ਨੂੰ ਪੁੱਛਣਾ ਸੀਗਾ ਕਿ ਕੋਈ ਤੁਹਾਡੀ ਚੈੱਕਲਿਸਟ ਹੈਗੀ ਜਿਹਦੇ ਹਿਸਾਬ ਨਾਲ ਮੈਂ ਮੇਰੇ ਡਾਕੂਮੈਂਟ ਰੈਡੀ ਕਰ ਸਕਾਂ ਫਿਊਚਰ ਦੇ ਵਿੱਚ। ਤੇ ਦੂਜਾ ਕੁਐਸਚਨ ਹੈਗਾ ਕਿ ਮੇਰੀ ਵਾਈਫ 2017 ਦੇ ਵਿੱਚ ਆਈ ਸੀ B1 B2 ਦੇ ਵਿੱਚ, ਤੇ ਉਹਨਾਂ ਦਾ ਅਸਾਈਲਮ ਆਫਿਸ ਦੇ ਵਿੱਚ ਕੇਸ ਲੱਗਿਆ ਹੋਇਆ। ਅਜੇ ਤੱਕ ਉਹਨਾਂ ਦੀ ਕੋਈ ਵੀ ਡੇਟ ਨਹੀਂ ਪਈ। ਸਾਨੂੰ ਕੁਝ ਕਰਨਾ ਚਾਹੀਦਾ ਤੇ ਜਾਂ ਵੇਟ ਹੀ ਕਰੀਏ? ਨਹੀਂ, ਵੇਟ ਹੀ ਕਰ ਸਕਦੇ ਆ। ਅਸਾਈਲਮ ਵਾਲਾ ਤਾਂ ਦੱਸ ਕੇ ਹਟੇ ਕਿ ਹੁਣ ਅਸਾਈਲਮ ਆਫਿਸ ਵਾਲਾ ਕਿ ਉਹ ਕਹਿੰਦੇ ਆ ਕਿ ਜਿਹੜੇ ਗ੍ਰਾਂਟ ਕੇਸ ਉਹ ਵੀ ਉਹਨਾਂ ਨੇ ਰਿਵਿਊ ਕਰਨੇ ਆ, ਤੇ ਜਿਹੜੇ ਪੈਂਡਿੰਗ ਕੇਸ ਉਹ ਕਹਿੰਦੇ ਹੋਲਡ ਤੇ ਪਾਣੇ ਆ, ਤੇ ਉਹਦੇ ਵਿੱਚ ਤੁਸੀਂ ਕੁਝ ਕਰ ਨਹੀਂ ਸਕਦੇ। ਜੇ ਤੁਹਾਨੂੰ ਫਿਰ ਵੀ ਤਰੀਕ ਛੇਤੀ ਚਾਹੀਦੀ ਹੈ, ਤੁਹਾਨੂੰ ਉਹਦੇ ਵਿੱਚ ਲਾਅ ਸੂਟ ਕਰਨਾ ਪੈਣਾ, ਰਿਟ ਆਫ ਮੈਂਡੇਮਸ ਉਹਨੂੰ ਕਹਿੰਦੇ ਆ। ਨਹੀਂ ਤੇ ਭਾਜੀ, ਦੂਜੀ ਜਿਹੜੀ ਛੇਤੀ ਤੁਸੀਂ ਨਹੀਂ ਕਹਿੰਦੇ ਚਾਹੀਦੀ। ਕਿ ਹਾਂਜੀ, ਛੇਤੀ ਨਹੀਂ ਚਾਹੀਦੀ, ਇਟਸ ਓਕੇ। ਬਸ ਬਸ ਜੇ ਵੇਟ ਚਾਹੀਦੀ ਨਹੀਂ ਤਾਂ ਫੇਰ ਕਾਹਦੀ ਟੈਨਸ਼ਨ ਫਿਰ ਵੇਟ ਹੀ ਕਰੋ। ਹਾਂਜੀ। ਤੇ ਦੂਜਾ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਚੈੱਕਲਿਸਟ ਜਾਂ ਉਹ, ਤਾਂ ਤੁਸੀਂ ਇਹ ਤੁਹਾਡਾ ਸਾਡੇ ਨਾਲ ਕੇਸ ਚੱਲਦਾ ਤੇ ਸਾਡਾ ਆਪਣਾ ਮੈਥਡ ਆ। ਜੇ ਤੁਹਾਡਾ ਆਪਣਾ ਜਿਹੜਾ ਦੂਜੇ ਵਕੀਲ ਨਾਲ ਚੱਲਦਾ ਤੇ ਤੁਸੀਂ ਤੁਹਾਨੂੰ ਉਹਦੀ ਐਡਵਾਈਸ ਜਿਹੜੀ ਫੋਲੋ ਕਰਨੀ ਅਜੇ ਚਾਹੀਦੀ ਤੱਕ ਹੈ। ਮੇਰੇ ਲਾਇਰ ਹੈਗੇ ਨਹੀਂ ਭਾਜੀ ਅਜੇ ਤੱਕ। ਬਸ ਫਿਰ ਆ ਗਿਆ ਟਾਈਮ ਹੁਣ ਕਰਨ ਦਾ। ਹਾਂਜੀ, ਤਾਂ ਹੀ ਮੈਂ ਸੋਚ ਰਿਹਾ ਸੀ ਕਿ ਡਾਕੂਮੈਂਟ ਵਗੈਰਾ ਰੈਡੀ ਕਰਨ ਵਾਸਤੇ ਕੋਈ ਤੁਸੀਂ ਬਹੁਤ ਜ਼ਿਆਦਾ ਸੇਵਾ ਕਰ ਰਹੇ ਹੋ ਪਬਲਿਕ ਦੀ, ਕਮਿਊਨਿਟੀ ਦੀ, ਤਾਂ ਕੋਈ ਇਹੋ ਜਿਹਾ ਕੋਈ ਚੈੱਕਲਿਸਟ ਦੇ ਸਕਦੇ ਹੋ ਤੁਸੀਂ ਪਬਲਿਕ ਨੂੰ ਜਿਹੜੇ ਅਸੀਂ ਦੇਖ ਕੇ ਡਾਕੂਮੈਂਟ ਰੈਡੀ ਕਰ ਸਕੀਏ? ਮੈਂ ਕਿਹਾ ਲਾਅ ਸਕੂਲ ਹੀ ਖੋਲ ਲੈਣਾ ਸੀਗਾ ਜੇ ਮੇਰਾ ਬਸ ਚੱਲਦਾ। ਲੋਕੀ ਮੈਂ ਵਕੀਲ ਹੀ ਬਣਾ ਦੇਣੇ ਸੀ ਸਾਰੇ। ਹੁਣ ਪਰ ਤੇਰਾ ਟਾਈਮ ਆ ਗਿਆ ਭਰਾਵਾ, ਵਕੀਲ ਹਾਇਰ ਕਰ ਉਹਦੇ ਵਿੱਚ। ਇਹ ਇਕੱਲਿਆਂ ਤੋਂ ਨਹੀਂ ਗੱਲ ਬਣਨੀ। ਅਦਾਲਤ ਦੇ ਮੋਹਰੇ ਵਕੀਲ ਨੂੰ ਜਿਹੜਾ ਉਹ ਜਾਣਾ ਹੀ ਪੈਣਾ ਆ। ਬਾਕੀ ਤੁਸੀਂ ਆਪ ਕਰਨਾ ਹੈ ਕਰ ਲਓ, ਕੋਈ ਉਹ ਐਸੀ ਗੱਲ ਨਹੀਂ ਆ। ਤੁਸੀਂ ਜ਼ਰੂਰ ਕਰੋ, ਬਟ ਪੇਚੀਦੇ ਮਾਮਲੇ ਹੁੰਦੇ ਆ, ਉਹਦੇ ਲਈ ਫਿਰ ਪ੍ਰੋਫੈਸ਼ਨਲ ਦੀ ਹੈਲਪ ਜ਼ਰੂਰ ਲੈਣੀ ਚਾਹੀਦੀ ਆ। ਤੇ ਅਗਲੇ ਕਾਲਰ ਨੇ ਪਲਵਿੰਦਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੁੰਡਾ ਇੱਕ ਸਾਡਾ ਯਾਰ ਦੋਸਤ ਹੈ ਜੀ, ਦੂਰੋਂ ਨੇੜਿਓਂ। ਉਹ ਇਦਾਂ ਹੋਇਆ ਜੀ, ਮੁੰਡੇ ਦਾ ਗਾਰਡੀਅਨਸ਼ਿਪ ਦਾ ਕੇਸ ਪਾਸ ਹੋਇਆ ਜੀ, ਤੇ ਉਹ ਰੀਸੈਂਟਲੀ ਉਹ ਕੈਲੀਫੋਰਨੀਆ ਤੇ ਮੈਕਸੀਕੋ ਦੇ ਬਾਰਡਰ ਦੇ ਲਾਗੇ ਉੱਥੇ ਹਾਈਵੇ ਪੈਟਰੋਲ ਵਾਲਿਆਂ ਨੇ ਉਹਨੂੰ ਅਰੈਸਟ ਕਰ ਲਿਆ। ਤੇ ਉਹ ਹੁਣ ਭਾਜੀ ਸਵਾਲ ਇਹ ਆ ਕਿ ਉਹ ਬੌਂਡ ਵਗੈਰਾ ਭਰ ਕੇ ਰਿਲੀਜ਼ ਹੁੰਦੇ ਆ ਜਾਂ ਫਿਰ ਨਹੀਂ ਕਰਦੇ ਰਿਲੀਜ਼ ਉਹ? ਭਾਜੀ ਏਦਾਂ ਕਿ ਕਲਾਸ ਐਕਸ਼ਨ ਇਹਨਾਂ ਨੇ ਗ੍ਰਾਂਟ ਕੀਤਾ ਸੀਗਾ ਕਿ ਰਿਲੀਜ਼ ਕਰਨੇ ਚਾਹੀਦੇ ਕੋਰਟ ਨੇ। ਕਈ ਜਿਹੜੇ ਜੱਜ ਆ ਸਟ੍ਰਿਕਟ ਸਟੇਟਾਂ ਵਾਲੇ ਜਿਹੜੇ ਹੈਗੇ ਆ, ਉਹ ਕਹਿੰਦੇ ਆ ਕਿ ਕਲਾਸ ਐਕਸ਼ਨ ਅਜੇ ਲਾਅ ਸੂਟ ਜਿਹੜਾ ਫਾਈਨਲ ਨਹੀਂ ਹੋਇਆ, ਉਹ ਬਹਾਨਾ ਮਾਰ ਕੇ ਡਿਨਾਈ ਕਰ ਰਹੇ ਆ ਬੌਂਡ। ਕਈ ਜਿਹੜੇ ਜੱਜ ਆ, ਜਿਹੜੇ ਥੋੜੇ ਚੰਗੇ ਜੱਜ ਆ, ਉਹ ਬੌਂਡ ਜਿਹੜੇ ਪਾ ਰਹੇ ਹੈਗੇ ਆ। ਤੇ ਇਹਦੇ ਵਿੱਚ ਤੁਹਾਨੂੰ ਜ਼ਿਆਦਾਤਰ ਜਿਹੜਾ ਸੀਗਾ ਕਿ ਨਹੀਂ ਜੇ ਉਹ ਕਰਦੇ ਤਾਂ ਤੁਹਾਨੂੰ ਹੇਬੀਅਸ ਦੀ ਜਿਹੜੀ ਪਟੀਸ਼ਨ ਜਿਹੜੀ ਰਿਟ ਜਿਹੜੀ ਹੈਗੀ ਆ ਉਹ ਪਾ ਕੇ ਤੁਸੀਂ ਜਿਹੜਾ ਕਰ ਸਕਦੇ ਆ। ਉਹ ਹੁਣ ਹੇਬੀਅਸ ਦਾ ਏਦਾਂ ਹੁੰਦਾ ਕਿ ਹੇਬੀਅਸ ਦਾ ਆਬਵੀਅਸਲੀ ਖਰਚਾ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ, ਕਿਉਂਕਿ ਇੱਕ ਇਮੀਗ੍ਰੇਸ਼ਨ ਕੋਰਟ ਤੋਂ ਅਲੱਗ ਜਿਹੜੀ ਚੀਜ਼ ਜਿਹੜੀ ਇੱਕ ਕਰਨੀ ਪੈਂਦੀ ਹੈ। ਤੇ ਇਹਦਾ ਜਿਹੜਾ ਵੀ ਵਕੀਲ ਕੋਲ ਹੈਗਾ ਤੁਸੀਂ ਟਰਾਈ ਕਰ ਲਓ, ਤੇ ਨਹੀਂ ਜੇ ਗੱਲ ਬਣਦੀ ਹੈ ਤੁਸੀਂ ਕੰਟੈਕਟ ਕਰ ਲਓ ਸਾਨੂੰ ਕਿੱਦਾਂ। ਤੇ ਸਿੰਪਲ ਚੀਜ਼ ਹੈ, ਇੱਕ ਪ੍ਰੋਸੈਸ ਹੈਗਾ ਸਿੰਪਲ। ਆਪਾਂ ਬੌਂਡ ਪਹਿਲਾਂ ਆਪਾਂ ਉਹ ਕਰਾਂਗੇ, ਜੇ ਬੌਂਡ ਨਹੀਂ ਹੁੰਦਾ ਬੰਦੇ ਦਾ, ਉਸ ਤੋਂ ਬਾਅਦ ਖਰਚਾ ਵਧ ਜਾਂਦਾ, ਸਾਨੂੰ ਹੇਬੀਅਸ ਕਰਨੀ ਪੈਂਦੀ ਹੈ। ਸੋ ਹੁਣ ਇਹਦੇ ਵਿੱਚ ਪ੍ਰੋਬਲਮ ਕਿੱਥੇ ਆ ਜਾਂਦੀ ਹੈ ਕਿ ਜਿਹੜੇ ਹੇਬੀਅਸ ਵਾਲੇ ਵੀ ਵਕੀਲ ਆ ਨਾ, ਉਹ ਹੈਗੇ ਬਿਜ਼ੀ ਸਾਰੇ, ਤਕਰੀਬਨ ਫੁੱਲ ਹੋਏ ਕੈਪੈਸਿਟੀ ਤੇ ਇਹਦੇ ਵਿੱਚ ਜਿਹੜਾ ਸੀਗਾ, ਜੇ ਤਾਂ ਬੰਦਾ ਬਾਹਰ ਕਢਾਉਣਾ ਤੇ ਉਹ ਹੈਗਾ ਕਿ ਤੁਸੀਂ ਇਹ ਸਟੈਪ ਜਿਹੜੇ ਲੈ ਸਕਦੇ ਆ, ਗਰੰਟੀ ਇਹਦੇ ਵਿੱਚ ਕੋਈ ਨਹੀਂ ਹੁੰਦੀ। ਜਿਹੜੇ ਜੱਜ ਨੇ ਬੌਂਡ ਪਾਣਾ ਉਹਨੇ ਸਿੱਧੇ ਵੀ ਉਹ ਜਿਹੜਾ ਸੀਗਾ ਕਲਾਸ ਐਕਸ਼ਨ ਤੋਂ ਬਾਅਦ ਬੌਂਡ ਪਾ ਸਕਦਾ। ਹੋ ਸਕਦਾ ਬੰਦੇ ਦੇ ਜਿਹੜੀ ਸੀਗੀ ਸਿੰਪਲ ਉਸ ਚੀਜ਼ 'ਚ ਬਣ ਜਾਵੇ, ਪਰ ਹੋ ਸਕਦਾ ਕਈਆਂ ਨੂੰ ਜਿਹੜਾ ਸੀਗਾ ਅਜੇ ਵੀ ਹੇਬੀਅਸ ਜਿਹੜੀ ਕਰਨੀ ਪਵੇ। ਤੇ ਇਹ ਦੋ ਜਿਹੜੇ ਰਸਤੇ ਜਿਹੜੇ ਹੈਗੇ ਆ, ਤੇ ਇਹਦੇ ਵਿੱਚ ਆਬਵੀਅਸਲੀ ਨਾਲ ਜਿਹੜਾ ਸੀਗਾ ਸਿਵਲ ਲਿਟੀਗੇਸ਼ਨ ਵਕੀਲ ਜਿਹੜਾ ਇੱਕ ਇੰਗੇਜ ਕਰਨਾ ਪੈਂਦਾ। ਤੇ ਇਹ ਦੋ ਚੀਜ਼ਾਂ ਜਿਹੜੀਆਂ ਇਹ ਜਿਹੜਾ ਫਾਰਮੂਲਾ ਸੀਗਾ ਸਾਡੇ ਲਈ ਹੁਣ ਹੇਬੀਅਸ ਵਾਲਾ ਤੇ ਬੌਂਡ ਵਾਲਾ, ਆਪਾਂ ਇਹ ਚੀਜ਼ ਜਿਹੜੀ ਕਰ ਰਹੇ ਹਾਂ, ਇਹਦੇ ਕਰਕੇ ਬੰਦੇ ਜਿਹੜੇ ਸੀਗੇ ਬਾਹਰ ਆ ਰਹੇ। ਠੀਕ ਹੈ ਜੀ। ਸਰ ਕੋਈ ਐਸਟੀਮੇਟ ਹੈ ਖਰਚਾ ਕਿੰਨਾ ਕੁ ਆਉਂਦਾ? ਫਿਰ ਉਹਨਾਂ ਦੇ ਘਰਦਿਆਂ ਨੂੰ ਦੱਸਦੇ ਆ ਇੰਡੀਆ ਬੈਠੇ ਆ। ਜਿਹੜਾ ਭਾਜੀ ਜਿਹੜਾ ਤੁਹਾਡਾ ਬੌਂਡ ਦਾ ਖਰਚਾ ਹੁੰਦਾ, ਬੌਂਡ ਪ੍ਰੋਸੈਸ ਦਾ, ਉਹਦੇ ਵਿੱਚ ਵਕੀਲਾਂ ਦਾ ਖਰਚਾ ਹੈਗਾ $3500 ਤੋਂ $5000 ਦੇ ਵਿੱਚ। ਜਿਹੜਾ ਤੁਹਾਡਾ ਹੇਬੀਅਸ ਦਾ ਜਿਹੜਾ ਤੁਹਾਡਾ ਖਰਚਾ ਹੈਗਾ, ਉਹ ਹੈਗਾ $8 ਤੋਂ $10000 ਦੇ ਵਿੱਚ ਡਿਪੈਂਡ ਕਰਦਾ ਕਿ ਕਿਹੜੇ ਜੁਰਿਸਡਿਕਸ਼ਨ 'ਚ ਹੈਗਾ। ਹਨਾ, ਬੰਦਾ ਜੇ ਟੈਕਸਸ ਬੈਠਾ ਪਿਆ ਆਬਵੀਅਸਲੀ ਕਿ ਲੂਈਜ਼ੀਆਨਾ ਦੇ ਵਿੱਚ ਉਹਨੂੰ ਫੜਿਆ ਜਾਂ ਕਿੱਦਾਂ। ਤੇ ਹਾਂਜੀ, ਜਿਹੜਾ ਇਕੱਲਾ ਸਿੰਪਲ ਬੌਂਡ ਦੀ ਆਪਾਂ ਗੱਲ ਕਰੀਏ 3500 5000, ਜੇ ਨਾਲ ਤੁਸੀਂ ਹੇਬੀਅਸ ਜੋੜ ਲਓ ਤਾਂ ਤੁਸੀਂ 10000 ਦਾ ਖਰਚਾ ਹੋਰ ਜੋੜ। ਠੀਕ ਹੈ ਜੀ, ਥੈਂਕ ਯੂ। ਬਾੜੇ ਲੋਕੀ ਕਰਦੇ ਨਹੀਂ ਹੇਬੀਅਸ। ਤੇ ਜਿਹੜਾ ਸੀਗਾ ਲਿਮਿਟਡ ਜਿਹੜੀ ਅਵੇਲੇਬਿਲਿਟੀ, ਤੇ ਜਿਹੜੇ ਵਕੀਲ ਸੀਗੇ ਉਹ ਫੁੱਲ ਹੀ ਹੈਗੇ। ਬੇਸਿਕਲੀ ਕਈ ਵਾਰੀ ਇਹੀ ਸਟੇਟ ਦੇ ਵਿੱਚ ਡੱਕਿਆ ਹੁੰਦਾ ਬੰਦਾ ਤੇ ਔਖਾ ਹੋ ਜਾਂਦਾ ਕੰਮ, ਮਤਲਬ
ਸਰਵਿਸ ਪ੍ਰੋਵਾਈਡਰ ਨਹੀਂ ਲੱਭਦਾ, ਉਹ ਜਿਹੜਾ ਸਿਨੈਰੀਓ ਜਿਹੜਾ ਸੀਗਾ। ਠੀਕ ਹੈ ਜੀ, ਥੈਂਕ ਯੂ। ਲਕਸ਼ਮੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਮੇਰੀ ਮਦਰ ਦੀ ਨਾ ਇਮੀਗ੍ਰੈਂਟ ਵੀਜ਼ਾ ਇੰਟਰਵਿਊ ਸੀਗੀ ਜਿੱਦਾਂ ਅਕਤੂਬਰ 16 ਨੂੰ, ਲਾਈਕ 2 ਮਹੀਨੇ ਆਲਮੋਸਟ। ਕਿੱਥੇ, ਇੱਥੇ ਸੀ ਜਾਂ ਉੱਥੇ ਇੰਡੀਆ ਸੀ? ਨਹੀਂ ਮੁੰਬਈ ਸੀਗੀ। ਹਾਂਜੀ ਇਮੀਗ੍ਰੈਂਟ ਵੀਜ਼ਾ ਇੰਟਰਵਿਊ। ਹਾਂਜੀ ਫਿਰ ਉਹ ਜਿੱਦਾਂ ਮੈਡੀਕਲ ਉਹਨਾਂ ਦਾ ਕਲੀਅਰ ਨਹੀਂ ਹੋਇਆ ਨਾ, ਫਿਰ ਉਹਦੇ ਕਰਕੇ ਉਹਨਾਂ ਨੇ ਉੱਧਰ ਉਹਨਾਂ ਨੂੰ ਉੱਥੋਂ ਵਾਪਿਸ ਭੇਜਤਾ ਲਾਈਕ ਬੰਬੇ ਤੋਂ। ਫਿਰ ਹੁਣ ਜਿੱਦਾਂ ਕੱਲ ਲਾਈਕ ਮੈਨੂੰ ਈਮੇਲ ਆਈ ਸੀਗੀ ਕਿ ਮੈਡੀਕਲ ਕਲੀਅਰ ਹੋ ਗਿਆ, ਸਾਰਾ ਕੁਝ ਡਨ ਆ। ਹੁਣ ਮੈਂ ਪੁੱਛਣਾ ਸੀਗਾ ਕਿ ਉਹ ਇੰਟਰਵਿਊ ਆਪ ਲਾਈਕ ਐਮਬੈਸੀ ਸੈਂਡ ਕਰੋਗੇ ਜਾਂ ਮੈਨੂੰ ਖੁਦ ਬਣਾਉਣੀ ਪਊਗੀ? ਤੁਸੀਂ ਇਹਨਾਂ ਨੂੰ ਕੰਟੈਕਟ ਕਰ ਲਓ ਇੱਕ ਵਾਰੀ। ਬੰਬੇ ਐਮਬੈਸੀ ਨੂੰ, ਰਾਈਟ? ਹਾਂਜੀ। ਕਿ ਐਨਵੀਸੀ ਨੂੰ ਕਰਨਾ ਹੁੰਦਾ, ਕਿੱਥੇ ਕਰਨਾ ਹੁੰਦਾ? ਨਹੀਂ, ਹੁਣ ਇਹ ਐਮਬੈਸੀ ਵਾਲਿਆਂ ਨੇ ਕਰਨਾ, ਐਨਵੀਸੀ ਨੇ ਤਾਂ ਫਾਰਵਰਡ ਕਰ ਦਿੱਤਾ ਆਲਰੇਡੀ। ਓਕੇ, ਡਨ ਹੋ ਗਿਆ ਉਹਨਾਂ ਵੱਲੋਂ। ਤੁਸੀਂ ਇਹ ਆਪ ਹੀ ਸੈਲਫ ਫਾਈਲ ਨਹੀਂ ਕਰ ਰਹੇ ਸੀ? ਹਾਂਜੀ ਜੀ ਮੈਂ ਖੁਦ ਹੀ ਕੀਤਾ ਸੀਗਾ। ਮੈਂ ਈਮੇਲ ਉਹਨਾਂ ਨੂੰ ਜਿੱਦਾਂ ਕੀਤੀ ਹੈ, ਜਿੱਦਾਂ ਲਾਈਕ 2 ਦਿਨ ਪਹਿਲਾਂ, ਹਜੇ ਤੱਕ ਮੈਨੂੰ ਉਹਦਾ ਕੋਈ ਰਿਪਲਾਈ ਜਿੱਦਾਂ ਆਇਆ ਨਹੀਂ ਹੈਗਾ। ਨਹੀਂ, ਇੰਨੀ ਛੇਤੀ ਤਾਂ ਨਹੀਂ ਉਹਨਾਂ ਦਾ ਰਿਪਲਾਈ ਆਉਣਾ ਜੀ, 2 ਦਿਨਾਂ ਦੇ ਵਿੱਚ ਤਾਂ ਨਹੀਂ ਹੈਗੇ, ਪਰ ਉਹ ਕਰ ਦਿੰਦੇ ਆ ਜੀ, ਉਹ ਰੀਸਕੇਜੂਲ ਕਰ ਦਿੰਦੇ ਆ। ਤੇ ਇਹਦੇ ਵਿੱਚ ਹਾਂਜੀ ਇਹ ਕੋਈ ਬੜਾ ਕੰਪਲਿਕੇਟਡ ਕੰਮ ਨਹੀਂ ਹੈਗਾ, ਥੋੜਾ ਜਿਹਾ ਟਾਈਮ ਲੱਗ ਜਾਣਾ, ਕਿਉਂਕਿ ਏਦਾਂ ਨਹੀਂ ਹੈਗਾ ਕਿ ਉਹ 2-3 ਦਿਨਾਂ ਚ ਉਹਨਾਂ ਦੀ ਕੋਈ ਜਵਾਬਦੇਹੀ ਦਾ ਜਿਹੜਾ ਉਹ ਲੈਵਲ ਉਹ ਹੈਗੇ ਆ। ਤੇ ਹਾਂਜੀ ਇਹ ਕੁਝ ਹਫ਼ਤੇ ਉਹਨਾਂ ਨੇ ਲਾ ਦੇਣੇ ਕਰਦੇ ਕਰਦੇ। ਕਿਉਂਕਿ ਮੈਡੀਕਲ ਹੁਣ ਜਿੱਦਾਂ ਉਹਨਾਂ ਨੇ ਦੱਸਿਆ ਨਾ ਕਿ ਲਾਈਕ ਮਾਰਚ 3 ਤਰੀਕ ਲਾਈਕ 2026 ਤੱਕ ਹੀ ਵੈਲਿਡ ਰਹਿਣਾ, ਫਿਰ ਉਹਦੇ ਵਿੱਚ ਜਿੱਦਾਂ ਡਨ ਹੋ ਸਕਦਾ? ਹਾਂਜੀ ਮਾਰਚ ਤੋਂ ਪਹਿਲਾਂ ਤਾਂ ਹੋ ਜਾਣਾ। ਤੁਸੀਂ ਆਪਣੇ ਕਰੀ ਪੋਰਟਲ ਤੇ ਵੀ ਲੌਗਇਨ ਕਰ ਲਿਓ, ਠੀਕ ਹੈ, ਜਿਹੜਾ ਸੀਗਾ ਆਨਲਾਈਨ, ਤੇ ਮੈਸੇਜ ਉਹਨਾਂ ਨੂੰ ਭੇਜੋ ਜੀ। ਥੈਂਕ ਯੂ। ਓਮਕਾਰ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਸਾਹਿਬ ਮੇਰਾ ਕੁਐਸਚਨ ਇਹ ਹੈ ਕਿ ਲਾਈਕ ਮੇਰੀ ਡਾਟਰ ਹੈ ਉੱਥੇ, ਮੈਂ ਕੈਨੇਡਾ 'ਚ ਰਹਿੰਦਾ ਤੇ ਮੈਂ ਇੱਥੇ ਸਿਟੀਜ਼ਨ ਹਾਂ। ਸ਼ੀ ਗੋਟ ਐਨ I-130 ਅਪਰੂਵਡ, ਬਟ ਇਟਸ ਬਿਨ ਅ ਵਾਈਲ, 3-4 ਸਾਲ ਹੋ ਗਏ ਜਿੱਦਾਂ ਆਈ ਵਾਜ਼ ਡਰਾਈਵਿੰਗ ਡਰਾਊਨ Oregon. I have a DUI conviction. So do I stand a chance for immigrant visa? ਤੇ ਕੀ ਮੈਨੂੰ ਵੇਵੀਅਰ ਲੈਣਾ ਪੈਣਾ ਕਿ ਕੁਝ ਨਹੀਂ ਹੋ ਸਕਦਾ, ਜਾਂ ਕੀ ਮੇਰੇ ਆਪਸ਼ਨ ਨੇ? ਸਿਟੀਜ਼ਨ ਕੌਣ ਹੈਗਾ? मेरी डॉटर है, उसने 130 अप्रूव करके जैसे भेजा मेरे को। ਅੱਛਾ, ਸਿਟੀਜ਼ਨ डॉटर। ਤੇ ਤੁਸੀਂ ਹੈਗੇ ਕੈਨੇਡਾ ਦੇ ਵਿੱਚ? ਹਾਂਜੀ ਮੈਂ ਇੱਥੇ ਸਿਟੀਜ਼ਨ, ਪਹਿਲਾਂ ਮੈਂ ਉੱਥੇ ਰਹਿੰਦਾ ਸੀ, H1 ਦੀ ਜੌਬ ਕਰਦਾ ਸੀ ਉੱਥੇ। ਹਾਂਜੀ, ਨਹੀਂ ਜਿਹੜੀ ਸਿੰਗਲ DUI ਹੈਗੀ ਆ ਉਹ ਡਿਸਕੁਆਲੀਫਾਈ ਨਹੀਂ ਤੁਹਾਨੂੰ ਕਰੂਗੀ, ਤੇ ਵੇਵਰ ਦੀ ਨਹੀਂ ਉਹਦੇ ਵਿੱਚ ਹੁੰਦੀ। ਉਹਨਾਂ ਨੇ ਤੁਹਾਨੂੰ ਸਬਜੈਕਟ ਕਰਨਾ, ਇੱਕ ਸਾਈਕੋਲੋਜੀਕਲ ਐਗਜ਼ਾਮੀਨੇਸ਼ਨ ਹੁੰਦਾ ਕਿ ਇਹ ਬੰਦਾ ਡੇਂਜਰ ਤਾਂ ਨਹੀਂ ਹੋਊਗਾ US ਦੇ ਲਈ। ਤੇ ਸਿੰਗਲ DUI ਪ੍ਰੋਬਲਮ ਨਹੀਂ ਹੈਗੀ, ਬਸ ਕੋਈ ਨਾਲ ਹੋਰ ਉਦਾਂ ਨਾ ਪਵੇ ਬਸ। ਮੇਰਾ ਐਕਸੀਡੈਂਟ ਹੋਇਆ ਸੀ। ਮਤਲਬ ਕਿਸੇ ਦੀ ਡੈਥ ਵੀ ਹੋਈ ਸੀ? ਨਹੀਂ ਡੈਥ ਨਹੀਂ ਹੋਈ ਕਿਸੇ ਦੀ ਭਾਜੀ, ਲੇਕਿਨ ਬਟ ਐਕਸੀਡੈਂਟ ਹੋਇਆ ਸੀ ਮੇਰਾ। ਸੱਟ ਲੱਗੀ ਸੀ ਕਿਸੇ ਨੂੰ ਸੀਰੀਅਸ? ਨਹੀਂ ਕੋਈ ਸੀਰੀਅਸ ਕੋਈ ਕਿਸੇ ਨੂੰ ਇਦਾਂ ਦੀ ਨਹੀਂ ਸੱਟ ਲੱਗੀ ਸੀ, ਕੋਈ ਵੀ ਕੁਝ ਵੀ। ਬਿਕਾਜ਼ ਸਿੰਸ ਆਈ ਐਮ ਆਸਕਿੰਗ ਦਾ ਕੁਐਸਚਨ, ਸੋ ਮੈਂ honestly ਤੁਹਾਡੇ ਤੋਂ ਪੁੱਛ ਰਿਹਾ, ਲਾਈਕ ਬਿਕਾਜ਼ ਆਈ ਰੀਅਲੀ ਨੀਡ ਯਰ ਓਪੀਨੀਅਨ। ਮੈਂ ਵੀ honestly ਦੱਸ ਰਿਹਾ, ਮੈਂ ਕਿਹੜਾ dishonestly ਦੱਸ ਰਿਹਾ, ਮੈਂ ਵੀ ਅੱਗੋਂ ਕਾਊਂਟਰ ਸਵਾਲ ਹੀ ਪੁੱਛ ਰਿਹਾ। ਮੈਂ ਤਾਂ ਸਵਾਲ ਦਾ ਜਵਾਬ ਦਿਓ, ਡੋਂਟ ਬੀ ਇਵੈਸਿਵ, ਸਿੱਧਾ ਆਨਸਰ ਦਿਓ, ਦੈਟਸ ਇਟ। ਸਿੱਧੇ ਆਨਸਰ ਦਿਓ। ਤੁਸੀਂ ਸਵਾਲ ਪੁੱਛੋ, ਤੁਸੀਂ ਕੋਈ ਕੁਐਸਚਨ ਪੁੱਛੋ। ਮੈਂ ਕਿਸੇ ਨੂੰ ਕੋਈ ਸੀਰੀਅਸ ਸੱਟ ਨਹੀਂ ਲੱਗੀ ਸੀ। ਹਾਂਜੀ ਬਸ ਇਹੀ ਆਨਸਰ ਸੀ। ਨਹੀਂ ਫਿਰ ਕੋਈ ਮੁੱਦਾ ਨਹੀਂ ਹੈਗਾ। ਠੀਕ ਹੈ, ਤੇ ਇਹਦੇ ਲਈ ਵੇਵੀਅਰ ਲੈਣਾ ਪੈਣਾ ਭਾਈ ਸਾਹਿਬ ਜਾਂ ਕਿੱਦਾਂ, ਲਾਈਕ ਹਾਊ ਡੂ ਆਈ ਡੂ? ਮੈਂ ਵੇਵਰ ਤਾਂ ਆਊਗਾ ਕਿ ਜੇ ਵੇਵਰ ਤਾਂ ਹੋਣਾ ਜੇ ਇਨਐਡਮਿਸਿਬਿਲਿਟੀ ਹੋਣੀ ਹੈ। ਪਹਿਲਾਂ ਤੁਹਾਡੀ ਇੰਟਰਵਿਊ ਆਊਗੀ, ਇੰਟਰਵਿਊ ਤੁਸੀਂ ਜਾਓਗੇ, ਉਹਨਾਂ ਨੇ ਆਪਣੇ ਜਿਹੜੇ ਆਹ ਸਾਈਕੋਲੋਜੀਕਲ ਵੈਲੂਏਸ਼ਨ ਤੁਸੀਂ ਪਾਸ ਕਰ ਗਏ ਤਾਂ ਇਟਸ ਗੋਣਾ ਬੀ ਆਲ ਗੁੱਡ। ਜੇ ਤੁਹਾਡੇ ਤੇ ਉਹ ਕੋਈ ਇਨਐਡਮਿਸਿਬਿਲਿਟੀ ਲਾਉਂਦੇ ਆ ਤਾਂ ਫਿਰ ਆਪਣੀ ਅੱਗੇ ਗੱਲਬਾਤ ਜਿਹੜੀ ਤੁਰੂਗੀ। ਠੀਕ ਹੈ ਜੀ। ਸੋ ਆਈ ਕੈਨ ਪ੍ਰੋਸੀਡ ਵਿਦ ਦ ਐਪਲੀਕੇਸ਼ਨ ਮਾਈ ਸੈਲਫ, ਮਤਲਬ ਕਰ ਸਕਤੇ ਹਾਂ? ਹਾਂਜੀ ਕਰ ਸਕਦੇ ਹਾਂ। ਓਕੇ ਜੀ, ਓਕੇ, ਥੈਂਕ ਯੂ ਸੋ ਮਚ ਭਾਜੀ। ਜੀ ਨਾਲੇ ਨਾ ਜਦੋਂ ਵਕੀਲ ਕੁਐਸਚਨ ਪੁੱਛ ਰਿਹਾ ਉਹਦਾ ਆਨਸਰ ਸਿੱਧਾ ਦਿਆ ਕਰੋ, ਲਾਈਕ ਇੱਧਰ ਉੱਧਰ ਖੱਬੇ ਸੱਜੇ ਜਾਂਦੀ ਨਹੀਂ ਲੋੜ, ਆ ਨਹੀਂ ਹੋਇਆ ਸੀ ਉਹ ਨਹੀਂ, ਲਾਈਕ ਟੂ ਦਾ ਪੁਆਇੰਟ ਆਨਸਰ ਦਿਓ ਤਾਂ ਜੋ ਕਨਵਰਸੇਸ਼ਨ ਜਿਹੜੀ ਉਹ ਸਿੱਧੀ ਅਗਾਂਹ ਨੂੰ ਤੁਰ ਜਿਹੜੀ ਉਹ ਤੁਰੇ, ਆਪਾਂ ਹੋਰ ਪਾਸੇ ਨੂੰ ਵਿੱਚ ਚਲ ਜਾਂਦੇ। ਇਹ ਤੇ ਟੌਪਿਕ ਦੇ ਹਾਸੇ ਵਾਲੀ ਗੱਲ ਆ ਕਿ ਉਹ ਟ੍ਰਾਂਸਕ੍ਰਿਪਟ ਪੜ੍ਹਨ ਦੇ ਆ ਮੈਂ ਕਿਸੇ ਦੇ, ਤੇ ਉਹ ਨਾ ਉਹਨੂੰ ਪੁੱਛਦਾ ਕਿ ਦੂਜੀ ਜਗ੍ਹਾ ਕਿਉਂ ਨਹੀਂ, ਕਹਿੰਦਾ ਜਾ ਕੇ ਰਹਿ ਸਕਦਾ ਇੰਡੀਆ ਦੇ ਵਿੱਚ। ਤੇ ਬੰਦੇ ਨੇ ਆਪਣਾ ਸਵਾਲ ਦਾ ਜਵਾਬ ਦੇਣਾ ਹੁੰਦਾ, ਤੇ ਬੰਦਾ ਕਹਿੰਦਾ ਤੁਸੀਂ ਦੱਸੋ, ਕਹਿੰਦਾ ਮੈਂ ਕਿੱਦਾਂ ਰਹੂੰਗਾ ਜੇ ਮੈਂ ਰਹੂੰਗਾ, ਤੇ ਕਹਿੰਦਾ
ਕਹਿੰਦਾ ਤੁਸੀਂ ਦੱਸੋ ਕਿ ਫਲਾਣੇ ਬੰਦੇ ਨੂੰ, ਕਹਿੰਦਾ ਫਿਰ ਕਿਉਂ ਉਹਨੇ ਜੇਲ੍ਹ 'ਚ ਪਾ ਕੇ ਸੁੱਟਿਆ ਵਾ ਆਸਾਮ ਦੇ ਵਿੱਚ। ਉਹ ਦੂਜਾ ਸਵਾਲ ਪੁੱਛੇ ਕਿ ਹਨਾ ਤੈਨੂੰ ਕੀ ਪ੍ਰੋਬਲਮ ਆ, ਪੁਲਿਸ ਤੋਂ ਕੀ ਪ੍ਰੋਬਲਮ ਆ? ਕਹਿੰਦੇ ਪ੍ਰੋਬਲਮ ਨਹੀਂ ਹੈਗੀ, ਤੁਸੀਂ ਦੱਸੋ। ਕਹਿੰਦਾ ਜੇਲ੍ਹਾਂ 'ਚ ਕਿਉਂ ਪਾ ਕੇ ਰੱਖੇ ਆ? ਤੇ ਜੱਜ ਕਹਿੰਦਾ ਸਵਾਲ ਮੈਂ ਤੇਰੇ ਤੋਂ ਪੁੱਛਣੇ, ਜਵਾਬ ਤੂੰ ਦੇਣੇ ਆ। ਕਹਿੰਦਾ ਤੈਨੂੰ ਜਿਹੜਾ ਸਵਾਲ ਪੁੱਛਦਾ ਤੂੰ ਕਹਿੰਦਾ ਅੱਗੋਂ ਦੀ ਸਵਾਲ ਪੁੱਛ ਲੈਂਦਾ ਕਿ ਬੰਦਾ ਸਵਾਲ ਹੀ ਨਾ ਪੁੱਛੇ ਜਿਹੜਾ। ਤੇ ਉਹ ਏਦਾਂ ਹੁੰਦਾ ਕਿ ਉਹਨੂੰ ਕਹਿੰਦੇ ਰਿਟੋਰੀਕਲ ਕੁਐਸਚਨ, ਕਿ ਬੰਦੇ ਨੇ ਸਵਾਲ ਪੁੱਛਿਆ ਤੇ ਉਹਨੂੰ ਅੱਗੋਂ ਦੀ ਸਵਾਲ ਪੁੱਛ ਲਿਆ ਉਹਨੇ ਕਿਸੇ ਨੇ। ਤੇ ਇਹ ਚੀਜ਼ ਸੀਗੀ ਕਿ ਟੂ ਵੇ ਸਟਰੀਟ ਜਿਹੜੀ ਹੁੰਦੀ ਆ ਕੋਰਟ ਕਚਹਿਰੀ ਦੇ ਮਸਲਿਆਂ ਦੇ ਵਿੱਚ, ਜਿਹੜਾ ਵਕੀਲ ਆ, ਜੱਜ ਆ, ਸਰਕਾਰੀ ਵਕੀਲ ਆ, ਉਹਨੇ ਸਵਾਲ ਪੁੱਛ ਕੇ ਕਲੈਰੀਫਿਕੇਸ਼ਨ ਕਰਨੀ ਨਾ ਅੱਗੋਂ ਦੀ, ਕਿ ਜਦੋਂ ਹੁਣ ਤੁਸੀਂ ਆਪਣਾ ਕੇਸ ਆ ਜਾਂ ਕੋਈ ਮੁੱਦਾ ਲੈ ਕੇ ਜਾਣਾ ਤਾਂ ਵਕੀਲ ਦਾ ਕੰਮ ਹੀ ਇਹੀ ਹੈ ਕਿ ਹੁਣ ਜਿੱਦਾਂ ਉਹਨੇ ਕਿਹਾ ਕਿ ਮੇਰਾ ਐਕਸੀਡੈਂਟ ਹੋ ਗਿਆ, ਉਹ ਸਵਾਲ ਮੇਰੇ ਤੋਂ ਉਹ ਪੁੱਛਣਾ ਚਾਹੁੰਦਾ ਕਿ DUI ਸੀਗੀ। ਮੈਂ ਪਹਿਲਾਂ ਉਹਦੇ ਬੇਸ ਤੇ ਜਵਾਬ ਦੇ ਦਿੱਤਾ। ਉਹਨੇ ਫਿਰ ਅੱਗੋਂ ਕਿਹਾ ਕਿ ਪਰ ਮੇਰਾ ਐਕਸੀਡੈਂਟ ਵੀ ਹੋ ਗਿਆ ਸੀ, ਇੱਕ ਨਵਾਂ ਫੈਕਟ ਐਡ ਕਰਤਾ। ਉਹ ਤਾਂ ਮੈਂ ਹੁਣ ਪੁੱਛਣਾ ਹੀ ਹੈ ਨਾ ਕਿ ਉਹਦੇ ਵਿੱਚ ਕਿਸੇ ਦੀ ਜਾਨ ਤਾਂ ਨਹੀਂ ਗਈ, ਕਿਸੇ ਦੇ ਸੱਟ ਤਾਂ ਨਹੀਂ ਲੱਗੀ। ਉਹ ਫਿਰ ਬੰਦਾ ਕਈ ਵਾਰੀ ਥੋੜਾ ਡਿਫੈਂਸਿਵ ਹੋ ਜਾਂਦਾ। ਮੈਨੂੰ ਨਹੀਂ ਪਤਾ ਕਿਉਂ ਹੁੰਦੇ, ਪਰ ਹੁਣ ਤੁਸੀਂ ਸਵਾਲ ਪੁੱਛਿਆ ਤਾਂ ਉਹਦੇ ਹਿਸਾਬ ਨਾਲ ਇਹ ਆਨਸਰ ਜਿਹੜਾ ਹੁੰਦਾ ਤੁਹਾਨੂੰ ਹੀ ਦੇਣਾ ਪੈਣਾ। ਨਹੀਂ, ਜਦੋਂ ਹੁਣ ਇੰਟਰਵਿਊ ਤੇ ਗਏ, ਜਦੋਂ ਉਹਨੇ ਪੁੱਛਿਆ ਉਦੋਂ ਵੀ ਤਾਂ ਦੇਣਾ ਹੀ ਪੈਣਾ ਜਵਾਬ। ਹਾਂਜੀ, ਤੇ ਸਭ ਤੋਂ ਇਹਦੇ ਵਿੱਚ ਮੇਨ ਚੀਜ਼ ਕੀ ਹੁੰਦੀ ਹੈ ਕਿ ਕਈ ਵਾਰੀ ਬੜੀ ਸਿੱਧੀ ਜੀ ਗੱਲ ਹੁੰਦੀ ਤੇ ਬੰਦਾ ਆਪ ਹੀ ਸ਼ੱਕੀ ਜਿਹਾ ਲੱਗਦਾ, ਤੇ ਉਹਨੇ ਕਹਿਣਾ ਕਿ ਯਾਰ ਪਤਾ ਨਹੀਂ, ਬੰਦਾ ਦੱਸਦਾ ਨਹੀਂ, ਮੈਂ ਕੇਸ ਪਾਸ ਉਦਾਂ ਕਰ ਦੇਣਾ ਸੀ, ਪਰ ਮੈਂ ਇਹਦਾ ਹੋਲਡ ਚ ਪਾਣਾ ਕਿ ਇਨਕੁਆਇਰੀ ਕਰਦੇ, ਕੁਝ ਗਲਤ ਨਾ ਹੋਵੇ। ਕਿ ਬੰਦਾ ਹੁਣ ਸਾਹਮਣੇ ਹੀ ਜਿਹੜਾ, ਸੋ ਇਦਾਂ ਕਿ ਜਦੋਂ ਤੁਸੀਂ ਕੇਸ ਕੂਸ ਕਚਹਿਰੀ ਚ ਕਿਸੇ ਜਾਂਦੇ ਆ, ਕਈ ਵਾਰੀ ਨਾ ਬੰਦਾ ਕਹਿੰਦਾ ਕਿ ਮੈਂ ਜਿਹੜਾ, ਇਹ ਰੀਅਲ ਗੱਲ ਹੈਗੀ ਕਿ ਉਹ ਕਹਿੰਦਾ ਕਿ ਮੈਂ ਸਵਾਲ ਦਾ ਨਾ ਜਵਾਬ ਨਹੀਂ ਦੇਣਾ। ਉਹਨੂੰ ਪੁੱਛਦਾ ਕਿ ਤੈਨੂੰ, ਫੋਰ ਐਗਜ਼ਾਮਪਲ ਹੈ ਕਿ ਤੈਨੂੰ 3 ਜਣਿਆਂ ਦੇ ਨਾਂ ਦੱਸ ਜਿਹੜੇ ਹਨਾ ਤੂੰ ਸ਼ਾਮਲ ਕੀਤੇ ਸੀਗੇ ਪਾਰਟੀ ਜਗ੍ਹਾ ਤੇ। ਤੇ ਬੰਦਾ ਕਈ ਵਾਰੀ ਭਾਵੇਂ ਉਹਨੂੰ ਪਤਾ ਵੀ ਹੋਵੇ, ਉਹ ਕਈ ਵਾਰੀ ਸੋਚਦਾ ਕਿ ਯਾਰ ਮੈਂ ਮੇਰੇ ਤੋਂ ਇਹ ਹੋਰ ਸਵਾਲ ਨਾ ਪੁੱਛ ਲੈਣ ਤੇ ਮੈਂ ਖੁੱਲ ਕੇ ਜਵਾਬ ਨਹੀਂ ਦੇਣਾ। ਤੇ ਮੈਂ ਕਿਹਾ ਇਹ ਤੈਨੂੰ ਕਿੰਨੇ ਕਿਹਾ? ਕਹਿੰਦਾ ਇਹ ਮੇਰੇ ਯਾਰ ਦੋਸਤ ਨੇ ਕਿਹਾ ਸੀ ਕਿ ਘੱਟ ਹੀ ਰੱਖਿਆ ਕਰ, ਸਵਾਲਾਂ ਚੋਂ ਸਵਾਲ ਨਿਕਲਦੇ ਆ। ਤੇ ਮੈਂ ਕਿਹਾ ਤੂੰ ਪਹਿਲਾਂ ਹੀ ਜਾਣ ਤੋਂ ਘਬਰਿਆ ਫਿਰਦਾ, ਤੇ ਸੱਜਣ ਮਿੱਤਰ ਨੇ ਪਹਿਲਾਂ ਹੀ ਟ੍ਰੇਨ ਕਰਕੇ ਭੇਜਿਆ ਕਿ ਜਵਾਬ ਨਹੀਂ ਦੇਣੇ ਤੂੰ, ਕਿਉਂਕਿ ਤੂੰ ਜਵਾਬ ਦਿੱਤੇ ਉਹਨਾਂ ਨੇ ਹੋਰ ਸਵਾਲ ਤੇਰੇ ਤੋਂ ਪੁੱਛ ਲੈਣੇ ਆ। ਤੇ ਮੈਂ ਕਿਹਾ ਹੋਰ ਤੈਨੂੰ ਉਹਨਾਂ ਨੇ ਸਿੱਧੇ ਗ੍ਰੀਨ ਕਾਰਡ ਫੜਾ ਦੇਣਾ। ਜ਼ਿੰਮੇਵਾਰੀ ਫਿਰ ਉਹਨਾਂ ਨੂੰ ਸਮਝਾਉਣਾ ਪੈਂਦਾ ਕਿ ਭਾਈ ਜ਼ਿੰਮੇਵਾਰੀ ਤੁਹਾਡੀ, ਆਪਣਾ ਕੇਸ ਜਿਹੜਾ ਪੇਸ਼ ਕਰਨਾ। ਇਸ ਮੈਂਟੈਲਿਟੀ ਨਾਲ ਜਾਣਾ ਕਿ ਮੇਰੇ ਤੋਂ ਜਿੰਨੇ ਮਰਜ਼ੀ ਸਵਾਲ ਪੁੱਛੋ ਤੁਸੀਂ, ਠੀਕ ਆ। ਉਹ ਜੱਜ ਨੂੰ ਦੇਖਦਾ ਨਾ ਕਿ ਇਹ ਤਾਂ ਬੰਦਾ ਇਹ ਟਾਲ ਮਟੋਲ ਨਹੀਂ ਕਰਦਾ, ਖੁੱਲ ਕੇ ਜਵਾਬ ਜਿਹੜਾ ਦਿੰਦਾ, ਫਿਰ ਉਹ ਕੇਸ ਪਾਸ ਕਰਦੇ ਆ। ਜਿਹੜਾ ਬੰਦਾ ਪਹਿਲਾਂ ਹੀ ਘਬਰਿਆ ਫਿਰ ਦੱਦ ਪਚੱਦਾ ਜਿਹਾ, ਤੁਸੀਂ ਰੋਕ ਥੋੜਾ ਨਾ ਲੈਣਾ। ਹੁਣ ਜਿੱਦਾਂ ਆਪਣਾ ਇੱਕ ਕੀ ਸੀਗੀ, ਹੁਣ ਤੁਸੀਂ ਕਈ ਵਾਰੀ ਦੇਖੋ ਇਹ ਸਾਡੇ, ਮੈਂ ਵੀ ਉਸ ਚੀਜ਼ ਦਾ ਗਿਲਟੀ ਜਿਹੜਾ ਹੈ ਕਿਸੇ ਹੱਦ ਤੱਕ। ਜਦੋਂ ਆਪਾਂ ਇੰਡੀਆ ਤੋਂ ਨਵੇਂ ਆਉਂਦੇ ਨਾ, ਉੱਥੇ ਕੀ ਹੁੰਦਾ ਕਿ ਸੱਥ 'ਚ ਬਹਿ ਕੇ ਬੰਦੇ ਨਾ 4 ਜਣੇ ਰੌਲਾ ਪਾਉਂਦੇ, ਜਿਹੜਾ ਬੰਦਾ ਜ਼ਿਆਦਾ ਰੌਲਾ ਪਾਉਂਦਾ ਉਹਦੀ ਆਵਾਜ਼ ਸੁਣੀ ਜਾਂਦੀ ਆ, ਜਿਹੜਾ ਚੌਥਾ ਵਿਚਾਰਾ ਚੁੱਪਚਾਪ ਬੈਠਾ ਉਹਦੀ ਆਵਾਜ਼ ਨਹੀਂ ਸੁਣੀ ਜਾਂਦੀ। ਇਹ ਮੈਂਟੈਲਿਟੀ ਕੀ ਹੈ ਕਿ ਹੁਣ ਆਪਾਂ ਜਦੋਂ ਯੂਨੀਵਰਸਿਟੀ ਵਗੈਰਾ ਇੱਥੇ ਗਏ, ਆਪਾਂ ਦੇਖਿਆ ਕਿ ਡਿਫਰੈਂਟ ਹੈ ਕਿ ਇੱਥੇ ਇਹ ਹੈ ਕਿ ਉਹਨਾਂ ਨੇ ਪਹਿਲੀ ਗੱਲ ਕਿਸੇ ਨੂੰ ਆਵਾਜ਼ ਉੱਚੀ ਕਰਨ ਦੀ ਲੋੜ ਨਹੀਂ ਪੈਂਦੀ। ਉਹਨੇ ਕਹਿਣਾ ਪਹਿਲਾਂ ਤੂੰ ਬੋਲਣਾ, ਫਿਰ ਤੂੰ ਬੋਲਣਾ, ਮਤਲਬ ਉਹ ਵਾਲਾ ਮਾਈਂਡ ਸੈਟ ਨਹੀਂ ਹੈਗਾ ਕਿ ਕਿਸੇ ਨੂੰ ਚੁੱਪ ਕਰਾ ਦੇਣਾ। ਪਰ ਉਹ ਚੀਜ਼ ਸੀਗੀ ਕਿ ਆਪਣੇ, ਮੇਰੇ ਖਿਆਲ ਹੁਣ ਜਦੋਂ ਮਿੱਤਰ ਮੰਡਲੀ ਏਦਾਂ ਉਹ ਚੀਜ਼ ਜਾਂਦੀ ਨਹੀਂ। ਹੁਣ ਜਦੋਂ ਪਹਿਲੀ ਵਾਰੀ ਕੋਰਟ ਦੇ ਮੂਹਰੇ ਗਏ, ਉੱਥੇ ਹਿਸਾਬ ਕਿਤਾਬ ਪੈ ਗਿਆ ਪੁੱਠਾ। ਉੱਥੇ ਉਹਨੇ ਕਹਿਣਾ ਪਹਿਲਾਂ ਤੇਰਾ ਵਕੀਲ ਸਵਾਲ ਪੁੱਛੂਗਾ, ਫਿਰ ਤੂੰ ਜਵਾਬ ਦੇਣੇ ਆ, ਫਿਰ ਸਰਕਾਰੀ ਵਕੀਲ ਕਰੂਗਾ ਜਵਾਬ, ਉਹਦੇ ਵੀ ਦੇਣੇ ਪੈਂਦੇ ਆ। ਕਈ ਲੋਕੀ ਉਹੀ ਚੀਜ਼ ਚੋਂ ਬਾਹਰ ਨਹੀਂ ਨਿਕਲ ਪਾਉਂਦੇ, ਮੈਂਟੈਲਿਟੀ ਚੋਂ, ਕਿ ਯਾਰ ਇਹ ਤਾਂ ਹੁਣ ਪਹਿਲੀ ਵਾਰੀ ਜ਼ਿੰਦਗੀ 'ਚ ਫਸੇ ਇਦਾਂ ਦੀ ਸਿਚੁਏਸ਼ਨ 'ਚ ਕਿ ਜਵਾਬਦੇਹੀ ਪੂਰੀ ਜਿਹੜੀ ਕਰਨੀ ਪੈਣੀ। ਸੋ ਪਹਿਲਾ ਤਾਂ ਗੋਲ ਸਾਰਿਆਂ ਦਾ ਇਹੀ ਹੈ ਕਿ ਜਿਹੜੀ ਆਹ ਚੀਜ਼ ਹੈਗੀ ਨਾ, ਕਿ ਭੁੱਲ ਜਾਓ ਕਿ ਅੱਗੋਂ ਕਿਸੇ ਨੇ ਸਵਾਲ ਨਹੀਂ ਪੁੱਛਣੇ ਇੱਥੇ। ਅਫਕੋਰਸ ਸਵਾਲ ਪੁੱਛਣੇ ਆ, ਜੇ ਤੁਸੀਂ ਉਹਨਾਂ ਕੋਲ ਭੱਜਣ ਦੀ ਕੋਸ਼ਿਸ਼ ਕੀਤੀ, ਤੁਸੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਇਵੇਸਿਵ ਹੋਣ ਦੀ ਕੋਸ਼ਿਸ਼ ਕੀਤੀ, ਉਹ ਚੀਜ਼ ਜਿਹੜਾ ਜੱਜ ਨੂੰ ਉਹਨਾਂ ਨੇ ਪਾਵਰ ਦਿੱਤੀ ਹੈ ਕਿ ਤੁਸੀਂ ਡਿਮੀਨਰ ਜੱਜ ਕਰਨਾ ਬੰਦੇ ਦਾ, ਉਹਦੇ ਵਿੱਚ ਉਹਨਾਂ ਨੇ ਵਰਡ ਪਾਇਆ ਇਵੇਸਿਵ, ਕਿ ਇਹਨੂੰ ਸਵਾਲ ਕੋਈ ਪੁੱਛਦੇ ਆ ਲੈ ਕੇ ਕਿਸੇ ਪਾਸੇ ਜਾਂਦਾ। ਉਹ ਬੜਾ ਜਿਹੜਾ ਤੁਹਾਡੇ ਕੇਸਾਂ ਤੇ ਖਰਾਬ ਜਿਹੜਾ ਕਰਦਾ, ਠੀਕ ਆ। ਹੁਣ ਆਹੀ ਚੀਜ਼ਾਂ ਜਿਹੜੀਆਂ ਨਹੀਂ, ਜਿਹੜੀ ਅੱਜ ਆਪਾਂ ਸ਼ੋਅ ਸਾਰਾ ਕਰਕੇ ਹਟੇ ਕਿ ਪੈਰਾਲੀਗਲ ਪੁੱਲੇ ਕੇ ਨਕੰਮੇ ਜਿਹੜੇ ਬੰਦੇ ਬਾਹਰ ਕੱਢਣੇ ਆ ਤੁਸੀਂ, ਉਹ ਕਿਉਂ ਕੱਢਣੇ ਆ? ਕਿ ਵਕੀਲ ਤੁਹਾਡਾ ਕਹਿ ਰਿਹਾ ਕਿ ਭਾਈ ਆਹ ਲਾਈਨ ਤੇ ਆ ਜਾ, ਆਹ ਚੀਜ਼ ਦੇ ਮੁੱਦੇ ਆ, ਇਹਦੇ ਜਵਾਬ ਦੇ। ਤੇ ਹੁਣ ਆ ਜਿੱਦਾਂ ਐਕਸੀਡੈਂਟ ਵਾਲਾ ਸੀਗਾ, ਠੀਕ ਹੈ, ਨਹੀਂ ਹੁਣ ਤੁਹਾਨੂੰ ਪਤਾ ਕਿ ਮੁੱਦਾ ਜਿਹੜਾ ਬਣ ਗਿਆ, ਸਿੱਧੇ ਮੁੱਦਾ ਜਿਹੜਾ ਇਹ ਬਣ ਗਿਆ ਕਿ ਬੰਦੇ ਨੇ ਕਿਸੇ ਨੂੰ ਹਰਟ ਤਾਂ ਨਹੀਂ ਕੀਤਾ ਤੇ ਬੰਦੇ ਨੇ ਕਿਸੇ ਦੀ ਜਾਨ ਤਾਂ ਨਹੀਂ ਲਈ। ਇਹ ਮੇਨ ਮੁੱਦਾ ਜਿਹੜਾ ਆ ਗਿਆ। ਸੋ ਵਕੀਲ ਜਿਹੜੇ ਹੈਗੇ ਉਹ ਇਸ ਹਿਸਾਬ ਨਾਲ ਕੰਮ ਕਰਦੇ। ਜੀ ਜੀ, ਆਪਣੇ ਕੋਲ ਅਖੀਰਲੇ ਕੁਝ ਮਿੰਟ ਜਿਹੜੇ ਉਹ ਬਚੇ ਆ। ਸੋ 11:15 ਵਜੇ ਅਟਾਰਨੀ ਟਿਰਕੀਆਣਾ ਹੋਣਾ ਨੇ ਇਜਾਜ਼ਤ ਵੀ ਲੈਣੀ ਆ। ਸੋ ਜਿਹੜੇ ਹੋਲਡ ਤੇ ਆ ਉਹਨਾਂ ਚੋਂ ਅਸੀਂ ਵੱਧ ਤੋਂ ਵੱਧ ਕਾਲਸ ਲੈਣ ਦੀ ਕੋਸ਼ਿਸ਼ ਕਰਾਂਗੇ। ਤੇ ਕਿਉਂਕਿ ਜਿੱਦਾਂ ਦੱਸਿਆ ਵੀ ਟਰੱਕਿੰਗ ਦਾ ਜਿਹੜਾ ਸੈਮੀਨਾਰ ਵਰਕਸ਼ਾਪ ਆ ਉਹਦੇ ਵਿੱਚ ਇਹਨਾਂ ਨੇ ਹਾਜ਼ਰੀ ਜਿਹੜੀ ਉਹ ਲਾਉਣੀ ਆ। ਹਾਂਜੀ ਸੋਨੂ, ਕੀ ਸਵਾਲ ਹੈ? ਸੋਨੂ। हेलो, हाँ जी, सत श्री अकाल जी। सत श्री अकाल जी, पूछो जी सवाल। मेरा ये क्वेश्चन था जी बर्थराइट सिटीजनशिप को लेकर के। ये जो अभी इन्होंने वो मतलब एक्सेप्ट कर लिया सुप्रीम कोर्ट में, अगर जी कुछ मतलब ओवरटर्न इन्होंने कर भी दिया
नेक्स्ट ईयर 2026 में। मेरा बेटा लास्ट मंथ बोर्न हुआ था जी, उसका पासपोर्ट वगैरह सब कुछ हमने बना लिया जी। अगर उन्होंने ओवरटर्न कर दिया तो ये उस पे भी अप्लाई नहीं कर सकते। पैसे दे के आपने पासपोर्ट बनवा लिया, बड़ा मुश्किल हो जाएगा, बड़े नहीं कर सकते, आप टेंशन ना लो। मैं कई बार ऑनलाइन देखता हूँ, जो शो करते हैं कि जो फरवरी 2025 से बाद के जो ਬੱਚੇ हैं उन पे ही अप्लाई ਉਹ ਤਾਂ ਸੁਪਰੀਮ ਕੋਰਟ ਹੀ ਦੱਸੂਗੀ ਉਹਨਾਂ ਨੇ ਕਰਨਾ ਵੀ ਆ ਕਿ ਨਹੀਂ, ਅਜੇ ਤਾਂ ਪਤਾ ਹੀ ਨਹੀਂ ਹੈ ਨਾ ਵੀ ਕੀ ਕਰਨਾ ਉਹਨਾਂ ਨੇ। ਨਹੀਂ ਓਵਰਟਰਨ ਤਾਂ ਫਿਰ ਉਹ ਇਦਾਂ ਵਾ ਕਿ ਜੇ ਪਿੱਛੇ ਜਾ ਕੇ ਕਰਨਾ ਤਾਂ ਫਿਰ ਓਵਰਟਰਨ ਫਿਰ 100 ਸਾਲ ਹੋਰ ਪਿੱਛੇ ਚੱਲ ਜਾਓ, ਉਹਦਾ ਫਿਰ ਤੇ ਗੋਰੇ ਵੀ ਬਾਹਰ ਹੋ ਜਾਣੇ ਆ ਤੇ ਇਹਨਾਂ ਦਾ ਵੀ ਤਾਂ ਇਲੀਗਲ ਹੀ ਆਏ ਸੀਗੇ, ਜਿਹੜਾ ਯੂਰਪ ਤੋਂ ਉਹਨਾਂ ਨੇ EB5 ਇਨਵੈਸਟਮੈਂਟ ਵੀਜ਼ੇ ਤੇ ਆਏ। ਨਾਲੇ ਅਮੈਂਡਮੈਂਟ ਨੂੰ ਸੁਪਰੀਮ ਕੋਰਟ ਕਿੱਦਾਂ ਦੇਖਦੀ, ਕਿਵੇਂ ਦੇਖਦੀ ਆ, ਇਟਸ ਗੋਇੰ ਟੂ ਬੀ ਅ ਹਾਰਡ ਸੈਲ ਜਿਹੜਾ ਉਹ ਇਸ ਨੂੰ ਓਵਰਟਰਨ ਕਰਨਾ, ਅਮੈਂਡਮੈਂਟ 14 ਨੂੰ, ਬਰਥ ਰਾਈਟ ਸਿਟੀਜ਼ਨਸ਼ਿਪ ਨੂੰ। ਹਾਂ, ਐਗਜ਼ੈਕਟਿਵ ਆਰਡਰ ਜਾਰੀ ਹੋਰ ਕਰਨਾ ਆ, ਸੁਪਰੀਮ ਕੋਰਟ ਕਿੱਦਾਂ ਇਸ ਨੂੰ ਪੜ੍ਹਦੀ ਆ ਉਹ ਦੇਖਦੇ ਆ ਕੀ ਬਣਦਾ। ਸੋ ਅਜੇ ਘਬਰਾਉਣ ਦੀ ਲੋੜ ਨਹੀਂ, ਨਾਲੇ ਜਦੋਂ ਵੀ ਹੁੰਦਾ ਯੂਜਲੀ ਉਸ ਤੋਂ ਅੱਗੇ ਵਾਲੇ ਤੋਂ ਹੋਊਗਾ ਜੇ ਹੋਇਆ ਤਾਂ, ਪਰ ਉਮੀਦ ਘੱਟ ਆ, ਮੈਨੂੰ ਲੱਗਦਾ ਘੱਟ ਆ ਵੀ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਜਿਹੜਾ ਕੋਈ ਇਦਾਂ ਖਤਰਾ ਆਊਗਾ ਇਸ ਚੀਜ਼ ਦੇ ਉੱਤੇ ਜੀ। ਵਰਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਪੁੱਛਣਾ ਦੋ ਕੁਐਸਚਨ। ਇੱਕ ਤਾਂ ਮੈਂ ਨਾ I-30 ਅਪਲਾਈ ਕੀਤਾ ਹੋਇਆ, ਮੇਰੀ ਵਾਈਫ ਸਿਟੀਜ਼ਨ, ਤੇ ਮੇਰਾ ਅਸਾਈਲਮ ਡਿਸਮਿਸਲ ਹੋ ਗਿਆ ਸੀਗਾ, ਤੇ ਮੇਰਾ ਹੁਣ ਥੱਲੇ ਅਸਾਈਲਮ ਆਫਿਸ 'ਚ ਕੇਸ ਪੈਂਡਿੰਗ ਆ। ਤੇ ਜਿੱਦਾਂ ਹੁਣ ਮੈਨੂੰ ਕੱਲ ਨੂੰ ਮੈਨੂੰ 601 ਕਿਹੜਾ ਵੇਵਰ ਉਹ ਵੀ ਲਾਉਣਾ ਪਊਗਾ, ਤੇ ਇੱਕ ਮੈਂ ਉਹਦੇ ਤੇ ਵਰਕ ਪਰਮਿਟ ਅਪਲਾਈ ਕਰ ਸਕਦਾ I-30 ਤੇ ਆਪਣਾ ਵਿਆਹ ਵਾਲੇ ਤੇ? ਨਹੀਂ ਵਿਆਹ ਵਾਲੇ ਤੇ ਨਹੀਂ ਕਰ ਸਕਦੇ, ਅਸਾਈਲਮ ਵਾਲੇ ਤੇ ਚੱਲਣਾ। ਤੇ ਹਾਂਜੀ 601A ਵੇਵਰ ਤੁਹਾਨੂੰ ਕਰਨਾ ਪੈ ਸਕਦਾ ਜਿਹੜਾ 6 ਮਹੀਨੇ ਤੋਂ ਵੱਧ ਕੱਚਾ ਰਿਹਾ ਹੋਵੇ ਅਮਰੀਕਾ 'ਚ, ਅਸਾਈਲਮ ਨਹੀਂ ਜਿਹਨੇ ਫਾਈਲ ਕੀਤੀ, ਮਤਲਬ ਬਿਨਾਂ ਅਸਾਈਲਮ ਦੇ 6 ਮਹੀਨੇ ਤੋਂ ਵੱਧ ਰਿਹਾ ਹੋਵੇ, ਉਹਨੂੰ 601A ਫਾਈਲ ਕਰਨਾ ਪੈਂਦਾ। ਨਹੀਂ, ਜੇ ਆਪਾਂ ਅਸਾਈਲਮ ਤਾਂ ਮੇਰੇ ਜਿੱਦਾਂ ਲੱਗੀ ਮੈਨੂੰ 11 ਸਾਲ ਹੋ ਗਏ ਅਮਰੀਕਾ ਇਹਨੂੰ, ਜਿੱਦਾਂ ਵੀ ਕਈ ਕਹਿੰਦੇ ਵੀ ਜਿੱਦਾਂ ਜੇ ਆਪਾਂ 10 ਸਾਲ ਤੋਂ ਬਾਅਦ ਆਪਣੀ ਉਹ ਟੁੱਟ ਜਾਂਦੀ ਬਾਹਰ, ਵੀ ਆਪਾਂ ਨੂੰ ਅਪਲਾਈ ਨਹੀਂ ਕਰਨਾ ਪੈਂਦਾ ਜੇ ਇੰਡੀਆ ਲਈ। ਨਹੀਂ ਏਦਾਂ ਦਾ ਕੋਈ ਰੂਲ ਨਹੀਂ ਹੈਗਾ, ਇਹ ਵੀ ਪਤਾ ਨਹੀਂ ਕਿਹੜੇ ਪੈਰਾਲੀਗਲ ਨੇ ਬਣਾਇਆ, ਏਦਾਂ ਦਾ ਕੋਈ ਰੂਲ ਨਹੀਂ ਹੈਗਾ ਕਿ ਟੁੱਟ ਜਾਂਦੀ ਆ ਉਹ 10 ਸਾਲ ਤੋਂ ਬਾਅਦ। ਹਾਂਜੀ, I-30 ਦਾ ਆਪ ਹੀ ਜਿੱਦਾਂ ਵਾਈਫ ਨੇ ਅਪਲਾਈ ਕੀਤਾ ਸੀਗਾ। ਹਾਂਜੀ, ਤੇ I-130 ਤੋਂ ਬਾਅਦ ਤੁਸੀਂ ਜੇ 6 ਮਹੀਨੇ ਜੇ ਤੁਸੀਂ ਆਂਦੇ ਪਹਿਲੇ ਦਿਨ ਹੀ ਅਸਾਈਲਮ ਲਾਤੀ ਸੀ, ਤੁਹਾਡਾ ਕੱਚਾ ਜਿਹੜਾ ਬਿਨਾਂ ਅਸਾਈਲਮ ਤੋਂ ਤੁਸੀਂ 6 ਮਹੀਨੇ ਤੋਂ ਵੱਧ ਨਹੀਂ ਕੱਟੇ ਹਨਾ, ਜਿੱਦਾਂ ਹੁਣ ਕਈ ਵਾਰੀ ਬੰਦਾ ਬਾਅਦ 'ਚ ਵੀ ਲਾਉਂਦਾ ਨਾ, ਲੇਟ ਲਾਉਂਦਾ, ਥੋੜਾ 4 ਮਹੀਨੇ ਬਾਅਦ ਲਾਉਂਦਾ, ਹੁਣ ਤੁਹਾਡਾ ਕੇਸ ਡਿਸਮਿਸ ਹੋਇਆ, ਇਹਦੇ ਵਿੱਚ ਵੀ ਤੁਹਾਡਾ ਗੈਪ ਪੈ ਗਿਆ ਜਦੋਂ ਤੁਸੀਂ ਅਸਾਈਲਮ ਆਫਿਸ ਲਾਈ, ਜੋ ਟਾਈਮ ਤੁਹਾਡਾ 6 ਮਹੀਨੇ ਤੋਂ ਵੱਧ ਬਣਦਾ ਤੇ ਤੁਹਾਨੂੰ 601A ਵੇਵਰ ਫਾਈਲ ਕਰਨੀ ਪੈਣੀ। ਜੇ ਨਹੀਂ ਬਣਦਾ ਫਿਰ ਨਹੀਂ ਕਰਨੀ ਪੈਣੀ ਹਨਾ, ਉਹ ਫਿਰ ਤੁਹਾਨੂੰ ਆਪਣੇ ਵਕੀਲ ਨਾਲ ਸਲਾਹ ਲੈਣੀ ਪੈਣੀ, ਉਹਦੀ ਸਲਾਹ ਕੀ ਹੈਗੀ ਕਿ ਤੁਸੀਂ ਸੇਫ ਚੱਲਣਾ ਚਾਹੁੰਦੇ ਆ ਕਿ ਰਿਸਕ ਲੈਣਾ ਚਾਹੁੰਦੇ ਕਿੱਦਾਂ। ਤੇ ਆਪਾਂ ਨੂੰ ਫਿਰ ਜਿਹੜਾ ਅਸਾਈਲਮ ਜਦੋਂ ਵੀ ਆਪਣਾ ਨਹੀਂ ਅਪਰੂਵ ਹੁੰਦਾ ਫਿਰ ਉਹ ਬੰਦ ਕਰਵਾਉਣਾ ਪਊਗਾ ਜਦੋਂ I-30 ਅਪਰੂਵ ਹੋ ਗਿਆ? ਜੇ ਤੁਸੀਂ ਅਸਾਈਲਮ ਬੰਦ ਕਰਾਤਾ ਤਾਂ ਉਹਨਾਂ ਨੇ ਤੁਹਾਨੂੰ ਰਿਮੂਵਲ 'ਚ ਪਾ ਦੇਣਾ ਨਾ ਸਿੱਧੇ, ਫਿਰ ਤੁਹਾਨੂੰ I-130 ਇੱਥੇ ਰਹਿਣ ਦੀ ਪਰਮਿਸ਼ਨ ਨਹੀਂ ਦਿੰਦਾ। ਜੀ, ਅਗਲੇ ਕਾਲਰ ਗੁਰੀ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਗ੍ਰੀਨ ਕਾਰਡ ਆ ਤੇ ਮੇਰੀ ਵਾਈਫ ਸਟੂਡੈਂਟ ਵੀਜ਼ੇ ਤੇ ਨੇ, ਸਟੂਡੈਂਟ ਵੀਜ਼ਾ ਸਟਿਲ ਐਕਟਿਵ ਆ, ਤੇ 2 ਸਾਲ ਹੋ ਗਏ ਭਾਜੀ। I-130 ਆਪਾਂ ਅਪਲਾਈ ਕੀਤਾ, ਪੈਂਡਿੰਗ ਆ। ਭਾਜੀ ਸਵਾਲ ਇਹ ਆ ਵੀ ਪੈਂਡਿੰਗ I-130 ਤੇ ਆਪਾਂ I-485 ਅਪਲਾਈ ਕਰ ਸਕਦੇ ਆ ਜਾਂ ਨਹੀਂ ਜੀ? ਥੈਂਕ ਯੂ ਭਾਜੀ। ਤੁਸੀਂ ਕਰ ਸਕਦੇ ਆ ਜਦੋਂ ਦੀ ਡੇਟ ਕਰੰਟ ਹੋਈ, ਪ੍ਰਾਇੋਰਟੀ ਡੇਟ, ਜਿਹੜਾ ਗ੍ਰੀਨ ਕਾਰਡ ਹੈਗਾ ਪ੍ਰਾਇੋਰਟੀ ਡੇਟ ਦੇ ਨਾਲ ਚੱਲਦਾ F2A ਕੈਟਾਗਰੀ ਦੇ ਵਿੱਚ, ਤੇ ਉਹ ਬੈਕਲੌਗਡ ਹੈਗੀ ਹੈ ਜੀ। ਜਦੋਂ ਤੁਹਾਡੀ ਕਰੰਟ ਹੋਊਗੀ ਉਦੋਂ ਤੁਸੀਂ ਕਰ ਸਕਦੇ ਆ ਪੈਂਡਿੰਗ ਤੇ ਸਟੂਡੈਂਟ ਸਟੇਟਸ ਉਹ ਮੇਨਟੇਨ ਰੱਖੇ ਆਪਣਾ, ਉਹ ਨਹੀਂ ਛੱਡਣਾ, ਪੜ੍ਹਾਈ ਪੂਰੀ ਕਰ ਲਵੇ। ਥੈਂਕ ਯੂ ਜੀ। ਠੀਕ ਹੈ ਜੀ। ਹਾਂਜੀ ਹਾਂਜੀ, ਥੈਂਕ ਯੂ ਜੀ। ਅਮੀਨ। ਸਤਿ ਸ੍ਰੀ ਅਕਾਲ ਭਾਜੀ, ਕਿੱਦਾਂ? ਵਧੀਆ ਹੈਗੇ ਦੋਨੋਂ ਵੀ? ਸਤਿ ਸ੍ਰੀ ਅਕਾਲ ਜੀ। ਜੀ ਵਧੀਆ ਜੀ। ਭਾਜੀ ਮੇਰਾ ਕੁਐਸਚਨ ਵੀ ਆ ਭਾਈ ਦੇ ਨਾਲ ਨਾ ਮਿਲਦਾ ਜੁਲਦਾ ਹੈਗਾ। ਮੇਰੀ ਹੈਗੀ ਸੀ 589 ਰਿਮੂਵਲ ਕੋਰਟ ਚੋਂ, ਤੇ ਉੱਥੋਂ ਮੈਂ ਡਿਸਮਿਸ ਕਰਾ ਕੇ ਨਾ ਤੇ I-601A ਵੇਵਰ ਫਾਈਲ ਕਰ ਦਿੱਤੀ ਸੀ, ਤੇ ਵਕੀਲ ਮੇਰੇ ਨੇ ਨਾ ਫਾਈਲ ਕਰ ਦਿੱਤਾ ਸੀ ਦਾ ਅਸਾਈਲਮ ਆਫਿਸ ਚੋਂ ਨਾ ਮੇਰਾ 589 ਜੀ, ਤੇ ਉਸ ਦਾ ਮੈਨੂੰ ਨਾ ਇੰਟਰਵਿਊ ਨੋਟਿਸ ਆ ਗਿਆ ਹੁਣ ਜੀ। ਤੇ ਹੁਣ ਵਕੀਲ ਦੀ ਸਲਾਹ ਜਾਂ ਮੇਰੀ ਸਲਾਹ ਹਲੇ ਕੋਈ ਨਹੀਂ ਬਣਦੀ ਪਈ ਵਾ ਇੰਟਰਵਿਊ ਤੋਂ ਜਾਣਾ ਜਾਂ ਉਹਨੂੰ, ਅਗਰ ਅਸੀਂ ਅਸਾਈਲਮ ਨੂੰ ਵਿਦਡਰਾ ਕਰ ਲੈਂਦੇ ਤੇ ਫਿਰ ਮੇਰਾ ਸਟੇਟਸ ਕੀ ਬਣੇਗਾ? ਨਹੀਂ, ਵਿਦਡਰਾ ਤੁਸੀਂ ਕੀਤਾ ਉਹਨੇ ਨਾਲ ਹੀ ਕੋਰਟ ਦੇ ਵਿੱਚ ਵਾਪਸ ਰੈਫਰ ਕਰ ਦੇਣਾ ਵਾ,
ਤੁਹਾਨੂੰ ਇੰਟਰਵਿਊ ਜਾਂ ਤਾਂ ਉਹਨੂੰ ਪੋਸਟਪੋਨ ਕਰ ਲਓ, ਠੀਕ ਆ, ਜਾਂ ਉਹਨੂੰ ਕਹਿ ਦਿਓ ਕਿ ਇਹਨੂੰ ਅੱਗੇ ਪਾ ਦਿਓ, ਤੇ ਜਾਂ ਇੰਟਰਵਿਊ ਤੇ ਜਾਣਾ ਪੈਣਾ, ਵਿਡਰਾਅ ਕਰਕੇ ਤੁਹਾਨੂੰ ਪ੍ਰੋਬਲਮ ਪੈ ਜਾਣੀ ਹੈ। ਤੇ 601A ਪੈਂਡਿੰਗ, I-130 ਅਪਰੂਵਡ ਹੈਗਾ ਨਾ? ਜੀ ਜੀ, I-130 ਅਪਰੂਵ ਹੋ ਗਿਆ 2021 ਦਾ। 601 ਵੇਵਰ ਫਾਈਲ ਕਰ ਦਿੱਤੀ 1 ਅਕਤੂਬਰ। 2 ਆਪਸ਼ਨਸ ਹੈਗੀਆਂ ਤੁਹਾਡੇ ਕੋਲ, ਠੀਕ ਆ। ਤੇ ਪਹਿਲੀ ਆਪਸ਼ਨ ਜਿਹੜੀ ਹੈਗੀ ਆ ਕਿ 601A ਜੇ ਵੇਵਰ ਤੁਸੀਂ ਲੈ ਕੇ ਜਿਹੜਾ ਜਾਣਾ ਚਾਹੁੰਦੇ, ਜੇ ਤੁਹਾਡਾ ਅਸਾਈਲਮ ਆਫਿਸ ਨੇ ਕੋਰਟ ਦੇ ਵਿੱਚ ਰੈਫਰ ਕਰਤਾ ਤੇ ਤੁਹਾਡਾ ਰਾਈਟ ਵੇ ਜਿਹੜਾ ਸੀਗਾ 601A ਡਿਨਾਈ ਹੋ ਜਾਣਾ, ਤੁਹਾਡੀ ਸਾਰੀ ਪ੍ਰੋਗਰੈਸ ਜਿਹੜੀ ਲੂਜ਼ ਹੋ ਜਾਣੀ, ਠੀਕ ਆ। ਉਹ ਚੀਜ਼ ਨੂੰ ਸਮਝਦੇ ਆ ਨਾ ਤੁਸੀਂ? ਜੀ ਜੀ, ਮਤਲਬ ਕੋਰਟ 'ਚ ਤੁਹਾਡਾ ਕੇਸ ਨਹੀਂ ਜਾਣਾ ਚਾਹੀਦਾ, ਠੀਕ ਆ। ਇੱਥੇ ਜੇ ਕੰਟੀਨਿਊ ਅੱਗੇ ਹੋ ਜਾਵੇ ਤੇ ਹੋ ਜਾਵੇ, ਜਾਂ ਫਿਰ ਤੁਸੀਂ ਆਪਣੇ ਵਕੀਲ ਨਾਲ ਸਲਾਹ ਕਰ ਸਕਦੇ ਆ ਬਹਿ ਕੇ, ਜਿੱਦਾਂ ਮੈਂ ਪਹਿਲੇ ਉਹਨਾਂ ਕਰਕੇ ਹਟਿਆ ਸਲਾਹ ਬੰਦੇ ਨਾਲ। ਤੁਸੀਂ ਪਹਿਲਾਂ ਆਪਣੀ ਅਸੈਸ ਕਰੋ ਕਿ 601A ਦੀ ਤੁਹਾਨੂੰ ਵਾਕਈ ਜਿਹੜੀ ਲੋੜ ਹੈਗੀ ਆ ਕਿ ਨਹੀਂ ਹੈਗੀ ਆ, ਠੀਕ ਆ। ਜੇ ਤੁਹਾਨੂੰ 601A ਦੀ ਲੋੜ ਨਹੀਂ ਹੈਗੀ, ਤੁਸੀਂ ਪਹਿਲਾਂ ਵੀ ਜਿਹੜਾ ਸੀਗਾ ਆਪਣਾ ਐਮਬੈਸੀ ਜਾ ਕੇ ਵੀ ਆਪਣਾ ਜਿਹੜਾ ਪ੍ਰੋਸੈਸ ਜਿਹੜਾ ਕਰ ਸਕਦੇ ਆ, ਤੇ ਤੁਸੀਂ ਜਾਣ ਤੋਂ ਬਾਅਦ ਜਿਹੜਾ ਸੀਗਾ ਅਸਾਈਲਮ ਆਫਿਸ ਆਪਣਾ ਜਿਹੜਾ ਬੰਦ ਕਰਾ ਸਕਦੇ ਆ, ਕਿ ਮਤਲਬ ਕੰਟਰੀ ਲੀਵ ਕਰ ਸਕਦੇ ਆ ਤੇ ਫਿਰ ਤੁਸੀਂ ਬੰਦ ਕਰਾ ਸਕਦੇ ਆ। ਠੀਕ ਹੈ ਜੀ, ਆਪਣੇ ਵਕੀਲ ਨਾਲ ਸਲਾਹ ਕਰੋ ਜੀ। ਗੁਰਪ੍ਰੀਤ, ਹਾਂਜੀ ਗੁਰਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ ਜੀ ਭਾਈ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਸਰ ਨੂੰ ਕੁਐਸਚਨ ਪੁੱਛਣਾ ਸੀਗਾ ਜੀ। ਮੇਰੇ ਪੇਰੈਂਟਸ ਗਏ ਸੀਗੇ F4 ਵੀਜ਼ਾ ਦੀ ਕੈਟਾਗਰੀ ਦੇ ਅੰਡਰ ਇੰਟਰਵਿਊ ਲਈ ਬੰਬੇ ਐਮਬੈਸੀ ਦੇ ਵਿੱਚ, ਤੇ ਉਹਨਾਂ ਨੂੰ ਜਦੋਂ ਸਵਾਲ ਮੇਰੇ ਬਾਰੇ ਪੁੱਛਿਆ ਗਿਆ, ਤੇ ਉਹ ਜਦੋਂ ਕਿਸੇ ਨੇ DS 160 ਜਦੋਂ ਵੀ ਮੇਰੇ ਭੂਆ ਜੀ ਉਹਨਾਂ ਨੇ ਭਰਵਾਇਆ ਸੀਗਾ, ਤੇ ਉਹਨਾਂ ਨੇ ਵਿੱਚ ਅਨਨੋਨ ਲਿਖਤਾ ਸੀਗਾ, ਤੇ ਉਹਨਾਂ ਨੂੰ ਉਹਨਾਂ ਨੇ 212A 6E ਸੈਕਸ਼ਨ ਦੇ ਦਿੱਤਾ ਹੁਣ, ਤੇ ਬਟ ਉਹਨਾਂ ਨੂੰ ਵੇਵਰ ਲਈ ਐਲੀਜੀਬਲ ਕਰਤਾ ਉਹਨਾਂ ਨੇ। ਅਨਨੋਨ ਕੀ ਮਤਲਬ? ਕੀ ਅਨਨੋਨ ਕਿਸ ਚੀਜ਼ ਬਾਰੇ ਲਿਖਿਆ ਕਿ ਪਤਾ ਨਹੀਂ ਕਿਹੜੀ ਕੰਟਰੀ 'ਚ ਹੈਗਾ? ਹਾਂਜੀ, ਕਿਹੜੀ ਕੰਟਰੀ 'ਚ ਉਹਨਾਂ ਨੇ ਅਨਨੋਨ ਲਿਖਤਾ ਸੀਗਾ, ਜਿਹੜੇ ਬੰਦੇ ਨੇ DS 260 ਭਰਿਆ ਸੀਗਾ। ਤੇ ਤੁਸੀਂ ਆਪਣਾ ਜਿਹੜਾ ਸੀਗਾ ਅਸਾਈਲਮ ਕੀਤੀ ਹੈ ਉਰੇ? ਮੇਰੀ ਹਾਂਜੀ ਅਸਾਈਲਮ ਹੈ, ਤੇ ਮੈਂ ਵੀਜ਼ੇ ਤੇ ਆਇਆ ਸੀਗਾ। ਉਹਨਾਂ ਨੂੰ ਉਹ ਕਹਿ ਰਹੇ ਸੀਗੇ ਕਿ ਉਹ ਬਾਰਡਰ ਕ੍ਰਾਸ ਕਰਕੇ ਗਿਆ, ਸੋ ਹੀ ਸਾਨੂੰ ਦੱਸੋ ਕਿ ਉਹ ਕਿੰਨੇ ਪੈਸੇ ਲਾਏ ਆ, ਕਿਹੜੇ ਏਜੰਟ ਦੇ ਥਰੂ ਗਿਆ। ਉਹ ਕਹਿੰਦੇ ਜੀ ਉਹ ਬਾਰਡਰ ਨਹੀਂ ਕ੍ਰਾਸ ਕੀਤਾ ਉਹਨੇ। ਹਾਂਜੀ, ਨਹੀਂ ਠੀਕ ਹੈ। ਫਿਰ ਆਪਣਾ ਜੇ ਮੈਨੂੰ ਨਹੀਂ ਸਮਝ ਲੱਗੀ ਕਿ ਅਨਨੋਨ ਕਿਉਂ ਲਿਖਣ ਦੀ ਲੋੜ ਪਈ, ਉਹਦੀ ਲੋੜ ਹੀ ਨਹੀਂ ਸੀ ਕੋਈ ਫਿਰ। ਹਾਂਜੀ, ਮੈਂ F1 ਵੀਜ਼ੇ ਤੇ ਇੱਥੇ ਆਇਆ ਸੀਗਾ ਜੀ, ਤੇ ਮੇਰਾ ਅਸਾਈਲਮ ਪੈਂਡਿੰਗ ਆ। ਹਾਂਜੀ ਹਾਂਜੀ, ਮੈਂ ਇਹ ਕਹਿ ਰਿਹਾ ਕਿ ਤੁਹਾਡਾ ਤਾਂ ਕਲੀਨ ਕੰਮ ਸੀਗਾ, ਕੁਝ ਕਰਨ ਦੀ ਲੋੜ ਹੀ ਨਹੀਂ ਸੀਗੀ ਇਦਾਂ ਦੀ। ਹੁਣ ਮਿਸ ਰਿਪਰੈਜ਼ੈਂਟੇਸ਼ਨ ਦਾ ਚਾਰਜ ਲਗਾਇਆ ਨਾ ਉਹਨਾਂ ਨੇ। ਹਾਂਜੀ, 212A 6E ਦੇਤਾ ਉਹਨਾਂ ਨੇ ਜੀ ਉਹਨਾਂ ਨੂੰ। ਹਾਂਜੀ, ਬਿਨਾਂ ਮਤਲਬ ਦੇ ਚਾਰਜ ਲਾ ਲਿਆ, ਕਿਉਂਕਿ ਇਹ ਚੀਜ਼ ਨਾ ਬਲੀਵੇਬਲ ਨਹੀਂ ਹੈਗੀ ਕਿ ਬੰਦਾ ਕਵੇ ਮੈਨੂੰ ਪਤਾ ਨਹੀਂ ਮੇਰਾ ਜਵਾਕ ਕਿੱਥੇ ਹੈ। ਹਾਂਜੀ, ਸੋ ਉਹਦੇ ਉੱਤੇ ਫਸਾ ਲਿਆ ਤੁਹਾਨੂੰ। ਬਿਲਕੁਲ ਲੋੜ ਨਹੀਂ ਸੀਗੀ। ਆ ਬੈਲ ਮੁਝੇ ਮਾਰ ਵਾਲੀ ਗੱਲ ਕਰ ਲਈ ਹੈ ਤੁਸੀਂ ਭਾਜੀ। ਨਹੀਂ ਹਾਂਜੀ, ਉਹ ਨਾ ਜਿਹੜੀ ਉਹੀ ਗੱਲ ਮੈਂ ਤੁਹਾਨੂੰ ਜਵਾਬ ਵੀ ਇਹਦਾ ਦੇ ਦੇਣਾ, ਪਰ ਜਿੱਦਾਂ ਹੁਣ ਤੁਹਾਡੀ ਐਗਜ਼ਾਮਪਲ ਆ ਨਾ, ਆਪਣੇ ਕੋਲ ਕਈ ਐਗਜ਼ਾਮਪਲ ਏਦਾਂ ਦੀਆਂ ਭਰੀਆਂ ਪਈਆਂ, ਤੇ ਉਹ ਕਈ ਵਾਰੀ ਨਾ ਇਹ ਹੋ ਜਾਂਦਾ ਕਿ ਜ਼ਿਆਦਾ ਜੇ ਬੋਲੀ ਉਹਨੇ ਕਹਿਣਾ ਲੈ ਯਾਰ ਵਕੀਲ ਨਾ ਐਵੇਂ ਪੈਰਾਲੀਗਲਾਂ ਨੂੰ ਭੰਡੀ ਜਾਂਦਾ। ਤੇ ਆਹ ਜਿਹੜੀ ਇੱਕ ਜਿੱਦਾਂ ਹੁਣ ਬਾਈ ਦੀ ਐਗਜ਼ਾਮਪਲ ਹੈਗੀ ਕਿ ਲੋੜ ਬਿਲਕੁਲ ਵੀ ਨਹੀਂ ਸੀਗੀ ਕੋਰੇ ਹੈਗਾ, ਤੇ ਉਹ ਜਿਹੜਾ ਪੈਰਾਲੀਗਲ ਵਗੈਰਾ ਏਜੰਟ ਹੁੰਦੇ ਉਹ ਆਪਣਾ ਮੈਥ ਲਾ ਦਿੰਦੇ ਆ ਕਿ ਇਦਾਂ ਕਰ ਉਦਾਂ ਨਾ ਕਰ, ਆਹ ਦੱਸ ਦੇ। ਬਿਲਕੁਲ ਕੋਈ ਫਰਕ ਨਹੀਂ ਪੈਣਾ ਸੀਗਾ, ਸਿੱਧੇ ਦੱਸ ਸਕਦੇ ਸੀਗੇ ਕਿ ਅਸਾਈਲਮ ਤੇ ਉੱਥੇ ਹੈਗਾ। ਉਹ ਮੁੰਡੇ ਦੀ ਆਪਣੀ ਮਰਜ਼ੀ ਆ, ਉਹਨੇ ਰੁਕ ਕੇ ਅਸਾਈਲਮ ਲਾਣੀ ਆ, ਵਿਆਹ ਕਰਕੇ ਪੱਕਾ ਹੋਣਾ, ਸਟੂਡੈਂਟ ਬਣਨਾ, PhD ਕਰਨੀ, ਡਜ਼ ਨਾਟ ਮੈਟਰ। ਘਰਦਿਆਂ ਦਾ ਆਪਣਾ ਸੀਗਾ F4 ਭੈਣ ਭਾਈ ਵਾਲਾ ਕੇਸ ਜਿਹੜਾ ਹੁੰਦਾ। ਤੇ ਹੁਣ ਭਾਜੀ ਮਿਸ ਰਿਪਰੈਜ਼ੈਂਟੇਸ਼ਨ ਤੇ ਇਹ ਹੈਗੀ ਆ। ਇਹਦੇ ਵਿੱਚ ਸਵਾਲ ਇਹ ਆ ਜਾਂਦਾ ਕਿ ਜਦੋਂ ਉਹਨਾਂ ਨੇ ਇੰਟਰਵਿਊ ਦੇ ਵਿੱਚ ਸਵਾਲ ਪੁੱਛੇ ਸੀਗੇ, ਹੁਣ ਏਜੰਟ ਦੀ ਤਾਂ ਗਲਤੀ ਹੈ ਨਹੀਂ, ਘਰਦਿਆਂ ਨੇ ਕੀ ਜਵਾਬ ਦਿੱਤਾ ਸੀਗਾ ਉਹਦਾ? ਕੀ ਉਹਨਾਂ ਨੂੰ ਪਤਾ ਨਹੀਂ ਮੁੰਡਾ ਕਿੱਥੇ ਆ? ਇਹੀ ਕਹਿਤਾ ਸੀਗਾ ਜੀ ਅਨਨੋਨ। ਹਾਂਜੀ ਭਾਜੀ, ਇਹ ਫਿਰ ਕੰਪਲਿਕੇਸ਼ਨ ਵੱਧ ਗਈ ਨਾ ਹੁਣ ਇਹਦਾ। ਇਹਦੇ ਵਿੱਚ ਉਹਨਾਂ ਦੇ ਜਿਹੜੇ ਤੁਹਾਡੇ ਘਰਦਿਆਂ ਦੇ ਪੇਰੈਂਟਸ ਹੈਗੇ ਉਹ ਕਿੱਥੇ ਆ? ਮੇਰੀ ਗ੍ਰੈਂਡਫਾਦਰ ਦੀ ਤਾਂ ਮੇਰੀ ਡੈਥ ਹੋ ਗਈ ਸੀ। ਗ੍ਰੈਂਡਮਾ ਮੇਰੇ ਜਿੱਦਾਂ ਹਲੇ ਹੈਗੇ US ਸਿਟੀਜ਼ਨ ਆ। ਉਹ ਉਹਨਾਂ ਦੇ ਬੇਸ ਤੇ 601 ਵੇਵਰ ਕਰਨਾ ਪੈਣਾ ਮਿਸ ਰਿਪਰੈਜ਼ੈਂਟੇਸ਼ਨ ਦਾ। 601 ਵੇਵਰ ਤੇ ਮਿਸ ਰਿਪਰੈਜ਼ੈਂਟੇਸ਼ਨ ਸਿਰਫ ਉਹਦੀ ਰਿਮੂਵ ਹੋਣੀ ਆ ਜਿਹੜਾ ਉਹਨਾਂ ਦਾ ਬਾਇਓਲੋਜੀਕਲ ਬੱਚਾ, ਜਿੱਦਾਂ ਉਹ ਤੁਹਾਡੇ ਮਦਰ ਨਾਲ ਰਿਲੇਟਡ? ਮੇਰੇ ਫਾਦਰ ਨਾਲ ਜੀ। ਹਾਂਜੀ, ਸੋ ਫਾਦਰ ਨੂੰ ਵੇਵਰ ਮਿਲ ਸਕਦਾ ਵਾ, ਤੇ ਤੁਹਾਡੀ ਮਦਰ ਨੂੰ ਨਹੀਂ ਵੇਵਰ ਮਿਲ ਸਕਦਾ। ਫਿਰ ਫਾਦਰ ਆ ਕੇ ਪੱਕੇ ਹੋ ਗਏ, ਤੇ ਫਿਰ ਫਾਦਰ ਜਿਹੜਾ ਸੀਗਾ ਉਹ ਵੇਵਰ ਜਦੋਂ ਕੁਆਲੀਫਾਈ ਕਰਕੇ ਗ੍ਰੀਨ ਕਾਰਡ ਆ ਗਿਆ, ਤੇ ਉਹ ਕੁਆਲੀਫਾਈਂਗ ਰਿਲੇਟਿਵ ਬਣੂਗੇ, ਤੇ ਫਿਰ ਤੁਹਾਡੀ ਮਦਰ ਨੂੰ ਮਿਲ ਸਕਦਾ। ਤੇ ਮਤਲਬ ਲੰਬਾ ਪ੍ਰੋਸੈਸ ਜਿਹੜਾ ਹੈਗਾ। ਤੇ ਲੌਂਗ ਸਟੋਰੀ ਸ਼ਾਰਟ ਇਹਦੀ ਹੈਗੀ ਆ ਕਿ ਪੈਰਾਲੀਗਲ ਨੂੰ ਕਰੋ ਇਹਦੇ ਵਿੱਚੋਂ ਆਊਟ, ਠੀਕ ਆ। ਤੇ ਉਹਨੇ ਕੰਮ ਤੁਹਾਡਾ ਖਰਾਬ ਕਰਤਾ ਕਾਫੀ, ਤੇ ਇਹਦੇ ਵਿੱਚ ਕਾਫੀ ਹੁਣ ਸਾਲ ਜਿਹੜੇ ਲੱਗਣੇ 5-6 ਸਾਲ ਤੇ ਇਹ ਪ੍ਰੋਸੈਸ ਚੱਲ ਜਾਣਾ, ਕਿਉਂਕਿ 2 ਡਿਫਰੈਂਟ ਟਾਈਮ ਲਾਈਨ ਤੇ ਵੇਵਰ ਜਿਹੜੇ ਕਰਨੇ ਪੈਣੇ। ਜੀ ਜੀ ਬਿਲਕੁਲ।
ਤੇ ਇੱਕ ਲਾਸਟ ਕਾਲਰ ਲੈ ਲਈਏ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਰਮਨਦੀਪ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ 2 ਕੇਸ ਆਪਣੇ 2 ਸਵਾਲ ਸੋਰੀ ਤੇ ਦੋਵੇਂ ਤੁਹਾਡੇ ਕੋਈ ਹੈ ਭਾਜੀ। ਇੱਕ ਹੈਗਾ ਮੇਰਾ ਸਵਾਲ ਭਾਜੀ ਕਿ ਮੇਰਾ ਜੱਜ ਚੇਂਜ ਹੋ ਗਿਆ, ਫਾਇਰ ਕਰ ਦਿੱਤਾ ਉਹਨਾਂ ਨੇ ਤੇ ਅੱਗੇ ਭਾਜੀ ਹੁਣ ਡੇਟ ਜਾਂ ਮਿਲਟਰੀ ਜੱਜ ਜਾਣਗੇ ਭਾਜੀ। ਭਾਜੀ ਆਪਾਂ ਨੂੰ ਨਾ ਇਹਦੇ ਵਿੱਚ ਏਦਾਂ ਕਰਨਾ ਪੈਣਾ, ਡਜ਼ ਨੋਟ ਮੈਟਰ ਕਿਹੜਾ ਜੱਜ ਆਵੇ, ਮਿਲਟਰੀ ਵਾਲਾ ਆਵੇ ਭਾਵੇਂ ਡਾਂਸਿੰਗ ਕਲੱਬ ਵਾਲਾ ਆਵੇ, ਕੋਈ ਮੈਟਰ ਨਹੀਂ ਕਰਦਾ। ਆਪਾਂ ਕੇਸ ਦੀ ਤਿਆਰੀ ਕਰਨੀ ਹੈ ਜਦ ਤੱਕ ਸਾਡੀ ਤਰੀਕ ਬੋਲਦੀ ਆ। ਜ਼ਿਆਦਾਤਰ ਇਹਦੇ ਵਿੱਚ ਚਾਂਸ ਇਹੀ ਆ ਕਿ ਤਰੀਕ ਅੱਗੇ ਹੋ ਜਾਣੀ ਹੈ ਕਿਉਂਕਿ ਉਹਨਾਂ ਦੇ ਸਕੈਜੂਲ ਦੇ ਹਿਸਾਬ ਨਾਲ। ਪਰ ਇਹ ਆ ਕਿ ਜਸਟ ਇਨ ਕੇਸ ਮਤਲਬ ਤੁਸੀਂ ਇਹ ਨਹੀਂ ਸੋਚ ਕੇ ਚੱਲਣਾ ਕਿ ਤਰੀਕ ਅੱਗੇ ਹੋ ਹੀ ਜਾਣੀ ਆ ਤੇ ਡੈਡਲਾਈਨਾਂ ਉਹੀ ਰਹਿਣੀਆਂ ਜਦ ਤੱਕ ਉਹ ਤਰੀਕ ਚੇਂਜ ਨਹੀਂ ਕਰਦੇ। ਠੀਕ ਹੈ ਭਾਜੀ, ਤੇ ਤਿਆਰੀ ਮੈਂ ਪੂਰੀ ਕਰ ਰਿਹਾ ਭਾਜੀ। ਤੇ ਭਾਜੀ ਦੂਜਾ ਸਵਾਲ ਹੈਗਾ, ਮੇਰਾ ਜਿਹੜਾ ਕਜ਼ਨ ਆ ਭਾਜੀ ਉਹਦਾ ਨਾ ਜਿੱਦਾਂ 4 ਉਹਨੂੰ 3 ਸਾਲ ਹੋ ਗਿਆ ਇਹਨੂੰ, ਤੇ ਉਹਨੂੰ ਬੁਲਾ ਕੇ ਨਾ ਆਈਸ ਵਾਲਿਆਂ ਨੇ ਉਹਦੇ ਕੜਾ ਲਾਤਾ ਭਾਜੀ। ਉਹਨੂੰ ਕੜਾ ਲੱਗ ਤੇ ਉਹਦਾ ਭਾਜੀ ਰਿਕੁਐਸਟ ਪਾ ਸਕਦੇ ਆਪਾਂ ਨੂੰ ਕੜਾ ਲਾਉਣ ਦੀ? ਉਹ ਨਹੀਂ ਭਰਾਵਾ, ਉਹ ਉਹਦੇ ਧੰਨ ਭਾਗਾ ਕਿ ਉਹਨੂੰ ਕੜਾ ਲਾਇਆ ਵਾ। ਠੀਕ ਹੈ ਹੁਣ ਭਰਾਵਾ ਬੱਤੀ ਕਰਨੀ, ਉਹ ਤਾਂ ਲੋਕਾਂ ਨੂੰ ਫੜ ਲੈਂਦੇ ਆ। ਕੜਾ ਲੱਗਾ ਵਧੀਆ, ਉਹਦੀ ਕਿਸਮਤ ਵਧੀਆ ਵਾ, ਖੁਸ਼ ਹੋਣਾ ਚਾਹੀਦਾ ਉਹਨੂੰ ਕੋਈ ਕੜਾ ਲੱਗਾ ਰਵੇ। ਕੜਾ ਏਦਾਂ ਹੀ ਵਧੀਆ ਮੋਨੀਟਰਿੰਗ ਤੇ ਕਿ ਬੰਦੇ ਦਾ ਫੜੋ ਫੜਾਈ ਵਾਲੇ ਚੱਕਰ ਤੋਂ ਬਚਦਾ। ਉਹਨੂੰ ਹੁਣ ਚਿੱਠੀ ਪਾ ਕੇ ਉਹਨੇ ਕਹਿਣਾ ਆਇਆ ਕੜਾ ਲਵਾ ਦਿੰਦੇ ਆ ਤੇਰਾ, ਤੇ ਕੜਾ ਲਾਉਂਦੇ ਲਾਉਂਦੇ ਹੋਰ ਨਾ ਕੰਮ ਕਰਦੇ। ਠੀਕ ਆ ਭਾਈ। ਠੀਕ ਆ ਜੀ। ਇਹ ਤਾਂ ਲੱਡੂ ਵੰਡਣ ਵਾਲਾ ਕੰਮ ਹੋਇਆ ਪਿਆ ਵੀ ਅੱਜ ਕੱਲ ਬੰਦਾ ਉੱਥੋਂ ਛੁੱਟ ਕੇ ਆ ਜਾਵੇ ਤਾਂ ਵੀ ਓਦਾਂ ਹੀ ਆ ਜਾਵੇ ਸੁੱਕਾ ਹੀ। ਇਹ ਏਦਾਂ ਜਿਹੜਾ ਫੜਾ ਜਦੋਂ ਬੰਦਾ ਨਾ ਭਾਜੀ ਪਹਿਲਾਂ ਕਹਿੰਦੇ ਆ ਭਾਜੀ ਬੜਾ ਦੁਖੀ ਕੀਤਾ ਇਹਨਾਂ ਨੇ, ਫੋਟੋ ਪਾਣੀ ਪੈਂਦੀ ਆ ਮੋਬਾਈਲ ਤੋਂ। ਹੁਣ ਉਹ ਕਹਿੰਦੇ ਭਰਾਵਾ ਫੋਟੋ ਦਿਨ ਚ 2 ਵਾਰੀ ਪਵਾ ਲਿਆ ਕਰੋ, ਕੋਈ ਚੱਕਰ ਨਹੀਂ। ਸਹੀ ਗੱਲ। ਚਲੋ ਧੰਨਵਾਦ ਅਟਾਰਨੀ ਟਿਰਕੇਣਾ ਜੀ, ਬੜੀ ਮਿਹਰਬਾਨੀ। ਮਾਫੀ ਚਾਹੁੰਦੇ ਕਾਲਰਸ ਤੋਂ ਜਿਨ੍ਹਾਂ ਦੇ ਕਾਲਸ ਹੋਰ ਆਪਾਂ ਨਹੀਂ ਲੈ ਸਕਦੇ। ਸਮੇਂ ਦਾ ਕਰੰਚ ਆ ਗਿਆ ਜੀ ਅੱਜ, ਤੇ ਅਟਾਰਨੀ ਟਿਰਕੇਣਾ ਹੁਣਾਂ ਨੇ ਹੁਣ ਤੋਂ ਤਕਰੀਬਨ 10-15 ਮਿੰਟ ਬਾਅਦ ਜਿਹੜਾ ਟਰੱਕਰਸ ਦਾ ਸੈਮੀਨਾਰ ਆ ਰਾਈਟਸ ਨੂੰ ਲੈ ਕੇ ਜਿਹੜਾ ਉਹਦੇ ਵਿੱਚ ਸ਼ਾਮਲ ਹੋਣਾ। ਸੋ ਉਸ ਦੇ ਲਈ ਅੱਜ ਆਪਾਂ ਪ੍ਰੋਗਰਾਮ ਥੋੜਾ ਜਲਦੀ ਸਮਾਪਤ ਕਰ ਰਹੇ ਹਾਂ। ਬਹੁਤ ਧੰਨਵਾਦ ਅਟਾਰਨੀ ਟਿਰਕੇਣਾ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ।